वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब 14 अगस्त 2024 30 सावन नानक शाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜਾਰਜੀਆ ਤੋਂ ਸਰਦਾਰ ਅਜਾਇਬ ਸਿੰਘ ਮਾਨ ਜੀ ਵੱਲੋਂ। ਸਨਾ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਜਾਇਬ ਸਿੰਘ ਮਾਨ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਪਾਕਿਸਤਾਨੀ ਭੈਣ ਭਰਾਵਾਂ ਦੀ ਜਿਹੜਾ ਦੇਸ਼ ਹੈ ਅੱਜ ਆਜ਼ਾਦ ਆ ਉਹਨਾਂ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਔਰ ਮੁਬਾਰਕ ਦਿਨ ਹੈ ਉਹਨਾਂ ਲਈ। ਸੋ ਅੱਜ 14 ਅਗਸਤ ਦਾ ਦਿਨ ਜਿਹੜਾ ਪਾਕਿਸਤਾਨ ਦੀ ਆਜ਼ਾਦੀ ਦੀ 78ਵੀਂ ਜਿਹੜੀ ਹੈ ਸਾਲਗਿਰਾ ਹੈ। ਸੋ ਅਸੀਂ ਆਪਣੇ ਜਿਹੜੇ तमाम ਪਾਕਿਸਤਾਨੀ ਭੈਣ ਭਰਾਵਾਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਇਹ ਵੀ ਇੱਕ ਹਕੀਕਤ ਹੈ ਕਿ ਹਿੰਦੂਆਂ ਨੂੰ 1000 ਸਾਲ ਦੀ ਗੁਲਾਮੀ ਤੋਂ ਜਿਹੜਾ ਬਾਅਦ ਜਿਹੜੀ ਹੈ ਆਜ਼ਾਦ ਮੁਲਕ ਭਾਰਤ ਮਿਲਿਆ ਔਰ ਮੁਸਲਮਾਨਾਂ ਨੇ ਆਪਣੀ ਜਿਹੜੀ ਸਿਆਣੀ ਲੀਡਰਸ਼ਿਪ ਦੀ ਬਦੌਲਤ ਪਾਕਿਸਤਾਨ ਹਾਸਲ ਕੀਤਾ। ਪਰ ਸਿੱਖ ਕੌਮ ਆਪਣੀ ਜਿਹੜੀ ਬੂਝੜ ਲੀਡਰਸ਼ਿਪ ਦੀ ਬਦੌਲਤ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਵਿੱਚ ਆ ਫਸੀ। ਸੋ ਸਾਡੇ ਲਈ ਇਹ ਦਿਨ ਉਜਾੜਾ ਦਿਨ ਵੀ ਬਣ ਕੇ ਰਹਿ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂਗੇ? ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਅੱਜ ਟੈਕਨੀਕਲ ਗਲਿਚ ਜਿਹਨੂੰ ਕਿਹਾ ਜਾਂਦਾ ਉਹਦੀ ਵਜ੍ਹਾ ਕਰਕੇ ਪ੍ਰੋਗਰਾਮ ਲੇਟ ਸ਼ੁਰੂ ਹੋਇਆ। ਦੂਸਰਾ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਅਜਾਇਬ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਹਾਲੀਆ ਐਟਲਾਂਟਾ ਫੇਰੀ ਦੇ ਦੌਰਾਨ ਹੀ ਉਹਨਾਂ ਨੇ ਟੀਵੀ 84 ਦੇ ਲਈ ਕੰਟਰੀਬਿਊਟ ਕੀਤਾ। ਅਸੀਂ ਸਮੁੱਚੀਆਂ ਐਟਲਾਂਟਾ ਦੀਆਂ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਸਾਡੇ ਲਈ ਹਮੇਸ਼ਾ ਹੀ ਉਤਸ਼ਾਹ ਵਾਲੀ ਗੱਲ ਹੁੰਦੀ ਹੈ ਜਦੋਂ ਕਿ ਵੀਰ ਭੈਣਾਂ ਆ ਕੇ ਟੀਵੀ 84 ਦੇ ਵਿਊਅਰ ਹੋਣ ਦਾ ਜਿਹੜਾ ਉਹ ਸਾਨੂੰ ਦੱਸ ਕੇ ਸਾਡਾ ਹੌਸਲਾ ਵੀ ਵਧਾਉਂਦੇ ਨੇ ਔਰ ਉਹ ਇਹ ਵੀ ਮਹਿਸੂਸ ਕਰਦੇ ਨੇ ਕਿ ਇਸ ਕਿਸਮ ਦੇ ਪ੍ਰੋਗਰਾਮ ਜਿਹਦੇ 'ਚ ਕਿ ਸਿੱਖ ਨੈਰੇਟਿਵ ਸਿੱਖ ਬਿਰਤਾਂਤ ਸਿਰਜਿਆ ਜਾਂਦਾ ਹੈ ਔਰ ਰੋਜ਼ਾਨਾ 24 ਘੰਟੇ ਦੀਆਂ ਡਿਵੈਲਪਮੈਂਟਸ ਨੂੰ ਇੱਕ ਸਿੱਖ ਨੁਕਤਾ ਨਿਗਾਹ ਤੋਂ ਪੇਸ਼ ਕੀਤਾ ਜਾਂਦਾ ਹੈ, ਇਹ ਜਾਰੀ ਰਹਿਣੇ ਚਾਹੀਦੇ ਨੇ। ਹਾਲਾਂਕਿ ਜਿਉਂ-ਜਿਉਂ ਸੋਸ਼ਲ ਮੀਡੀਆ ਦਾ ਇੰਪੈਕਟ ਵੱਧਦਾ ਚਲਾ ਗਿਆ ਡਿਜੀਟਲ ਮੀਡੀਆ ਆ ਗਿਆ ਅਸੀਂ ਇਹ ਦੇਖ ਰਹੇ ਹਾਂ ਕਿ ਕਾਫੀ ਜਿਹੜਾ ਸਾਡੇ ਲਈ ਫਾਈਨੈਂਸ਼ੀਅਲ ਕਰੰਚ ਹੈ ਕ੍ਰਾਈਸਿਸ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਵੀ ਇਸ ਨੂੰ ਅਸੀਂ ਆਤਮ ਨਿਰਭਰਤਾ ਕੀ ਹੁਣ ਬਣਨਾ ਹੈ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਅੰਦਾਜ਼ਾ ਹੋ ਗਿਆ ਸੀ। ਸ਼ੁਰੂ 'ਚ ਸਾਨੂੰ ਲੱਗਦਾ ਸੀ ਕਿ ਭਾਈ ਅਸੀਂ ਇਹਨੂੰ ਐਜ਼ ਏ ਬਿਜ਼ਨਸ ਐਂਟਰਪ੍ਰਾਈਜ਼ ਰਨ ਕਰ ਸਕੀਏ ਐਡਾਂ ਤੇ ਬੇਸਡ ਹੋਏ ਜਾਂ ਅਦਰਵਾਈਜ਼ ਜਿਹੜੇ ਨੇ ਹੋਣ, ਲੇਕਿਨ ਅਸੀਂ ਬਹੁਤ ਜਲਦੀ ਇਹ ਸਾਨੂੰ ਸਮਝ ਆ ਗਈ ਸੀ ਕਿ ਜਦੋਂ ਤੁਸੀਂ ਇੱਕ ਸਿਧਾਂਤਕ
नुक्ता निगाह ते खलो के और पोलिटिकल एडवोकेसी जिहड़ी निरोल पंथक घर कौमी घर खालिस्तान दी है गल करनी है, तो फिर ना तुहानू बिजनेस वालियां ने एडां देणियां ने, ना कोई होर भी जिहड़े अपने आप नू सिੱਖੀ ਦਾਇਰਾ ਕਾਰ 'ਚ ਵੀ ਕਹਾਉਣ ਵਾਲੇ ਨੇ, ਉਹਨਾਂ ਨੂੰ ਵੀ ਇੱਕ ਖੌਫ ਜਾਂ ਡਰ ਰਹਿੰਦਾ ਹੈ, ਜਿਹਦੇ 'ਚ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਵੀ ਸ਼ਾਮਲ ਨੇ। ਤੇ ਅਸੀਂ ਆਪਣੇ ਪੰਥ ਨੂੰ ਪਿਆਰ ਕਰਨ ਵਾਲੇ ਵੀਰਾਂ ਭੈਣਾਂ ਦੀ ਜਿਹੜੀ ਫੋਰਸ ਹੈ ਜਾਂ ਉਹਨਾਂ ਦੀ ਤਾਕਤ ਹੈ, ਉਸ ਦੇ ਉੱਤੇ ਰਿਲਾਈ ਕਰਦੇ ਹਾਂ। ਔਰ ਇਹੀ ਵਜ੍ਹਾ ਹੈ ਕਿ ਇਹਨਾਂ 12 ਸਾਲਾਂ ਦੇ ਪੀਰੀਅਡ 'ਚ ਅਸੀਂ ਜੇ ਆਪਣੀ ਆਜ਼ਾਦ ਆਵਾਜ਼ ਰੱਖ ਪਾਏ, ਕੋਈ ਸਿਧਾਂਤਕ ਸਮਝੌਤਾ ਨਹੀਂ ਕੀਤਾ, ਕੋਈ ਜੰਤਰੀ ਮੰਤਰੀ ਤੰਤਰੀ ਦੀ ਐਡ ਜਿਹੜੀ ਹੈ ਅਸੀਂ ਨਹੀਂ ਲਈ। ਨਹੀਂ ਤਾਂ ਇੱਕ ਅੱਧਾ ਜੰਤਰੀ, ਇੱਕ ਅੱਧਾ ਮੰਤਰ ਵਾਲਾ ਤੇ ਤੰਤਰ ਵਾਲੇ ਤੇ ਅਜਮੇਰੀ ਬਾਬੇ ਤੋਂ ਲੈ ਕੇ ਫਰੋਡੀਏ ਕਿੰਨੇ ਨੇ, ਜੋਤਸ਼ੀ, ਔਰ ਅੱਜ ਕੱਲ੍ਹ ਸਾਰੇ ਜਿਹੜੇ ਨੇ ਸਿੱਖ ਚੈਨਲਾਂ ਦੇ ਉੱਤੇ ਉਹ ਬੈਠੇ ਹੁੰਦੇ ਨੇ, ਲੁੱਟ ਰਹੇ ਹੁੰਦੇ ਨੇ, ਤੇ ਉਹ ਤੁਹਾਨੂੰ ਮੂੰਹ ਮੰਗੇ ਪੈਸੇ ਦੇਣ ਨੂੰ ਵੀ ਤਿਆਰ ਹੁੰਦੇ ਨੇ। ਲੇਕਿਨ ਅਸੀਂ ਇਹ ਪਹਿਲੇ ਦਿਨ ਤੋਂ ਹੀ ਇਸ ਗੱਲ ਨੂੰ ਡਿਸਾਈਡ ਕੀਤਾ ਸੀ ਕਿ ਜਿੰਨੀ ਦੇਰ ਵੀ ਅਸੀਂ ਇਸ ਨੂੰ ਰਨ ਕਰਾਂਗੇ ਪੰਥਕ ਸਿਧਾਂਤਾਂ ਦੇ ਮੁਤਾਬਕ, ਨਿਰੋਲ ਪੰਥਕ ਏਜੰਡਾ ਔਰ ਕੌਮੀ ਘਰ ਖਾਲਿਸਤਾਨ ਨੂੰ ਜਿਹੜਾ ਸਮਰਪਿਤ ਹੋ ਕੇ, ਸੋ ਅਸੀਂ ਵੀਰ ਅਜੈਬ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵਰੇ ਭਾਵੇਂ ਅੱਜ 77 ਹੋਏ ਨੇ, 1947 ਨੂੰ ਕੱਟ ਆਫ ਡੇਟ ਰੱਖਦੇ ਆ। ਜਿਹੜਾ 14 ਅਗਸਤ ਦਾ ਦਿਨ ਹੈ, ਇਹ ਪਾਕਿਸਤਾਨ ਦਾ ਆਜ਼ਾਦੀ ਦਿਵਸ ਇਸ ਲਈ ਹੈ ਕਿਉਂਕਿ ਹਾਲਾਂ ਇੱਕੋ ਵੇਲੇ ਹੀ ਬ੍ਰਿਟਿਸ਼ ਨੇ ਜਿਹੜਾ ਇਹ ਮੰਨੀ ਪਾਕਿਸਤਾਨ ਦੀ ਮੰਗ ਵੀ, ਔਰ ਸਬ ਕੰਟੀਨੈਂਟ ਨੂੰ ਜਿਹੜਾ ਉਹ ਦੋ ਹਿੱਸਿਆਂ 'ਚ ਵੰਡਣ ਦਾ ਫੈਸਲਾ ਕੀਤਾ। ਪਰ ਪਹਿਲਾ ਜਿਹੜਾ ਮਾਊਂਟ ਬੈਟਨ ਜਿਹੜਾ ਗਵਰਨਰ ਜਨਰਲ ਉਸ ਤੋਂ ਬਾਅਦ ਵੀ ਰਿਹਾ ਇੰਡੀਆ ਦਾ, ਪਾਕਿਸਤਾਨ ਨੇ ਤੇ ਮੁਹੰਮਦ ਅਲੀ ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਵੀ ਨਹੀਂ, ਜਿਹੜਾ ਗਵਰਨਰ ਜਨਰਲ ਉਹ ਮੈਂ ਹੀ ਬਣਾਂਗਾ। ਸੋ ਮਾਊਂਟ ਬੈਟਨ ਚਾਹੁੰਦਾ ਸੀ ਦੋਨਾਂ ਦਾ ਹੀ ਰਹਿਣਾ, ਪਰ ਉਹਨਾਂ ਨੇ ਉਹਨੂੰ ਘਾਹ ਨਹੀਂ ਸੀ ਪਾਇਆ। ਸੋ ਮਾਊਂਟ ਬੈਟਨ ਨੇ ਉਦੋਂ ਅਜੇ ਇਸਲਾਮਾਬਾਦ ਨਹੀਂ ਸੀ ਬਣਿਆ, ਪਾਕਿਸਤਾਨ ਦੀ ਰਾਜਧਾਨੀ ਕਰਾਚੀ ਸੀ। ਸੋ ਮਾਊਂਟ ਬੈਟਨ ਆਪਣੀ ਵਾਈਫ ਐਡਵਿਨਾ ਦੇ ਨਾਲ ਦਿੱਲੀ ਤੋਂ ਫਲਾਈ ਕਰਕੇ ਕਰਾਚੀ ਗਿਆ, ਔਰ ਉੱਥੇ ਉਹਨੇ 14 ਮਾਰਚ ਨੂੰ ਜਿਹੜਾ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਗਵਰਨਰ ਜਨਰਲ ਦੀ ਸਹੁੰ ਚੁਕਾਈ, ਔਰ ਇਸ ਤਰ੍ਹਾਂ ਪਾਕਿਸਤਾਨ ਦਾ ਆਜ਼ਾਦੀ ਦਿਨ 14 ਅਗਸਤ ਬਣਿਆ। ਔਰ ਉੱਥੋਂ ਫਿਰ ਉਹ ਫਲਾਈ ਕਰਕੇ ਭਾਰਤ ਆਇਆ। ਔਰ ਇੱਧਰ ਜਿਵੇਂ ਫਰੀडम ਐਟ ਮਿਡਨਾਈਟ ਦੇ ਪੱਤਰਕਾਰਾਂ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਹਨਾਂ ਨੇ, ਹੁਣ ਬੇਸ਼ੱਕ ਕਹਿਣ ਨੂੰ ਅੱਜ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਜਾਂ ਦੂਸਰੀ ਗੱਲ ਕਰਦੇ ਹਾਂ, ਪਰ ਈਵਨ ਉਸ ਪੀਰੀਅਡ 'ਚ ਜਦੋਂ ਅਜੇ ਗਾਂਧੀ ਅਰਾਊਂਡ ਸੀ, ਨਹਿਰੂ ਅਰਾਊਂਡ ਸੀ, ਇਹ ਜੋਤਸ਼ੀਆਂ ਤੋਂ ਮਹੂਰਤ ਕਢਾਇਆ ਗਿਆ ਸੀ। ਬ੍ਰਾਹਮਣਵਾਦ ਦੀ ਫਾਊਂਡੇਸ਼ਨ ਤਾਂ ਉਸੇ ਦਿਨ ਹੀ ਰੱਖ ਦਿੱਤੀ ਗਈ ਸੀ, ਔਰ ਜੋਤਸ਼ੀਆਂ ਨੇ 14 ਤੇ 15 ਅਗਸਤ ਦੀ ਜਿਹੜੀ ਦਰਮਿਆਨੀ ਰਾਤ ਹੈ ਮਿਡਨਾਈਟ, ਉਸ ਨੂੰ ਸ਼ੁਭ ਮਹੂਰਤ ਦੱਸਿਆ ਸੀ। ਇਸ ਲਈ ਭਾਰਤ ਦਾ ਜਿਹੜਾ ਤਿਰੰਗਾ ਫਹਿਰਾਇਆ ਗਿਆ ਜਾਂ ਭਾਰਤ ਦਾ ਆਜ਼ਾਦੀ ਦਿਨ 14 ਅਗਸਤ ਦੀ ਜਦੋਂ ਐਂਡ ਹੁੰਦਾ ਡੇ, ਔਰ ਮਿਡਨਾਈਟ ਤੋਂ ਬਾਅਦ ਜਿਹੜਾ ਸ਼ੁਰੂ ਹੁੰਦਾ 15 ਅਗਸਤ ਦਾ ਦਿਨ, ਉਸ ਵੇਲੇ ਤਿਰੰਗਾ ਚਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਦੋਨਾਂ ਹੀ ਮੁਲਕਾਂ ਦੇ ਜਿਹੜੇ ਆਜ਼ਾਦੀ ਦਿਵਸ ਨੇ ਉਹ ਅੱਡ-ਅੱਡ ਨੇ। ਸੋ ਅੱਜ ਕਿਉਂਕਿ 14 ਅਗਸਤ ਦਾ ਦਿਨ ਪਾਕਿਸਤਾਨ ਦਾ ਯੌਮੇ ਆਜ਼ਾਦੀ ਹੈ, ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ। ਇਹ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਕੋਲ ਸੱਚਮੁੱਚ ਜਿਹਨੂੰ ਅਸੀਂ ਕਾਇਦ ਕਹਿ ਸਕਦੇ ਹਾਂ, ਕਾਇਦ ਲੀਡਰ ਨੂੰ ਕਹਿੰਦੇ ਨੇ, ਤੇ ਜਦੋਂ ਕਾਇਦੇ ਆਜ਼ਮ ਕਿਹਾ ਜਾਂਦਾ ਹੈ ਤੇ ਜ਼ਾਹਰ ਹੈ ਕਿ ਲੀਡਰਾਂ ਦਾ ਲੀਡਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਅਲੀ ਜਿਨ੍ਹਾਂ ਇੱਕ ਦਿਨ ਲਈ ਵੀ ਜੇਲ੍ਹ ਨਹੀਂ ਗਏ, ਉਹਨਾਂ ਨੇ ਕੋਈ ਐਸੇ ਆਪਣੇ ਲੋਕਾਂ ਨੂੰ ਕੋਈ ਮੋਰਚਿਆਂ 'ਚ ਨਹੀਂ ਫਸਾਇਆ, ਜੇਲ੍ਹਾਂ 'ਚ ਨਹੀਂ ਫਸਾਇਆ, ਕੋਈ ਕਾਲੇ ਪਾਣੀ ਨਹੀਂ ਭਿਜਵਾਇਆ, ਕੋਈ ਫਾਂਸੀਆਂ ਤਾਂ ਨਹੀਂ ਚੜਵਾਇਆ, ਔਰ ਆਪਣੀ ਲਿਆਕਤ, ਬੁੱਧੀ ਔਰ ਕਾਂਗਰਸ ਦੇ, ਗਾਂਧੀ, ਨਹਿਰੂ ਦੇ ਸਾਰੇ ਜਿਹੜੇ ਖੇਖਣ ਨੇ ਉਹਨਾਂ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ। ਔਰ ਇਹੀ ਕਾਰਨ ਸੀ ਕਿ ਉਹਨਾਂ ਦੀ ਇੱਕ ਕੋਟ ਜਿਹੜੀ ਕਿਤੇ ਸਰ ਕਪੂਰ ਸਿੰਘ ਹੋਰਾਂ ਨੇ ਕੋਟ ਕੀਤੀ ਹੈ ਕਿ ਜਦੋਂ ਉਹਨਾਂ ਨੇ ਗਾਂਧੀ ਬਾਰੇ ਕਿਹਾ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਜਦੋਂ ਵੀ ਮੈਨੂੰ ਮਿਲਣ ਆਇਆ ਧੋਖਾ ਦੇਣ ਆਇਆ। ਸੋ ਜ਼ਾਹਰ ਹੈ ਕਿ ਅੰਗਰੇਜ਼ ਜਿਨ੍ਹਾਂ ਨੂੰ ਪਸੰਦ ਨਹੀਂ ਸੀ ਕਰਦੇ, ਕਿਉਂਕਿ ਆਊਟਰਾਈਟ ਔਰ ਕਲੀਅਰ ਜਿਹੜਾ ਥਾਟ ਸੀ, ਔਰ ਉਹ ਆਪਣੀ ਗੱਲ ਜਦੋਂ ਲਾਸਟ ਮੀਟਿੰਗ 'ਚ ਜਦੋਂ ਮਾਊਂਟ ਬੈਟਨ ਔਰ ਇਹ ਸਾਰਿਆਂ ਦੇ ਨਾਲ ਇਹਨਾਂ ਦਾ ਲਾਸਟ ਕਾਂਗਰਸ ਔਰ ਮੁਸਲਿਮ ਲੀਗ ਦਾ
ਮੀਟਿੰਗ ਹੋਈ ਔਰ ਉਦੋਂ ਮਾਊਂਟ ਬੈਟਨ ਨੇ ਕਿਹਾ ਕਿ ਜੀ ਮਿਸਟਰ ਜਿਨਾ, ਕਿਉਂਕਿ ਉਹ ਚਾਹੁੰਦੇ ਸੀ ਵੀ ਜੇ ਪਾਕਿਸਤਾਨ ਨਾ ਬਣਾਇਆ ਜਾਏ, ਉਹਨੇ ਕਿਹਾ ਮਿਸਟਰ ਜਿਨਾ ਦਿਸ ਇਜ਼ ਯੋਰ ਲਾਸਟ ਚਾਂਸ ਔਰ ਐਕਸੈਪਟ ਇਟ ਔਰ ਲੀਵ ਇਟ। ਉਹਨਾਂ ਨੇ ਆਪਣਾ ਬਰੀਫ ਕੇਸ ਚੁੱਕਿਆ ਔਰ ਉਹਨੇ ਕਿਹਾ ਕਿ ਵਟ ਮਸਟ ਬੀ ਕਿ ਜੋ ਹੋਣਾ ਚਾਹੀਦਾ ਔਰ ਪਾਕਿਸਤਾਨ ਐਂਡ ਨਥਿੰਗ ਲੈਸ ਦੈਨ ਪਾਕਿਸਤਾਨ। ਸੋ ਜਿਸ ਕਲੈਰਿਟੀ ਨਾਲ ਉਹਨਾਂ ਨੇ, ਮੈਂ ਤਾਂ ਅਕਸਰ ਇਹ ਕਹਿੰਦਾ ਹਾਂ ਕਿ ਵੀ ਜਿਨ੍ਹਾਂ ਨੇ ਪਾਕਿਸਤਾਨ ਕਾਂਗਰਸ ਔਰ ਅੰਗਰੇਜ਼ਾਂ ਦੇ ਜਬਾੜੇ ਚੋਂ ਖਿੱਚ ਕੇ ਕੱਢਿਆ, ਜਿਸ ਨੂੰ ਕਹਿੰਦੇ ਟੂ ਡਰਾ ਦਾ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿ ਵੀ ਜਿਹੜੇ ਜਬਾੜੇ ਸੀ ਉਹਨਾਂ ਦੇ ਵਿੱਚ ਹਾਰ ਸੀ ਪਰ ਉਹਨਾਂ ਚੋਂ ਖਿੱਚ ਕੇ ਜਿੱਤ ਕੱਢੀ। ਔਰ ਕੱਲਾ ਇਹ ਹੀ ਨਹੀਂ ਸੀ, ਜਿਵੇਂ ਅੱਜ ਵੀ ਅਸੀਂ 77 ਸਾਲ ਬੀਤਣ ਬਾਅਦ ਆਪਣੇ ਲੋਕਾਂ ਤੋਂ ਖਾਲਿਸਤਾਨ ਦੇ ਅਗੇਂਸਟ ਆਰਗੂਮੈਂਟ ਸੁਣਦੇ ਹਾਂ। ਉਸ ਜ਼ਮਾਨੇ 'ਚ ਵੀ ਅੰਦਾਜ਼ਾ ਲਾਓ ਕਿ ਜਿੱਥੇ ਇਸ ਕਿਸਮ ਦੇ ਡਾਕਟਰ ਜ਼ਾਕਿਰ ਹੁਸੈਨ ਜਾਂ ਮੌਲਾਨਾ ਅਬੁਲ ਕਲਮ ਆਜ਼ਾਦ ਔਰ ਈਵਨ ਖਾਨ ਅਬਦੁਲ ਗਫਾਰ ਖਾਨ ਵਰਗੇ ਔਰ ਦੂਸਰੇ ਬੜੇ ਹੈਵੀ ਵੇਟ ਲੀਡਰ ਜਿਹੜੇ ਅਗੇਂਸਟ ਸੀ, ਇਸ ਲਈ ਨਹੀਂ ਅਗੇਂਸਟ ਸੀ ਕਿ ਬਈ ਉਹਨਾਂ ਨੂੰ ਕੋਈ ਉਹ ਇਸਲਾਮ ਨੂੰ ਪਿਆਰ ਨਹੀਂ ਸੀ ਕਰਦੇ, ਉਹ ਵੀ ਇਵੇਂ ਹੀ ਟਰਸਟ ਕਰਦੇ ਸੀ ਗਾਂਧੀ ਨਹਿਰੂ ਤੇ ਜਾਂ ਸੈਕੂਲਰ ਇੰਡੀਆ ਦੇ ਕਾਨਸੈਪਟ ਤੇ। ਜਿਵੇਂ ਕਿ ਅੱਜ ਸਾਡਾ ਇੱਕ ਤਬਕਾ ਜਿਹੜਾ ਉਹਨੂੰ ਲੱਗਦਾ ਹੈ ਕਿ ਵੀ ਪਤਾ ਨਹੀਂ ਖਾਲਿਸਤਾਨ ਬਣਨ ਨਾਲ ਕਿਹੜੀ ਥੀਓਕ੍ਰੈਟਿਕ ਸਟੇਟ ਜਾਂ ਕਿਹੜੇ ਤਾਲਿਬਾਨ ਆ ਜਾਣੇ ਨੇ, ਔਰ ਉਹ ਵੀ ਇਹੀ ਸੋਚਦੇ ਸੀ। ਲੇਕਿਨ ਜਿਨ੍ਹਾਂ ਨੇ ਗੱਲ ਕਲੀਅਰ ਕਰ ਦਿੱਤੀ ਔਰ ਉਹੀ ਉਸ ਲੈਵਲ ਦੇ ਇੰਟੈਲੈਕਚੁਅਲ, ਜਿਵੇਂ ਅੱਜ ਜਿਹੜੇ ਸਾਨੂੰ ਕਹਿਣਗੇ ਜੀ ਇਹ ਬਫਰ ਤਾਂ ਹੋਏਗੀ, ਲੈਂਡ ਲੌਕਡ ਸਟੇਟ ਹੋਏਗੀ, ਸਮੁੰਦਰ ਨਹੀਂ ਲੱਗਦਾ, ਟਰੱਕ ਕਿੱਥੇ ਖੜੇ ਕਰਾਂਗੇ, ਫਲਾਣਾ ਕਿਵੇਂ ਹੋਏਗਾ, ਇਵੇਂ ਹੀ ਉਸ ਵੇਲੇ ਦੇ ਜਿਹੜੇ ਮੁਸਲਮਾਨ ਇੰਟੈਲੈਕਚੁਅਲ ਜਿਹੜੇ ਖਾਸ ਤੌਰ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਗ੍ਰੈਜੂਏਟ ਸੀ ਔਰ ਆਪਣੇ ਆਪ ਨੂੰ ਵੱਡੇ ਇੰਟੈਲੈਕਚੁਅਲ ਕਹਾਉਂਦੇ ਸੀ, ਉਹ ਕਹਿੰਦੇ ਸੀ ਜੀ ਅਸੀਂ ਪਾਕਿਸਤਾਨ ਕਿਵੇਂ ਸਰਵਾਈਵ ਕਰੇਗਾ, ਸਾਨੂੰ ਤਾਂ ਜਿਹੜਾ ਨਾ ਅਨਾਜ ਹੋਏਗਾ ਨਾ ਅਸੀਂ ਤਾਂ ਕਲੈਪਸ ਹੋ ਜਾਵਾਂਗੇ, ਸਾਨੂੰ ਵਾਪਸ ਮਰਜ ਇਹ ਕਰ ਲੈਣਗੇ। ਤੇ ਜਿਨ੍ਹਾਂ ਦੇ ਪੋਪੂਲਰ ਲਫ਼ਜ਼ ਨੇ, ਉਹਨਾਂ ਨੇ ਜੇਬ ਚੋਂ ਰੁਮਾਲ ਕੱਢਿਆ, ਉਹਨਾਂ ਨੇ ਕਿਹਾ ਭਾਵੇਂ ਇੱਕ ਰੁਮਾਲ ਜਿੰਨਾ ਹੋਏ ਔਰ ਸਾਨੂੰ 24 ਘੰਟੇ 'ਚ ਭਾਵੇਂ ਇੱਕ ਵੇਲੇ ਖਾਣ ਨੂੰ ਮਿਲੇ, ਲੇਕਿਨ ਪਾਕਿਸਤਾਨ ਤੋਂ ਬਿਨਾਂ ਜਿਹੜਾ ਹੈ ਸਾਡੀ ਕੋਈ ਮੰਗ ਨਹੀਂ ਹੈ। ਮੈਂ ਇਹ ਗੱਲ ਇਸ ਲਈ ਰਿਮਾਈਂਡ ਕਰਵਾ ਰਿਹਾ ਕਿ ਬਹੁਤ ਵਾਰ ਤੁਹਾਡੀ ਨਿੱਜੀ ਜ਼ਿੰਦਗੀ 'ਚ ਵੀ ਉਹ ਮੌਕੇ ਹੁੰਦੇ ਨੇ ਜਦੋਂ ਕਲੈਰਿਟੀ ਦੇ ਨਾਲ ਤੁਹਾਨੂੰ ਸਟੈਂਡ ਲੈਣਾ ਚਾਹੀਦਾ। ਉਦੋਂ ਜੇ ਤੁਸੀਂ ਇਫ ਐਂਡ ਬਟ ਕਰ ਲਓ, ਕਿੰਤੂ ਤੇ ਪਰੰਤੂ ਕਰਨ ਲੱਗ ਜਾਓ ਤੇ ਗੱਲ ਮੁੱਕ ਜਾਂਦੀ ਹੈ, ਜਿਹੜਾ ਜੋ ਸਾਡੀ ਲੀਡਰਸ਼ਿਪ ਦਾ ਹਾਲ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਵਰਸਟ ਸਫਰਰ ਹੈ। ਸਿੱਖ ਲੀਡਰਸ਼ਿਪ ਦਾ ਮੌਕਫ ਜਿਹੜਾ 1930 ਤੱਕ ਤਾਂ ਠੀਕ ਸੀ, ਜਦੋਂ ਉਹ ਯੂਨਾਈਟਿਡ ਇੰਡੀਆ ਹੀ ਚਾਹੁੰਦੇ ਸੀ ਕਿ ਭਾਈ ਡਿਵੀਜ਼ਨ ਨਾ ਹੋਏ, ਔਰ ਇਸ ਲਈ ਕਿਉਂਕਿ ਸਾਡੀ ਹਾਲਤ ਇਸ ਕਿਸਮ ਦੀ ਸੀ ਜਿੱਥੇ ਪੰਜਾਬ ਦੇ ਭਾਵੇਂ 29 ਜ਼ਿਲ੍ਹੇ ਸਨ, ਅਸੀਂ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਮੈਜੋਰਿਟੀ ਨਹੀਂ ਸੀ, ਇੱਕ ਥਾਂ ਪਾਪੂਲੇਸ਼ਨ ਇਕੱਠੀ ਨਹੀਂ। ਕੁੱਲ ਪੰਜਾਬ ਦੀ ਪਾਪੂਲੇਸ਼ਨ ਦਾ 13% ਦੇ ਕਰੀਬ ਸਿੱਖ ਆਬਾਦੀ ਸੀ। ਜਿਹੜੀਆਂ 7-8 ਸਿੱਖ ਸਟੇਟਾਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹਨਾਂ ਦਾ ਕੀ ਬਣਨਾ ਹੈ, ਸਟੇਟਾਂ ਦਾ ਕੀ ਬਣਨਾ ਹੈ, ਇਹ ਤਾਂ 47 ਤੋਂ ਬਾਅਦ ਤੱਕ ਪਤਾ ਵੀ ਨਹੀਂ ਸੀ, ਨਾ ਇੰਡੀਆ ਵਾਲਿਆਂ ਨੂੰ ਪਤਾ ਸੀ ਨਾ ਪਾਕਿਸਤਾਨ ਵਾਲਿਆਂ ਨੂੰ ਪਤਾ ਸੀ। ਸੋ ਉਹਨਾਂ ਹਾਲਾਤਾਂ 'ਚ ਪਰ ਜਦੋਂ 1940 ਤੱਕ ਪਹੁੰਚਦੇ ਹਾਂ ਹਾਲਾਤ ਬਦਲਣੇ ਸ਼ੁਰੂ ਹੋਏ। 23 ਮਾਰਚ 1940 ਨੂੰ ਪਾਕਿਸਤਾਨ ਜਿਹੜੀ ਲਾਹੌਰ ਡੈਕਲੇਰੇਸ਼ਨ ਹੈ ਇਹ ਹੋ ਜਾਂਦੀ ਹੈ। 46 ਤੱਕ ਪਹੁੰਚਦੇ ਹਾਂ, ਨਜ਼ਰ ਆ ਰਿਹਾ ਕਿ ਭਾਈ ਅੰਗਰੇਜ਼ ਸੈਕੰਡ ਵਰਲਡ ਵਾਰ ਮੁੱਕ ਗਿਆ, ਕਰਜ਼ਾਈ ਹੋ ਗਏ ਨੇ, ਉਹ ਹਿੰਟ ਵੀ ਤੁਹਾਨੂੰ ਥਰੋ ਕਰ ਰਹੇ ਨੇ। ਕੱਲ ਸਰ ਕਪੂਰ ਸਿੰਘ ਹੋਰਾਂ ਦੀ ਜ਼ਿੰਦਗੀ ਤੇ ਗੱਲ ਕਰਦੇ ਹਾਂ, ਅਸੀਂ ਗੱਲ ਕੀਤੀ ਸੀ ਕਿ 6 ਮੌਕੇ ਜਦੋਂ ਤੋਂ ਸਰ ਕ੍ਰਿਪਸ ਮਿਸ਼ਨ ਜਾਂ ਕੈਬਨਿਟ ਮਿਸ਼ਨ ਆਇਆ ਔਰ ਐਂਡ ਤੱਕ ਲਾਰਡ ਵਾਵਲ ਔਰ ਬਾਅਦ ਦੇ ਵਿੱਚ ਤਾਂ ਮਾਊਂਟ ਬੈਟਨ ਦਾ ਬਾਅਦ ਦੇ ਵਿੱਚ ਆਇਆ, ਇਹ ਸਾਰੇ ਦੇ ਚੱਲਦੇ ਆ ਜਿਹੜੇ ਉਹ ਸਿੱਖ ਲੀਡਰਸ਼ਿਪ ਦੇ ਕੋਲ ਸੀ। ਲੇਕਿਨ ਜਿਵੇਂ ਤੁਸੀਂ ਕਿਹਾ ਵੀ ਬੂਝੜ ਲੀਡਰਸ਼ਿਪ, ਉੱਲੂ ਬੂਝੜ, ਕਿਉਂਕਿ ਇੱਕ ਪਾਸੇ ਉਹ ਹੁੰਦਾ ਹੈ ਜਿਹੜਾ ਰਾਹਨੁਮਾ ਹੁੰਦਾ ਹੈ, ਜਿਸ ਨੂੰ ਅਸੀਂ ਰਾਹਬਰ ਕਹਿੰਦੇ ਹਾਂ, ਕਿ ਜਿਹੜਾ ਤੁਹਾਨੂੰ ਰਾਹ ਦੱਸਦਾ ਹੈ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਆਪਣੀ ਉਸ ਦੂਰਦਰਸ਼ਤਾ ਦੇ ਨਾਲ ਕਾਂਗਰਸ ਵਿਚਲਾ ਸੈਕੂਲਰਿਜ਼ਮ ਦਾ ਲਬਾਦਾ ਵੀ ਦੇਖ ਲਿਆ ਸੀ ਕਿ ਇਹਨਾਂ ਦੇ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ। ਉਹਨਾਂ ਨੇ ਦੇਖ ਲਿਆ ਸੀ ਕਿ ਭਾਈ ਕਿਸੇ ਵੀ ਹਾਲਾਂ ਉਹ ਕੋਈ ਬਹੁਤ ਵੱਡੇ ਉਸ ਕਿਸਮ ਦੇ ਕੋਈ ਜਨੂਨੀ ਜਿਹੜੇ ਨੇ ਉਹ ਧਰਮ ਦੇ ਪੈਰੋਕਾਰ ਨਹੀਂ ਸੀ, ਉਹ ਤਾਂ ਇੱਕ ਜੈਨੂਇਨਲੀ ਲਿਬਰਲ ਵੈਲਿਊਜ਼ ਵਾਲਾ ਬੰਦਾ ਸੀ, ਜਿਹਨੂੰ ਇੱਕ ਸਟੇਜ ਤੇ ਈਵਨ ਨਹਿਰੂ ਦੀ ਭੈਣ ਜਿਹੜੀ ਹੈ ਸਰੋਜਨੀ ਨਾਇਡੂ, ਉਹ
ਹਿੰਦੂ ਮੁਸਲਿਮ ਯੂਨਿਟੀ ਦਾ ਐਂਬੈਸਡਰ ਕਹਿੰਦੇ ਸੀ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਟਰੂਲੀ ਸੈਕੂਲਰ ਇਨਸਾਨ ਕਿਵੇਂ ਇਸ ਨਤੀਜੇ ਤੇ ਪਹੁੰਚ ਗਿਆ ਕਿ ਭਾਈ ਨਹੀਂ, ਇਹ ਬਿਨਾਂ ਪਾਕਿਸਤਾਨ ਤੋਂ ਗੱਲ ਨਹੀਂ ਬਣਨੀ। ਹੁਣ ਇਹੀ ਸਫ਼ਰ, ਕਿਉਂਕਿ ਉਸ ਤੋਂ ਪਹਿਲਾਂ ਇਹ ਸਫ਼ਰ ਅਲਾਮਾ ਇਕਬਾਲ ਨੇ ਤੈਅ ਕੀਤਾ ਸੀ। ਉਹੀ ਅਲਾਮਾ ਇਕਬਾਲ ਜਿਹੜਾ ਇਹ ਤਰਾਨਾ ਲਿਖਦਾ ਹੈ कि सारे जहां से अच्छा है हिंदुस्तान हमारा, हम बुलबुले हैं इसकी ये गुलिस्तान हमारा। हुण उही अलामा इकबाल जेड़ा वतन जेड़ा जिसनू कहंदे कि भाई हर जेड़ा मेरे वतन दा हर जरा ही जेड़ा वो देवता है, और रामचंद्र नू भी इमामे हिंद करके एड्रैस किया होया उन्होंने। तो की हालात ने, क्योंकि अलामा इकबाल तो 1930 च ही चढ़ाई कर जाते हैं कि ਜਦੋਂ ਉਹ ਇਹ ਕਹਿਣ ਤੇ ਮਜਬੂਰ ਹੁੰਦੇ ਨੇ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ, ਕਿ ਭਾਈ ਇਹ ਵਤਨ ਹੈ। ਹੁਣ ਇਹਨਾਂ ਹਾਲਾਤਾਂ 'ਚ ਜੇ 1930 ਤੱਕ ਪਹੁੰਚਦੇ ਆ ਅਲਾਮਾ ਇਕਬਾਲ, ਔਰ ਅਲਾਮਾ ਇਕਬਾਲ ਹੀ ਇਨਫੈਕਟ ਫਿਰ ਇੱਕ ਮੈਂਟਰ ਵੀ ਬਣ ਜਾਂਦੇ ਨੇ, ਇੰਟੈਲੈਕਚੁਅਲ ਮੈਂਟਰ ਮਿਸਟਰ ਜਿਨ੍ਹਾਂ ਦੇ, ਕਿ ਉਹ ਉਹਨਾਂ ਨੂੰ ਤਿਆਰ ਕਰਦੇ ਨੇ ਇਸ ਲਈ। ਹਾਲਾਂ 1994 ਤੱਕ ਪਹੁੰਚਦੇ ਆ, ਉਹ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਸੀ। ਲੇਕਿਨ ਮੈਨੂੰ ਬਹੁਤ ਵਾਰੀ ਗੱਲ ਹੈਰਾਨੀ ਦਿੰਦੀ ਆ, ਜਿਵੇਂ ਮੈਂ ਸਰ ਕਪੂਰ ਸਿੰਘ ਹੋਰਾਂ ਦੀ ਜਦੋਂ ਵੀ ਲਿਖਤਾਂ ਉਹਨਾਂ ਦੀਆਂ ਪੜ੍ਹਦਾ ਕਿ ਕਈ ਚੀਜ਼ਾਂ ਜਿਹੜਾ ਇਸ ਨੂੰ ਤੁਸੀਂ ਹਿਸਟੋਰੀਕਲ ਡਾਇਲੌਗ 'ਚ ਦੇਖ ਸਕਦੇ ਹੋ। ਔਰ ਇੱਕ ਖੁਦ ਸਰ ਸਾਹਿਬ ਨੇ ਆਪਣਾ ਐਨਕਾਊਂਟਰ ਮਿਸਟਰ ਜਿਨ੍ਹਾਂ ਦੇ ਨਾਲ ਲਿਖਿਆ, ਕਿਉਂਕਿ ਸਰ ਕਪੂਰ ਸਿੰਘ ਜਿਹੜੇ ਨੇ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ UK ਦੇ ਵਿੱਚ ਇੰਗਲੈਂਡ ਦੇ ਵਿੱਚ ਪੜ੍ਹਦੇ ਸੀ। ਉਹਨਾਂ ਜ਼ਮਾਨੇ 'ਚ ਹਵਾਈ ਜਹਾਜ਼ ਨਹੀਂ ਸੀ ਹੁੰਦੇ, ਸਮੁੰਦਰੀ ਜਹਾਜ਼ਾਂ ਦੇ ਨਾਲ ਹੀ ਸਫ਼ਰ ਹੁੰਦਾ ਸੀ। ਔਰ ਮਿਸਟਰ ਜਿਨ੍ਹਾਂ ਜਿਹੜੇ ਲਿੰਕਨ ਇਨ UK ਦੇ ਵਿੱਚ ਉੱਥੇ ਪੜ੍ਹੇ ਹੋਏ ਸੀ, 2-3 ਸਾਲ ਉਹਨਾਂ ਨੇ ਈਵਨ UK 'ਚ ਪ੍ਰੈਕਟਿਸ ਵੀ ਕੀਤੀ। ਸੋ ਉਹਨਾਂ ਦਾ ਆਉਣ ਜਾਣ ਸੀ। ਸੋ ਜਹਾਜ਼ ਦੇ ਉੱਤੇ ਤਾਂ ਸੈਂਕੜਿਆਂ ਮੁਸਾਫਰ ਹੁੰਦੇ ਨੇ, ਡੈਕ ਦੇ ਉੱਤੇ ਤੁਸੀਂ ਬੈਠੇ ਦੂਸਰੇ ਹੋਏ। ਔਰ ਉਹਨਾਂ ਨੇ ਵੀ, ਕਿਉਂਕਿ ਸਰ ਕਪੂਰ ਸਿੰਘ ਆਪਣੇ ਸਿੱਖੀ ਸਰੂਪ ਕਰਕੇ ਵਿਲੱਖਣ ਸਨ, ਔਰ ਜਿਹੜਾ ਇੱਕ ਡਾਇਲੌਗ ਸਾਚੀ ਸਾਖੀ 'ਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਜਦੋਂ ਜਿਨ੍ਹਾਂ ਦੇ ਨਾਲ ਨੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਆ ਮੁੰਡਿਆ, ਕਿਉਂਕਿ ਇਹ ਤਾਂ ਸਟੂਡੈਂਟ ਹੀ ਸੀ, ਉਹ ਤੈਨੂੰ ਪਾਣੀ ਤਾਣੀ ਪਿਆਵਾਂ, ਤੇ ਜਾ ਕੇ ਬੈਠ ਗਏ। ਔਰ ਜਿਹੜਾ ਸਵਾਲ ਉਹਨਾਂ ਨੇ ਜਿਨ੍ਹਾਂ ਨੇ ਕੀਤਾ, ਔਰ ਸਰ ਕਪੂਰ ਸਿੰਘ ਹੋਰਾਂ ਨੇ ਇਵੇਂ ਹੀ ਆਪਣੇ ਸਾਚੀ ਸਾਖੀ ਦੇ ਵਿੱਚ ਵੀ ਲਿਖਿਆ ਕਿ ਵੀ ਉਹਨਾਂ ਨੇ ਕਾਇਦੇ ਆਜ਼ਮ ਨੇ ਕਿਹਾ, ਕਿਉਂਕਿ ਉਹ ਅੰਗਰੇਜ਼ੀ 'ਚ ਹੀ, ਉਰਦੂ ਵੀ ਨਹੀਂ ਸੀ ਪ੍ਰੋਪਰਲੀ ਉਹ ਬੋਲ ਸਕਦੇ, ਤੇ ਪੰਜਾਬੀ ਜਾਂ ਦੂਜਾ ਬੇਸਿਕਲੀ ਭਾਵੇਂ ਉਹ ਗੁਜਰਾਤੀ ਸਨ, ਪਰ ਗੁਜਰਾਤੀ ਵੀ ਨਹੀਂ ਸੀ, ਅੰਗਰੇਜ਼ੀ ਉਹਨਾਂ ਦੀ ਮੇਨ ਸੀ ਔਰ ਉਹਦੇ ਤੇ ਪੂਰੀ ਕਮਾਂਡ ਸੀ। ਤੇ ਉਹਨਾਂ ਨੇ ਸਰ ਕਪੂਰ ਸਿੰਘ ਨੂੰ ਕਿਹਾ ਕਿ ਵੀ ਇਸਲਾਮ ਇਜ਼ ਹੋਲਡਿੰਗ ਦਾ ਰਾਈਟ ਹੈਂਡ ਆਫ ਦਾ ਸਿੱਖਿਜ਼ਮ, ਬਟ ਸਿੱਖਸ ਕੀਪ देयर फेस टुवर्ड्स द हिंदूज, व्हाट इज द रीजन? ਕਿ ਵੀ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ, ਮਤਲਬ ਸਿਧਾਂਤਕ, ਜਦੋਂ ਤੁਸੀਂ ਕਹਿੰਦੇ ਹੋ ਇੱਕ ਰੱਬ 'ਚ ਯਕੀਨ ਰੱਖਣਾ, ਬੁੱਤ ਪ੍ਰਸਤੀ ਨਹੀਂ ਹੈ, ਜ਼ਾਤ ਪਾਤ ਰਹਿਤ ਸਮਾਜ ਦੀ ਗੱਲ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਸਿਧਾਂਤ ਨੇ, ਪ੍ਰਿੰਸੀਪਲਸ ਨੇ ਸਿੱਖੀ ਔਰ ਇਸਲਾਮ ਦੇ, ਉਹ ਪੈਰਲਲ ਰਨ ਕਰਦੇ ਨੇ, ਸੱਜਾ ਹੱਥ ਫੜਿਆ ਹੈ, ਪਰ ਸਿੱਖ ਮੂੰਹ ਹਿੰਦੂਆਂ ਵੱਲ ਹੀ ਰੱਖਦੇ ਨੇ, ਮੁਸਲਮਾਨਾਂ ਵੱਲ ਪਿੱਠ ਕੀਤੀ ਹੋਈ ਹੈ। ਇਹ ਕੀ ਹੈ? ਤੇ ਸਰ ਕਪੂਰ ਸਿੰਘ ਨੇ ਜਿਹੜਾ ਜਵਾਬ ਦਿੱਤਾ, ਉਹਨਾਂ ਨੇ ਕਿਹਾ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਰੂਹਾਨੀ ਤੌਰ ਦਾ ਇਹ ਟ੍ਰੇਟ ਨਹੀਂ ਹੈ, ਇਹ ਇਤਿਹਾਸ ਨੇ ਇਸ ਕਿਸਮ ਦਾ ਬਣਾ ਦਿੱਤਾ। ਜ਼ਾਹਰ ਹੈ ਕਿ 18ਵੀਂ ਸਦੀ 'ਚ ਰੂਲਰ ਉਹ ਮੁਗਲ ਹੋਣ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ। ਇਸ ਲਈ ਜਿਹੜੀ ਹੈ ਸਪਿਰਿਚੁਅਲ ਟ੍ਰੇਟ ਨਹੀਂ ਹੈ, ਇਹ ਹਿਸਟਰੀ ਨੇ ਸਾਨੂੰ ਉਹਨਾਂ ਦੇ ਨਾਲ ਜੋੜਿਆ। ਔਰ ਇਹ ਸੁਣ ਕੇ ਜਿਹੜਾ ਸਰ ਸਾਹਿਬ ਨੇ ਕਿਹਾ ਵੀ ਮਿਸਟਰ ਜਿਨ੍ਹਾਂ ਨੇ ਅੱਗੋਂ ਕਿਹਾ, ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਤੂੰ ਬਹੁਤ ਗਹਿਰੀ ਗੱਲ ਕੀਤੀ ਹੈ, ਡੂੰਘੀ ਗੱਲ ਕੀਤੀ ਹੈ। ਹੁਣ ਅਸੀਂ ਜਦੋਂ ਇਸ ਲੈਵਲ ਤੇ ਦੇਖਦੇ ਹਾਂ, ਗੱਲ ਤਾਂ ਅਲਟੀਮੇਟਲੀ ਲੀਡਰਸ਼ਿਪ ਦੀ ਹੁੰਦੀ ਹੈ ਕਿ ਸਿੱਖ ਲੀਡਰਸ਼ਿਪ ਦੇ ਕੋਲ ਜਿਨ੍ਹਾਂ ਦਾ ਕੇਸ, ਹਾਲਾਂ ਮਿਸਟਰ ਜਿਨ੍ਹਾਂ ਨੇ ਤਾਂ ਆਪਣਾ ਕੇਸ ਆਊਟ ਆਫ ਦਾ ਬਲੂ ਬਿਲਟ ਕੀਤਾ, ਹਾਲਾਂ ਉਹਨਾਂ ਨੂੰ ਵੀ ਪਤਾ ਸੀ ਕਿ ਭਾਈ ਇਹ ਜਿਹੜੇ ਸਾਰੇ ਨੇ ਮੁਸਲਮਾਨ ਸਾਰੇ ਭਾਰਤ 'ਚ ਫੈਲੇ ਹੋਏ ਸੀ। ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਜੀ, 29 ਜ਼ਿਲ੍ਹਿਆਂ ਦੇ ਵਿੱਚ ਹੀ ਸਨ ਉਹ, ਤੇ ਮੁਸਲਮਾਨਾਂ ਦਾ ਹਾਲ ਤਾਂ ਉਹੀ ਹੈ, ਅੱਜ ਵੀ ਹੈ ਕਿ 20 ਕਰੋੜ ਇੱਧਰ ਹੈ, ਕਿਉਂਕਿ ਇਹ 20 ਕਰੋੜ ਉਹਨਾਂ 'ਚੋਂ ਹੀ ਨੇ ਜਿਹੜੇ ਅੱਜ ਦੇ ਉਹਨਾਂ ਸਿੱਖਾਂ ਵਾਂਗ ਜਿਹਨਾਂ ਨੂੰ ਲੱਗਦਾ ਸੀ ਕਿ ਜੀ ਨਹੀਂ
ਸੈਕੂਲਰ ਭਾਰਤ ਸਾਡੇ ਲਈ ਠੀਕ ਹੈ। ਔਰ ਇਹੀ ਗੱਲ ਜਿਵੇਂ ਅਸੀਂ ਅੱਜ ਆਪਣੇ ਭਰਾਵਾਂ ਭੈਣਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇੱਕ ਗੱਲ ਯਾਦ ਰੱਖੀਏ, ਅਸੀਂ ਜਿੰਨੀ ਮਰਜ਼ੀ ਸੌਫਟ ਪਾਵਰ ਡਿਵੈਲਪ ਕਰ ਲਈਏ, ਸਾਡੇ ਕੋਲ ਚੰਗੇ ਡਾਕਟਰ ਹੋਣ, ਇੰਜੀਨੀਅਰ ਹੋਣ, ਵਕੀਲ ਹੋਣ, ਤੁਸੀਂ ਹਿਊਮੈਨੀਟੇਰੀਅਨ ਸਰਵਿਸ ਕਰੋ, ਫਲੱਡਸ ਦੇ ਵਿੱਚ ਸਰਵ ਕਰੋ, ਮਨਮੋਹਨ ਸਿੰਘ ਵਾਂਗ ਪਹੁੰਚ ਕੇ ਤੁਸੀਂ ਜਿਹੜਾ ਉਹ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਕਰਜ਼ ਚੋਂ ਵੀ ਕੱਢੋ, ਪਰ ਇਹ ਤੁਹਾਡੀ ਲਿਆਕਤ ਦੇ ਨਾਲ, ਤੁਹਾਡਾ ਵਕਾਰ, ਤੁਹਾਡੀ ਹੋਂਦ, ਤੁਹਾਡਾ ਫਿਊਚਰ ਤੈਅ ਨਹੀਂ ਹੋਏਗਾ। ਤੈਅ ਹੋਏਗਾ ਤੇ ਰਾਜਸੀ ਸੱਤਾ ਦੇ ਨਾਲ, ਪੋਲੀਟੀਕਲ ਪਾਵਰ ਦੇ ਨਾਲ। ਜੇ ਪੋਲੀਟੀਕਲ ਪਾਵਰ ਨਹੀਂ ਹੋਏਗੀ ਤੇ ਹਾਲ ਜੋ ਹੁੰਦਾ ਹੈ, ਔਰ ਇਹ ਗੱਲ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਆਪਣੇ ਇੰਟਰਵਿਊ 'ਚ ਮੈਂ ਅੱਜ ਕਹੀ, ਮੈਂ ਕਿਹਾ ਵੀ ਸਰ ਕਪੂਰ ਸਿੰਘ 1970ਵਿਆਂ ਦੇ ਵਿੱਚ ਵੈਨਕੂਵਰ ਆਏ ਔਰ ਉਹਨਾਂ ਦੀ ਇੱਕ ਸਪੀਚ, ਉਦੋਂ ਅਜੇ ਜਿਹੜਾ ਉਹ ਸਾਕਾ ਅੰਮ੍ਰਿਤਸਰ ਨਹੀਂ ਹੋਇਆ, ਅਪ੍ਰੈਲ 78 ਨਹੀਂ ਹੋਇਆ, ਪਿੰਡਾਂ ਵਾਲੇ ਨਹੀਂ ਆਏ, ਧਰਮ ਯੁੱਧ ਮੋਰਚਾ ਨਹੀਂ ਹੋਇਆ, ਦਲ ਖਾਲਸਾ ਨਹੀਂ ਬਣਿਆ, ਇਹ 1973 ਜਾਂ 74 ਦੀ ਗੱਲ ਹੋਏਗੀ, ਜਿਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਜਿਹੜੇ ਨੇ ਉਹਨਾਂ ਨੇ ਇੱਕ ਪਬਲਿਕ ਜਲਸੇ ਗੈਦਰਿੰਗ ਨੂੰ ਜਿਹੜੀ ਹਾਲ ਦੇ ਵਿੱਚ ਸੀ ਐਡਰੈਸ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜਿਹੜੇ ਉਹਨਾਂ ਦੇ ਪ੍ਰੋਫਿਟਿਕ ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਪੇਸ਼ੀਨ ਗੋਈ ਸੀ, ਉਹਨਾਂ ਨੇ ਕਿਹਾ ਕਿ ਇਫ ਸਿੱਖਸ ਵਾਂਟ ਹੈਵ ਪੋਲੀਟੀਕਲ ਪਾਵਰ, your sons and their sons will be peons in the offices, drivers of Hindu-owned Mercedes cars, security guards in front of Hindu-owned hotels, or wayside robbers, nothing more than that. ਕਿ ਜੇ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਾ ਹੋਈ, ਨਾ ਆਈ, ਤੇ ਆ ਤੁਸੀਂ ਬੈਠੇ ਯਾਦ ਰੱਖਿਓ ਕਿ ਤੁਹਾਡੇ ਨਿਆਣੇ ਤੇ ਉਹਨਾਂ ਦੇ ਨਿਆਣੇ ਤੇ ਉਹਨਾਂ ਦੇ ਨਿਆਣੇ ਜਾਂ ਵੱਧ ਤੋਂ ਵੱਧ ਉੱਥੇ ਦਫ਼ਤਰਾਂ 'ਚ ਚਪੜਾਸੀ ਲੱਗ ਸਕਣਗੇ। ਹਿੰਦੂਆਂ ਦੀ ਮਲਕੀਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਜਾਂ ਲਟੇਰੇ ਹੋਣਗੇ। ਹੁਣ ਅੱਜ ਤੁਸੀਂ ਪੰਜਾਬ ਦੇ ਵਿੱਚ ਕ੍ਰਾਈਮ ਲੈਵਲ ਦੇਖੋ, ਡਰੱਗ ਲੈਵਲ ਦੇਖੋ, ਮਾਸ ਮਾਈਗ੍ਰੇਸ਼ਨ ਦੇਖੋ, ਤਬਾਹ ਹੁੰਦਾ ਪੰਜਾਬ ਦੇਖੋ, ਡੀ ਇੰਡਸਟਰੀਲਾਈਜ਼। ਇੱਕ ਹੁੰਦਾ ਇੰਡਸਟਰੀਲਾਈਜ਼ ਕਰਨਾ, ਇੱਕ ਜਿਹੜੀ ਇੰਡਸਟਰੀ ਕੋਈ ਅੰਗਰੇਜ਼ਾਂ ਦੇ ਜ਼ਮਾਨੇ ਜਾਂ ਮੁੱਢਲੇ ਪੀਰੀਅਡ 'ਚ ਆਈ, ਉਹਨੂੰ ਵੀ ਕਿਵੇਂ ਉਹਨਾਂ ਨੇ ਉੱਥੋਂ ਭਜਾਇਆ। ਇਹ ਪੋਲੀਟੀਕਲ ਪਾਵਰ ਦੀ ਗੱਲ ਹੈ। ਔਰ ਇਹ ਗੱਲ ਮਿਸਟਰ ਜਿਨ੍ਹਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਨੋ ਮੈਟਰ ਹੁਣ 20 ਕਰੋੜ ਉਧਰ ਨੇ, 24 ਕਰੋੜ ਉਧਰ ਨੇ, 44 ਕਰੋੜ ਵੀ ਹੁੰਦੇ ਤੇ 44 ਕਰੋੜ ਦਾ ਵੀ ਉਹੀ ਹਾਲ ਹੋਣਾ ਸੀ ਜਿਹੜਾ ਅੱਜ 20 ਕਰੋੜ ਮੁਸਲਮਾਨਾਂ ਦਾ ਹੋ ਰਿਹਾ। ਕਿਉਂਕਿ ਜਦੋਂ ਤੁਸੀਂ ਡੈਮੋਕ੍ਰੇਸੀ ਜਾਂ ਸੋ ਕਾਲਡ ਲੋਕਤੰਤਰ ਕਹਿੰਦੇ ਹੋ, ਉਹਦਾ ਮਤਲਬ ਤਾਂ ਇਹੀ ਹੈ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਨਾਲੋਂ ਜ਼ਿਆਦਾ ਬਹਾਦਰ ਨੇ। ਉਹਦਾ ਤਾਂ ਕਾਨਸੈਪਟ ਇਹੀ ਹੈ। ਸੋ ਇਹੀ ਗੱਲ ਜਿਨ੍ਹਾਂ ਨੇ ਜਦੋਂ ਇਹ ਦੇਖ ਲਈ ਕਿ ਵੀ ਇਹ ਤਾਂ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਮੈਜੋਰਿਟੀ ਵੋਟ ਦੇ ਨਾਲ ਜਿਹੜਾ ਉਹ ਕਨਸਟੀਟਿਊਸ਼ਨ ਬਣਾਉਣ ਦੀ ਗੱਲ ਕਰਦੇ ਨੇ, ਜਿਹੜੀ ਗਰੁੱਪ ਏ ਗਰੁੱਪਿੰਗ ਦੀ ਲਾਈਨ ਸੀ ਉਹਦੇ ਵੱਲ ਨਹੀਂ ਜਾਂਦੇ, ਤੇ ਉਹਨਾਂ ਨੇ ਜਿਹੜਾ ਇਹ ਮਨ ਬਣਾ ਲਿਆ ਇੱਕ ਸਟੇਜ ਤੱਕ ਉਹ ਸੀ ਕਿ ਵੀ ਕੁਛ ਨਾ ਕੁਛ ਐਸਾ ਸਾਂਝਾ ਰਹਿ ਜਾਏ, 2-3 ਚੀਜ਼ਾਂ ਸੈਂਟਰ ਦੇ ਕੋਲ ਹੋਣ, ਬਾਕੀ ਹੋਏ। ਸੋ ਉਹਨਾਂ ਨੇ ਆਪਣਾ ਮੁਲਕ ਬਣਾਇਆ। ਔਰ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਜਿਹੜੇ ਅੱਜ ਇੱਕ ਬੇਸ਼ੱਕ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਆ ਉੱਥੇ, ਜਾਂ ਪੋਲੀਟੀਕਲ ਹੈ, ਜਾਂ ਦੂਸਰੇ ਆਪਸ ਦੇ ਵਿੱਚ ਪਾਰਟੀਬਾਜ਼ੀ, ਖੈਬੜਬਾਜ਼ੀ, ਇਮਾਨਦਾਰ ਔਰ ਕਰਪਟ ਹੋਣ ਦੇ ਸਰਟੀਫਿਕੇਟ ਜਿਹੜੇ ਇੱਕ ਦੂਜੇ ਨੂੰ ਵੰਡਣ ਦੀ ਲਾਈਨ ਹੈ। ਅਸੀਂ ਸਮਝਦੇ ਹਾਂ ਵੀ ਸ਼ੁਕਰਗੁਜ਼ਾਰ ਹੋ। 20 ਕਰੋੜ ਮੁਸਲਮਾਨਾਂ ਦਾ ਹਸ਼ਰ ਭਾਰਤ 'ਚ ਦੇਖੋ, ਸਿੱਖਾਂ ਦਾ ਹਸ਼ਰ ਦੇਖ ਲਓ ਕੀ ਹੋ ਰਿਹਾ, ਇਹਦੇ ਬਾਵਜੂਦ ਕਿ ਅਸੀਂ ਇਹਨਾਂ ਲਈ ਕੀ ਨਹੀਂ ਕੀਤਾ। ਤੁਸੀਂ ਖੁਸ਼ਕਿਸਮਤ ਹੋ, ਤੁਹਾਡੇ ਕੋਲ ਮੁਲਕ ਹੈ, ਇਹਨੂੰ ਇੱਕ ਆਦਰਸ਼ ਮੁਲਕ ਦੇ ਤੌਰ ਤੇ ਚਲਾਓ। ਤੁਹਾਡਾ ਮਜ਼ਹਬ ਵੀ ਮਹਿਫੂਜ਼ ਹੈ, ਤੁਹਾਡੇ ਕੋਲ ਸਾਰੇ ਸਾਧਨ ਨੇ, ਔਰ ਆਜ਼ਾਦੀ ਔਰ ਗੁਲਾਮੀ ਦਾ ਫਰਕ ਕਿਸੇ ਹਿੰਦੁਸਤਾਨੀ ਮੁਸਲਮਾਨ ਨੂੰ ਪੁੱਛ ਲਓ, ਸਿੱਖ ਨੂੰ ਪੁੱਛ ਲਓ, ਔਰ ਅਸੀਂ ਤੁਹਾਡੀਆਂ ਖੁਸ਼ੀਆਂ 'ਚ ਸ਼ਰੀਕ ਹਾਂ। ਹਾਲਾਂ ਉਦੋਂ ਤੱਕ ਸਾਡਾ ਮੌਕਫ ਕਾਸ਼ ਇਹ ਨਾ ਹੁੰਦਾ ਜਿਵੇਂ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਵਰਤਿਆ ਕਾਂਗਰਸ ਨੇ ਕਿ ਭਾਈ ਅਸੀਂ ਪਾਕਿਸਤਾਨ ਬਣਨ ਨਹੀਂ ਦੇਣਾ। ਜਿਹੜੀ ਪੋਜੀਸ਼ਨ ਮਾਸਟਰ ਤਾਰਾ ਸਿੰਘ ਨੇ ਲਈ, ਜਿਹਦੀ ਬਦੌਲਤ ਖੂਨ ਖਰਾਬਾ ਔਰ ਉਹ ਸਾਰਾ ਜਿਹੜਾ ਪਾਰਟ ਵੀ ਉਹਦੇ ਨਾਲ ਜੁੜਦਾ ਹੈ ਜਾ ਕੇ। ਔਰ ਲੇਕਿਨ ਅਸੀਂ ਸਮਝਦੇ ਹਾਂ ਵੀ ਜਿੱਥੇ ਹਿਸਟਰੀ ਦੇ ਵਿੱਚ ਬਹੁਤ ਕੁਝ ਤਬਦੀਲ ਹੁੰਦਾ ਹੈ, ਉਹੀ ਬ੍ਰਿਟਨ ਔਰ ਫਰਾਂਸ, ਉਹੀ ਬ੍ਰਿਟਨ ਔਰ ਜਰਮਨ, ਉਹੀ ਮੁਲਕ ਜਿਨ੍ਹਾਂ ਨੇ ਵਰਲਡ ਵਾਰਸ ਇੱਕ ਦੂਜੇ ਦੇ ਖਿਲਾਫ ਲੜੇ, ਅੱਜ ਉਹ ਵੀ ਯੂਰਪੀਅਨ ਯੂਨੀਅਨ ਥੱਲੇ ਇਕੱਠੇ ਹੋ ਕੇ ਬੈਠੇ ਨੇ। ਸਾਡਾ ਤਾਂ ਅਸੀਂ ਤਾਂ ਸਦੀਆਂ ਤੋਂ ਜਿਹੜੀਆਂ ਸਾਂਝਾਂ
ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ ਔਰ ਨਬੀ ਖਾਨ, ਗਨੀ ਖਾਨ, ਇਹ ਸਾਰੀਆਂ ਬਹੁਤ ਕੁਛ ਜਿਹੜਾ ਇਹਨਾਂ 77-78 ਸਾਲਾਂ 'ਚ ਸਾਡੇ ਪੁਲਾਂ ਦੇ ਥੱਲਿਓਂ ਵੀ ਬਹੁਤ ਪਾਣੀ ਵਗ ਗਿਆ, ਉੱਤੋਂ ਦੇ ਵੀ ਵਗ ਗਿਆ, ਔਰ ਅਸੀਂ ਇੱਕ ਦੂਸਰੇ ਪ੍ਰਤੀ ਗੁੱਡਵਿਲ ਵੀ ਰੱਖਦੇ ਹਾਂ, ਔਰ ਪਾਕਿਸਤਾਨ ਦੇ ਵਿੱਚ ਇੱਕ ਗੁੱਡਵਿਲ ਹੈ, ਅਸੀਂ ਤੁਹਾਡੀ ਖੁਸ਼ੀ ਦੇ ਵਿੱਚ ਸ਼ਰੀਕ ਵੀ ਹੁੰਦੇ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ 15 ਅਗਸਤ ਜਿਹੜਾ ਕੱਲ੍ਹ ਹੈ ਸਾਡੇ ਲਈ ਇੱਕ ਗੁਲਾਮੀ 'ਚੋਂ ਦੂਸਰੀ ਗੁਲਾਮੀ ਦਾ ਦਿਨ। ਸਿੱਖਸ ਫਾਰ ਜਸਟਿਸ ਨੇ ਦੁਨੀਆ ਭਰ ਦੇ ਵਿੱਚ ਥਾਂ ਥਾਂ ਤੇ ਪ੍ਰੋਟੈਸਟ ਦੀ ਕਾਲ ਦਿੱਤੀ ਹੋਈ ਹੈ। ਇੱਕ ਜ਼ੋਰਦਾਰ ਪ੍ਰੋਟੈਸਟ ਕੱਲ੍ਹ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਇੰਡੀਅਨ ਐਮਬੈਸੀ ਦੇ ਬਾਹਰ ਹੋਣ ਜਾ ਰਿਹਾ ਹੈ, ਉਸ ਦੇ ਵਿੱਚ ਵੀ ਸ਼ਮੂਲੀਅਤ ਕਰੋ। ਹੋਰ ਵੀ ਜਿਨ੍ਹਾਂ ਥਾਵਾਂ ਦੇ ਉੱਤੇ ਸੈਨ ਫਰਾਂਸਿਸਕੋ ਜਾਂ ਟੋਰਾਂਟੋ, ਵੈਨਕੂਵਰ, ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ, ਆਸਟ੍ਰੇਲੀਆ 'ਚ ਵੀ ਮੈਲਬਰਨ ਜਾਂ ਸਿਡਨੀ ਜਾਂ ਦੂਸਰੀਆਂ ਥਾਵਾਂ ਤੇ, ਉਸ ਦੇ ਵਿੱਚ ਸ਼ਮੂਲੀਅਤ ਕਰੋ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੀ ਸਟਰਗਲ, ਔਰ ਜਦੋਂ ਇਸ ਨੂੰ ਕਾਲੇ ਦਿਨ ਦੇ ਤੌਰ ਤੇ ਵੀ ਮਨਾਉਣ ਦਾ ਜਿਹੜਾ ਇੱਕ ਪਾਰਟ ਰਿਹਾ, ਉਹ ਵੀ ਅੱਜ ਜਦੋਂ ਅਸੀਂ 40 ਸਾਲਾਂ ਤੋਂ ਹੁਣ ਸਾਡਾ ਸਫ਼ਰ ਇਹ ਨਹੀਂ ਹੈ ਕਿ ਭਾਈ ਅਸੀਂ ਹੁਣ ਸ਼ਿਕਾਇਤ ਦੇ ਉੱਤੇ ਹੀ ਰਹਿੰਦੇ ਹਾਂ। ਅਸੀਂ 40 ਵਰ੍ਹੇ ਪਹਿਲਾਂ ਜਦੋਂ ਕਿ ਭਾਰਤ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਦਿਆਂ ਸ਼੍ਰੀ ਅਕਾਲ ਤਖਤ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ, ਉਦੋਂ ਤੋਂ ਸਾਡੀ ਸਟਰਗਲ ਆਜ਼ਾਦ ਖਾਲਿਸਤਾਨ ਮੁਲਕ ਲਈ ਹੈ। ਔਰ ਅੱਜ ਜਦੋਂ ਮੈਂ ਆਪਣੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਆਜ਼ਾਦੀ ਦਿਨ ਦੀਆਂ ਮੁਬਾਰਕਾਂ ਭੇਜੀਆਂ WhatsApp ਦੇ ਉੱਤੇ ਜਾਂ ਟੈਕਸਟ ਮੈਸੇजेस ਰਾਹੀਂ, ਤੇ ਬਹੁਤਿਆਂ ਨੇ ਕਿਹਾ ਕਿ ਵੀ ਇਨਸ਼ਾਅੱਲਾ ਬਹੁਤ ਜਲਦੀ ਅਸੀਂ ਖਾਲਿਸਤਾਨ ਦੀ ਆਜ਼ਾਦੀ ਦਾ ਵੀ ਔਰ ਪਾਕਿਸਤਾਨ ਦੀ ਆਜ਼ਾਦੀ ਵੀ ਟੁਗੈਦਰ ਮਨਾਵਾਂਗੇ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਇਹਨਾਂ 12 ਵਰ੍ਹਿਆਂ 'ਚ TV 84 ਦੀ ਜਰਨੀ 'ਚ ਇੱਕ ਉਹ ਗੈਪ ਜਿਹੜਾ 47 ਦੇ ਦੁਖਾਂਤ ਨੇ, ਔਰ ਇਹ ਦੁਖਾਂਤ ਜਿਸ ਦੇ ਲਈ ਲਫ਼ਜ਼ ਉਜਾੜਾ ਹੈ, ਹੱਲੇ ਵੀ ਕਿਹਾ ਜਾਂਦਾ ਹੈ, ਰੌਲੇ ਵੀ ਕਿਹਾ ਜਾਂਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਜਾੜਾ ਹੀ ਸੀ। ਸਭ ਤੋਂ ਜ਼ਿਆਦਾ ਇਸ ਉਜਾੜੇ ਨੂੰ ਪੰਜਾਬੀਆਂ ਨੇ, ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਜਿਹੜੇ ਪੰਜਾਬ ਦੇ ਵਾਸੀ ਸੀ, ਉਹਨਾਂ ਨੇ ਜਿਹੜਾ ਹੰਡਾਇਆ। ਔਰ ਮੈਂ ਇੱਕ ਲੇਖ ਜਿਹੜਾ BBC 'ਚ ਡਾਕਟਰ MS ਰੰਧਾਵਾ, ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਸਵੈ ਜੀਵਨੀ ਆਪ ਬੀਤੀ ਉਹਨਾਂ ਨੇ ਲਿਖੀ। ਹੁਣ ਤਾਂ ਇਸ ਦੁਨੀਆ ਤੇ ਨਹੀਂ ਨੇ, ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਤਾਂ ਬਾਅਦ 'ਚ ਬਣੇ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਉਹ ਡਿਪਟੀ ਕਮਿਸ਼ਨਰ ਹੁੰਦੇ ਸਨ 47 ਦੇ ਵਿੱਚ, ਔਰ ਉਹਨਾਂ ਨੇ ਆਪ ਬੀਤੀ 'ਚ ਲਿਖਿਆ ਕਿ ਵੀ ਜਦੋਂ ਇਹ ਝੰਡਾ ਲਹਿਰਾਇਆ ਜਾ ਰਿਹਾ ਸੀ, ਨਹਿਰੂ ਨੇ ਲਹਿਰਾਇਆ, 5 ਲੱਖ ਲੋਕ ਸਾਹਮਣੇ ਸੀ, ਤੇ ਬੀਬੀ ਸ਼ਾਨੋ ਦੇਵੀ ਕਿ ਜਿਹੜੇ ਮੇਰੇ ਪਿੱਛੇ ਖੜੇ ਸੀ, ਉਹਨੇ ਅੱਖਾਂ 'ਚ ਅਥਰੂ ਭਰ ਕੇ ਕਿਹਾ ਇਹ ਕਿਹੋ ਜਿਹੀ ਸੈਲੀਬ੍ਰੇਸ਼ਨ ਹੈ, ਸਾਡਾ ਪੰਜਾਬ ਤਾਂ ਮੱਚ ਰਿਹਾ ਹੈ, ਉਜੜ ਰਿਹਾ, ਭਾਂਬੜ ਮੱਚ ਰਹੇ ਨੇ, ਇਹ ਕਿਹੜੀ ਸੈਲੀਬ੍ਰੇਸ਼ਨ ਹੈ। ਔਰ ਮੈਂ ਜਦੋਂ ਡੀਟੇਲ ਵੀ ਉਹਨਾਂ ਦੀ ਇਸ ਆਪ ਬੀਤੀ ਕਿਤਾਬ 'ਚੋਂ ਦੇਖੀ ਤੇ ਕੰਬਾ ਦੇਣ ਵਾਲੀ ਸੀ। ਜਦੋਂ ਮੈਂ ਤਾਂ ਰਫਲੀ ਹਮੇਸ਼ਾ ਕਹਿੰਦਾ ਕਿ 40% ਆਬਾਦੀ ਸਾਡੀ ਉਜੜੀ, ਔਰ ਇਹ ਸਾਰੇ ਦੇ ਵੇਰਵੇ ਤੋਂ ਨਜ਼ਰ ਆਉਂਦਾ ਵੀ ਦੋਨਾਂ ਪੰਜਾਬਾਂ 'ਚੋਂ, ਕਿਉਂਕਿ 47 ਦੇ ਵਿੱਚ ਜਦੋਂ ਇਹ ਉਜਾੜਾ ਪੈਂਦਾ, ਪੱਛਮੀ ਪੰਜਾਬ ਜਿਸ ਦੇ ਅੱਜ ਜਿਹੜੇ ਨੇ ਉਹ, ਕਿਉਂਕਿ 29 ਜ਼ਿਲ੍ਹੇ ਕੁੱਲ ਪੰਜਾਬ ਦੇ ਸਨ, 16 ਪਾਕਿਸਤਾਨ 'ਚ ਗਏ, 13 ਇੱਧਰ ਆਏ, ਉਹਨਾਂ 16 ਜ਼ਿਲ੍ਹਿਆਂ ਦੇ ਵਿੱਚ ਸਿੱਖਾਂ ਔਰ ਹਿੰਦੂਆਂ ਦੀ ਆਬਾਦੀ 43,53,477 ਸੀ। ਔਰ ਇੱਧਰਲੇ ਜਿਹੜੇ 13 ਜ਼ਿਲ੍ਹੇ ਜਿਨ੍ਹਾਂ 'ਚੋਂ ਮੁਸਲਮਾਨ ਉਜੜ ਕੇ ਗਏ, 47 ਦੇ ਵਿੱਚ ਈਸਟ ਪੰਜਾਬ 'ਚ ਆਬਾਦੀ 42,86,755 ਸੀ ਮੁਸਲਮਾਨਾਂ ਦੀ। ਸੋ ਲਗਭਗ ਉਜਾੜਾ ਦੋਵੇਂ ਪਾਸੇ, ਦੋਵੇਂ ਪੰਜਾਬਾਂ 'ਚ ਇੱਕੋ ਜਿਹਾ ਹੋਇਆ। 1.5 ਕਰੋੜ ਲੋਕ ਉਜੜੇ, 10 ਲੱਖ ਲੋਕ ਮਰੇ, 1 ਲੱਖ ਬੀਬੀਆਂ ਬੱਚੀਆਂ ਉਧਾੜੀਆਂ ਗਈਆਂ, ਦੂਸਰੀਆਂ ਹੋਈਆਂ। ਇਸ ਕਿਸਮ ਦਾ ਜਿਹੜਾ ਪਾਰਟ ਹੈ ਕਿ ਜਦੋਂ ਜਿਸ 'ਚੋਂ ਈਵਨ ਅੰਮ੍ਰਿਤਾ ਪ੍ਰੀਤਮ ਦੀ ਇਹ ਨਜ਼ਮ ਜਿਹੜੀ ਹੈ ਉਹ ਹਮੇਸ਼ਾ ਹੀ ਉਸ ਉਜਾੜੇ ਦੀ ਯਾਦ ਦਹਾਨੀ ਕਰਵਾਉਂਦੀ ਰਹਿੰਦੀ ਹੈ ਕਿ ਭਾਈ ਕਿਵੇਂ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਕਿਉਂਕਿ ਉਹ ਜਿਹੜਾ ਦੁਖਾਂਤ ਹੈ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ, ਉਹ ਦਰਦਮੰਦਾਂ ਦੇ ਦਰਦੀਆ ਤੱਕ ਉੱਠ ਆਪਣਾ ਪੰਜਾਬ, ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਚਨਾਬ, ਉਹ ਜਿਹੜੀ ਟ੍ਰੈਜਡੀ ਹੈ। ਔਰ ਉਸਤਾਦ ਦਾਮਨ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਲਾਈਨ ਸਾਡੇ ਦੋਵਾਂ ਪੰਜਾਬਾਂ ਦੇ ਉਹਨਾਂ ਦੁੱਖਾਂ ਨੂੰ ਵੀ ਬਿਆਨਦੀ ਹੈ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਸੋ ਅਸੀਂ ਜਿਹੜਾ ਇਸ ਉਜਾੜੇ ਬਾਰੇ ਕੀ ਕਹਿ ਸਕਦੇ ਹਾਂ, ਕਿਉਂਕਿ ਉਜਾੜਾ ਹੀ ਹੈ ਜਿਸ ਨੇ ਉਜਾੜ ਕੇ ਰੱਖ ਦਿੱਤਾ। ਔਰ ਅੱਜ ਵੀ ਇਹਨਾਂ 77-78 ਸਾਲਾਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋ ਕੇ, ਪਰ ਅਸੀਂ ਪੁਰ ਉਮੀਦ ਹਾਂ। ਸਾਨੂੰ ਲੜਨਾ ਭਿੜਨਾ, ਆਪਣੇ ਹੱਕਾਂ ਲਈ ਖਲੋਣਾ ਗੁਰੂ ਨੇ ਸਿਖਾਇਆ ਹੋਇਆ। ਬੇਸ਼ੱਕ 47 'ਚ ਵੀ ਇੱਕੋ ਲਹੂ ਦਾ ਦਰਿਆ ਪਾਰ ਕਰਨ ਵਾਂਗ ਸੀ, ਇਹਨਾਂ ਵਰਿਆਂ ਦੇ ਵਿੱਚ ਵੀ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚੋਂ ਅਸੀਂ ਗੁਜ਼ਰੇ ਹਾਂ, ਅੱਜ ਵੀ ਗੁਜ਼ਰ ਰਹੇ ਹਾਂ। ਹੁਣ ਤਾਂ ਭਾਰਤੀ ਹਕੂਮਤ ਦੇ ਗੰਦੇ ਹੱਥ, ਟਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ, ਉਹਨਾਂ ਦਾ ਸਾਡੀਆਂ ਬਰੂਹਾਂ ਦੇ ਉੱਤੇ ਇਹਨਾਂ ਮੁਲਕਾਂ 'ਚ ਵੀ ਆ ਕੇ ਖਲੋ ਗਿਆ। ਪਰ ਇਹ ਜਿਹੜੀ ਹੈ ਅਸੀਂ ਡਿਟਰਮਿੰਡ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦੀ ਹਕੀਕਤ ਵਿੱਚ ਬਦਲੇਗਾ। ਔਰ ਇਸ ਨੂੰ ਕੋਈ ਵੀ ਦੁਨੀਆ ਦੀ ਤਾਕਤ ਰੋਕ ਨਹੀਂ ਸਕੇਗੀ। ਇਹ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ। ਸਾਡਾ ਗੁਰੂਆਂ 'ਤੇ ਯਕੀਨ ਔਰ ਈਮਾਨ, ਜਿਸ ਗੁਰੂ ਨੇ ਸਾਨੂੰ ਪਾਤਸ਼ਾਹਤ ਬਖਸ਼ੀ ਹੋਈ ਹੈ, ਇਨਹੈਰੈਂਟ ਹੈ। ਜਿਵੇਂ ਸਰ ਕਪੂਰ ਸਿੰਘ ਕਹਿੰਦੇ ਸਨ ਕਿ ਤ੍ਰਿਕਾਲ ਦੇ ਤੌਰ ਦੇ ਉੱਤੇ ਖਾਲਸੇ ਦਾ ਰਾਜ ਦਾ ਹੱਕ ਹੈ ਜਿਹੜਾ ਅਕਾਲ ਪੁਰਖ ਨੇ ਦਿੱਤਾ ਹੋਇਆ। इन गरीब सिखन को देऊं पातशाही, ये याद करें हमारी गुरियाई। जी राज साहब थोड़ा बहुत शुक्रिया। सो थले ब्रेक और ब्रेक ते जान तो पहला से अपन दर्शकों ते श्रोतियां नु अपील ते बेनती कर दी है व्यूअर्स, जिस तरह कि तुसीं जानदे हो कि टीवी 84 हक सच इंसाफ की आवाज़ बुलंद कर रहा है। आवाज़ थोड़े प्यार सदका, थोड़े विश्वास सदका, थोड़े डोनेशन सदका ही हो सकती है। सो असीं चाहांगे कि तुसीं टीवी 84 दी चढ़दी कला लई वध तों वध डोनेट करो। डोनेट करने साडी वैबसाइट tv84.tv ते जाके पेपल दी वरतों करके वन टाइम डोनेट कर सकते हो, मंथली डोनेट भी कर सकते हो। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੋ ਵੀਅਰਸ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵੀਅਰਸ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA।
Viewers, welcome back on program. So viewers, दूसरे सेगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿਊਮਨ ਰਾਈਟਸ ਵਾਚ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਕੀਤੇ 173 ਭਾਸ਼ਣਾਂ ਵਿੱਚੋਂ 100 ਭਾਸ਼ਣਾਂ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿਊਮਨ ਰਾਈਟਸ ਵਾਚ ਦੁਨੀਆ ਦੀ ਇੱਕ ਪ੍ਰੋਮੀਨੈਂਟ ਇਨਸਾਨੀ ਹਕੂਕਾਂ ਦੀ ਜਥੇਬੰਦੀ ਹੈ ਹਿਊਮਨ ਰਾਈਟਸ ਦੀ ਜੀ। ਜਿਵੇਂ ਐਮਨੈਸਟੀ ਇੰਟਰਨੈਸ਼ਨਲ ਦਾ ਇੱਕ ਆਪਣਾ ਨਾਂ ਹੈ ਔਰ ਇੱਕ ਜ਼ਮਾਨੇ ਦੇ ਵਿੱਚ ਹਿਊਮਨ ਰਾਈਟਸ ਵਾਚ ਤੋਂ ਪਹਿਲਾਂ ਏਸ਼ੀਆ ਵਾਚ ਇਹਨਾਂ ਦੀ ਇੱਕ ਅੱਡ ਗਰੁੱਪ ਹੁੰਦਾ ਸੀ 90s ਦੇ ਵਿੱਚ। ਔਰ ਇਹਨਾਂ ਨੇ ਜਿਹੜਾ ਏਸ਼ੀਆ ਵਾਚ ਔਰ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਇਹਨਾਂ ਨੇ ਮਿਲ ਕੇ ਇੱਕ ਰਿਪੋਰਟ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਉਸ ਪੀਰੀਅਡ 'ਚ ਚੱਲ ਰਹੀ ਸੀ ਉਹਦੇ 'ਚ ਉਹਨਾਂ ਨੇ ਦਾ ਡੈਡ ਸਾਇਲੈਂਸ ਲੈਗੇਸੀ ਆਫ ਐਬਿਊਜ਼ਸ ਇਨ ਪੰਜਾਬ ਉਹਨਾਂ ਦੀ ਰਿਪੋਰਟ, ਜਿਹਦੇ ਤੇ ਬੇਸਡ ਦੁਨੀਆ ਦੇ ਵਿੱਚ ਸਾਨੂੰ ਵੀ ਲੌਬੀ ਦਾ ਮੌਕਾ ਮਿਲਿਆ। ਬਹੁਤ ਜ਼ਬਰਦਸਤ ਕੰਮ ਸੀ ਉਹਨਾਂ ਦਾ। ਇਹ ਉਹ ਪੀਰੀਅਡ ਸੀ ਕਿ ਭਾਰਤ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦੇ ਜਾਣ ਤੇ ਵੀ ਪਾਬੰਦੀ ਸੀ ਔਰ ਇਹ ਜਿਹਦੇ 'ਚ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਔਰ ਦੂਸਰਿਆਂ ਨੇ ਜਦੋਂ ਇਹ ਰਿਪੋਰਟ ਕੱਢੀ ਉਹਨਾਂ ਦੀ ਟ੍ਰਿਪ ਤਾਂ ਅਸੀਂ ਇੱਥੋਂ ਸਪਾਂਸਰ ਕੀਤੀ ਸੀ ਐਜ਼ ਏ ਟੂਰਿਸਟ। ਉਹਨਾਂ ਨੇ ਵੀਜ਼ੇ ਲਏ ਪੰਜਾਬ ਦੇ ਵਿੱਚ, ਅਸੀਂ ਜਿਹੜੇ ਸਾਡੇ ਕੰਟੈਕਟ ਸੀ ਉਹਨਾਂ ਦੇ ਨਾਲ ਉਹਨਾਂ ਦੇ ਸੰਪਰਕ ਕਰਵਾਏ ਔਰ ਉੱਥੋਂ ਉਹਨਾਂ ਨੇ ਸਟੋਰੀਜ਼ ਕੱਢ ਕੇ ਲਿਆਂਦੀਆਂ ਔਰ ਉਹ ਲੰਬਾ ਵਕਤ ਇੱਥੇ ਹਜ਼ਾਰਾਂ ਲੋਕਾਂ ਨੂੰ ਜਿਹੜੀ ਫਿਰ ਅਸਾਈਲਮ ਮਿਲੀ ਉਦੋਂ, ਕਿਉਂਕਿ ਹੋਰ ਰਿਪੋਰਟ ਹੈ ਹੀ ਨਹੀਂ ਸੀ ਕੋਈ ਵੀ। ਐਮਨੈਸਟੀ ਇੰਟਰਨੈਸ਼ਨਲ ਕਿਉਂਕਿ ਉਹਨੂੰ ਵੜਨ ਨਹੀਂ ਸੀ ਦਿੱਤਾ, ਬਾਹਰੋਂ ਹੀ ਅੰਦਾਜ਼ੇ ਨਾਲ ਕੱਢਦੇ ਸੀ, ਪਰ ਉਹ ਉਹਦਾ ਗਰਾਊਂਡ ਰਿਪੋਰਟਿੰਗ ਸੀ ਔਰ ਉਹਦੇ 'ਚ ਹੀ ਉਹਨਾਂ ਨੇ ਫਿਰ ਉਹ ਜਿਹੜੇ ਸਾਰੇ ਤੱਥ ਲਿਆਂਦੇ ਕਿ ਕਿਵੇਂ ਜਿਵੇਂ ਅੰਮ੍ਰਿਤਧਾਰੀਆਂ ਨੂੰ ਹੰਟ ਕੀਤਾ ਜਾ ਰਿਹਾ ਹੈ ਜਾਂ ਦੂਸਰਾ ਇਹ ਸਬੂਤਾਂ ਦੇ ਨਾਲ ਇਹ ਗੱਲ ਹੋਈ। ਹੁਣ ਹਿਊਮਨ ਰਾਈਟਸ ਵਾਚ ਨੇ ਜਿਹੜੀ ਮੋਦੀ ਦੇ ਬਾਰੇ ਅੱਜ ਸਟੇਟਮੈਂਟ ਜਾਰੀ ਕੀਤੀ ਹੈ, ਕਿਉਂਕਿ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇਹ ਫੈਕਟ ਚੈਕਿੰਗ ਕਰਦੀਆਂ ਨੇ। ਕੋਈ ਵੀ ਗੱਲ ਰਿਪੋਰਟ ਕਰਨ ਤੋਂ ਪਹਿਲਾਂ ਇਹਨਾਂ ਨੂੰ ਹੁੰਦਾ ਹੈ ਕਿ ਵੀ ਅਸੀਂ ਕਿਸੇ ਜਿਹੜਾ ਕੋਰਟ ਆਫ ਲਾਅ 'ਚ ਚੈਲੰਜ ਨਾ ਹੋਈਏ। ਜੇ ਕੋਈ ਵੀ ਫੈਕਟ ਗਲਤ ਆਏ ਤਾਂ ਉਹਨਾਂ ਦੀ ਕ੍ਰੈਡੀਬਿਲਿਟੀ ਹਰਟ ਹੁੰਦੀ ਹੈ। ਭਾਰਤ ਤਾਂ ਫਰਕ ਨਹੀਂ ਪੈਂਦਾ, ਜੱਜ ਵੀ ਝੂਠ ਬੋਲ ਰਹੇ ਨੇ, ਲੀਡਰ ਤਾਂ ਬੋਲਦੇ ਹੀ ਬੋਲਦੇ ਨੇ, ਡਾਕਟਰ ਵੀ ਝੂਠ ਉੱਥੇ ਹੈ ਹੀ ਝੂਠਿਆਂ ਦਾ ਜਿਹੜਾ ਉਹ ਵੈਬ ਆਫ ਲਾਈਜ਼ ਹੈ ਉਹਨਾਂ ਦਾ। ਪਰ ਇਹ ਘੱਟੋ ਘੱਟ ਹਰ ਗੱਲ ਨੂੰ, ਕਿਉਂਕਿ ਇਹੀ ਨਹੀਂ ਵੀ ਇਹਨਾਂ ਦਾ ਛਾਨਣਾ ਉੱਥੇ ਲੱਗਾ ਹੁੰਦਾ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਐਲਨ ਮਸਕ ਨੂੰ ਇੰਟਰਵਿਊ ਦਿੱਤਾ, ਆਡੀਓ ਇੰਟਰਵਿਊ ਹੀ ਸੀ ਔਰ ਉਹਦੇ 'ਚ ਜੋ ਵੀ ਉਹਨੇ ਚਾਰਜਿਸ ਲਾਏ ਜਾਂ ਆਪਣੀ ਵਡਿਆਈ ਦੇ ਵਿੱਚ ਉਹਨੇ ਜੋ ਵੀ ਆਪਣਾ ਮੌਕਫ ਦਿੱਤਾ, ਅਜੇ ਉਹ ਐਂਡ ਹੀ ਹੋਇਆ ਸੀ ਇੰਟਰਵਿਊ। ਕੁਝ ਘੰਟਿਆਂ ਬਾਅਦ ਫੈਕਟ ਚੈਕਰਸ ਨੇ ਕਿਹਾ ਕਿ ਵੀ 20 ਝੂਠ ਸੀਗੇ ਉਹਦੀ ਸਾਰੇ ਇੰਟਰਵਿਊ ਦੇ ਵਿੱਚ ਔਰ ਉਹਨੇ ਕਿਹਾ ਵੀ ਉਹਨੇ ਆਹ ਕਿਹਾ ਇੰਨੇ % ਹੈ, ਇਵੇਂ ਨਹੀਂ ਹੈ ਇੰਨੇ। ਸੋ ਇਹ ਜਦੋਂ ਅਸੀਂ ਇਹਨਾਂ ਜਥੇਬੰਦੀਆਂ ਦੀ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਨੇ ਉਹਨਾਂ ਦੀ ਰਿਪੋਰਟਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਕ੍ਰੈਡੀਬਲ ਹੁੰਦੀਆਂ। ਜਿਵੇਂ ਹਿੰਡਨਬਰਗ ਨੇ ਜੋ ਇਹਨਾਂ ਦਾ ਸੈਬੀ ਦਾ ਔਰ ਅਡਾਨੀ ਦਾ ਔਰ ਇਹਨਾਂ ਸਾਰਿਆਂ ਦਾ ਜੋ ਸ਼ੈਲ ਕੰਪਨੀਜ਼ ਔਰ ਕੀ ਕਰਦੇ ਨੇ ਭੇਤ ਖੋਲ੍ਹਿਆ। ਜੇ ਪਹਿਲਾਂ ਤਾਂ ਧਮਕੀ ਦੇਣਗੇ ਉੱਥੋਂ, ਜਿਵੇਂ ਅਡਾਨੀ ਨੇ ਦਿੱਤੀ, ਗਲਤ ਹੈ ਅਸੀਂ ਲੀਗਲ ਕਾਰਵਾਈ ਕਰਾਂਗੇ, ਕਦੇ ਪਰ ਇਹ ਡੇਅਰ ਨਹੀਂ ਕਰਦੇ ਕਿ ਵੀ ਕੋਰਟ ਦੇ ਸਾਹਮਣੇ ਜਾਂ ਅਮਰੀਕਨ ਕੋਰਟ ਜਾਂ ਇੰਟਰਨੈਸ਼ਨਲ ਕੋਰਟ 'ਚ ਆਉਣ, ਕਿਉਂਕਿ ਉਹਨਾਂ ਨੂੰ ਪਤਾ ਵੀ ਝੂਠ ਹੈ, ਫੜੇ ਜਾਣਗੇ। ਹੁਣ ਜਿਹੜੀ ਹਿਊਮਨ ਰਾਈਟ ਵਾਚ ਨੇ ਅੱਜ ਇਸ ਦੇ ਉੱਤੇ ਸਟੇਟਮੈਂਟ ਜਾਂ ਰਿਪੋਰਟ ਦਿੱਤੀ ਹੈ, ਉਹਦਾ ਹੈਡਲਾਈਨ ਹੀ ਇਹ ਹੈ, ਮੋਦੀ ਮੇਡ ਓਵਰ 100 Islamophobic remarks during India election campaign, says Human Rights Watch। ਔਰ ਉਹਨਾਂ ਨੇ ਮੋਦੀ ਦੀਆਂ 173 ਸਪੀਚਸ 173 ਭਾਸ਼ਣ ਜਿਹੜੇ ਉਹਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਦਿੱਤੇ ਨੇ ਉਹਨਾਂ ਦਾ ਐਨਾਲਿਸਿਸ ਕੀਤਾ ਔਰ ਉਹਨਾਂ ਨੇ ਕਿਹਾ ਵੀ 173 ਚੋਂ 100 ਤੋਂ ਜ਼ਿਆਦਾ ਸਪੀਚਸ ਦੇ ਵਿੱਚ ਉਹਨੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲਿਆ। ਹੁਣ ਜੇ ਕੋਈ ਜਿਹਦੇ ਕੋਲ ਕੋਈ ਸਰਕਾਰੀ ਪੋਜੀਸ਼ਨ ਨਹੀਂ ਹੈ ਉਹ ਕੋਈ ਕਹਿੰਦਾ ਹੈ ਤੇ ਉਹ ਤਾਂ ਕੋਈ ਕਾਨੂੰਨ ਨੂੰ ਵੀ ਕੋਈ ਜਵਾਬਦੇਹ ਨਹੀਂ ਹੈ। ਲੇਕਿਨ ਜਦੋਂ ਇੱਕ ਪ੍ਰਾਈਮ ਮਿਨਿਸਟਰ ਬਣਦਾ ਹੈ ਤੇ ਉਹ ਭਾਵੇਂ ਆਇਆ ਕਿਸੇ ਪਾਰਟੀ 'ਚੋਂ ਹੋਏ, ਜਦੋਂ ਪ੍ਰਾਈਮ ਮਿਨਿਸਟਰ ਬਣਦਾ ਹੈ ਤੇ ਉਹ ਸਾਰੇ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ। ਔਰ ਤੁਸੀਂ ਇਹ ਦੇਖੋਗੇ ਕਿ ਅਮਰੀਕਨ ਪ੍ਰੈਜ਼ੀਡੈਂਟ ਭਾਵੇਂ ਡੈਮੋਕ੍ਰੈਟ ਜਿੱਤੇ ਜਾਂ ਰਿਪਬਲਿਕਨ ਜਿੱਤੇ, ਉਸ ਤੋਂ ਬਾਅਦ ਪਹਿਲੀ ਸਪੀਚ ਉਹਨਾਂ ਦੀ ਹੁੰਦੀ ਹੈ ਕਿ ਭਾਈ ਨਾਓ ਆਈ ਐਮ ਰਿਪਰੈਜ਼ੈਂਟਿੰਗ। ਔਰ ਤੁਸੀਂ ਈਵਨ ਜੇ ਹੁਣ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਦੇਖਦੇ ਹਾਂ ਵੀ ਅਮਰੀਕਾ ਕਿਉਂ ਰਿਐਕਟ ਕਰ ਰਿਹਾ ਇੰਨਾ ਸਟਰੋਂਗਲੀ,
ਇੰਡੀਆ ਦੇ ਖਿਲਾਫ ਬਿਨਾਂ ਪਰਵਾਹ ਕੀਤੇ। ਕਿਉਂਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਤੁਸੀਂ ਉਹਨਾਂ ਦੀ ਸਟੇਟਮੈਂਟ, ਉਹਨਾਂ ਦਾ ਕਨਸਟੀਟਿਊਸ਼ਨ ਦੇਖੋਗੇ, ਵੀ ਦਾ ਪੀਪਲ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ। ਹੁਣ ਇਹ ਬੜਾ ਇੰਪੋਰਟੈਂਟ ਫਰੇਜ਼ ਹੈ ਕਿ ਜਦੋਂ ਇੱਕ ਦੇ ਉੱਤੇ ਹਮਲਾ ਹੋਇਆ ਇਹਦਾ ਮਤਲਬ ਵੀ ਸਾਰੇ ਨੇਸ਼ਨ ਦੇ ਉੱਤੇ ਹੋਇਆ, ਔਰ ਇਵੇਂ ਹੀ ਨੇਸ਼ਨ ਇਸ ਸਪਿਰਿਟ ਨੂੰ ਲੈਂਦੇ ਨੇ। ਇਸੇ ਤਰ੍ਹਾਂ ਜਦੋਂ ਜਿਹੜਾ ਪ੍ਰੈਜ਼ੀਡੈਂਟ ਇੱਥੇ ਬਣਦਾ, ਨੋ ਮੈਟਰ ਉਹਦਾ ਜਿਹੜਾ ਸਿਟੀਜ਼ਨ ਹੈ ਅਮਰੀਕਾ ਦਾ, ਉਹ ਜਾਪਾਨੀ ਮੂਲ ਦਾ ਹੈ, ਚੀਨੀ ਮੂਲ ਦਾ ਹੈ, ਗੋਰਾ ਹੈ, ਕਾਲਾ ਹੈ, ਪੀਲਾ, ਕੋਈ ਵੀ ਹੈ, ਉਹ ਕਿਤੇ ਵੀ ਫਸਿਆ ਹੋਏਗਾ, ਕਿਤੇ ਵੀ ਉਹਦੇ ਤੇ ਹਰਾਸਮੈਂਟ ਹੋਏਗੀ, ਸਟੇਟ ਉਹਦੇ ਹੱਕ 'ਚ ਖਲੋਂਦੀ ਹੈ, ਕਿਉਂਕਿ ਵੀ ਦਾ ਪੀਪਲ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ। ਪਰ ਇਹ ਕਿਹੋ ਜਿਹਾ ਮੁਲਕ ਹੈ ਤੇ ਕਿਹੋ ਜਿਹਾ ਲੋਕਤੰਤਰ ਹੈ ਵੀ ਉਹਨਾਂ ਦਾ ਪ੍ਰਧਾਨ ਮੰਤਰੀ 173 ਸਪੀਚਾਂ ਦੇ ਵਿੱਚ 100 ਤੋਂ ਜ਼ਿਆਦਾ ਆਪਣੇ ਭਾਸ਼ਣਾਂ ਦੇ ਵਿੱਚ 20 ਕਰੋੜ ਤੋਂ ਜ਼ਿਆਦਾ ਜਿਹੜੇ ਲੋਕ ਨੇ ਉੱਥੇ, ਜਿਹੜੀ ਦੁਨੀਆ ਦੇ ਵਿੱਚ ਤੀਸਰੀ ਵੱਡੀ ਮੁਸਲਿਮ ਪਾਪੂਲੇਸ਼ਨ ਹੈ ਇੰਡੋਨੇਸ਼ੀਆ ਪਾਕਿਸਤਾਨ ਤੋਂ ਬਾਅਦ, ਉਹਨਾਂ ਦੇ ਪਹਿਰਾਵੇ ਦਾ ਮਜ਼ਾਕ ਉਡਾਉਂਦਾ ਹੈ, ਉਹਨਾਂ ਨੂੰ ਘੁਸਪੈਠੀਏ ਦੱਸਦਾ ਹੈ, ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦਾ। ਕਾਂਗਰਸ ਦੇ ਬਹਾਨੇ ਜੀ, ਕਾਂਗਰਸ ਦੇ ਹੱਥ ਆ ਗਿਆ, ਇਹ ਭੈਣਾਂ ਦੇ ਮਾਵਾਂ ਦੇ ਤੁਹਾਡਾ ਸੋਨਾ ਸਾਰਾ ਘਰਾਂ 'ਚੋਂ ਕੱਢ ਲੈਣਗੇ, ਘੁਸਪੈਠੀਆਂ 'ਚ ਵੰਡ ਦੇਣਗੇ। ਇਹ ਐਜ਼ ਏ ਪ੍ਰਾਈਮ ਮਿਨਿਸਟਰ ਇਹਨਾਂ ਨੇ ਕਿਹਾ, ਹਿਊਮਨ ਰਾਈਟ ਵਾਚ ਨੇ, ਕਿ ਇੱਦਾਂ ਕਦੇ ਨਹੀਂ ਹੋਇਆ ਪਹਿਲਾਂ ਕਿ ਦੁਨੀਆ 'ਚ ਕਿਸੇ ਇਸ ਲੈਵਲ ਦੇ ਜਿਹੜਾ ਇਲੈਕਟਿਡ ਆਫੀਸ਼ੀਅਲ ਹੈ ਉਹਨੇ ਇੰਨੀ ਨਫ਼ਰਤ ਫੈਲਾਈ ਹੋਏ। ਔਰ ਇਸ ਦੇ ਵਿੱਚ ਉਹਨਾਂ ਨੇ ਬਿਲਕੁਲ ਸਬੂਤ ਵੀ ਦਿੱਤੇ ਨੇ ਕਿ ਵੀ ਹੇਟ ਸਪੀਚ। ਔਰ ਇਹ ਉਹਨਾਂ ਦੀ ਐਲੇਨ ਪੀਅਰਸਨ, ਇਹ ਏਸ਼ੀਆ ਡਾਇਰੈਕਟਰ ਹੈ ਹਿਊਮਨ ਰਾਈਟਸ ਵਾਚ ਦੀ, ਕਿਉਂਕਿ ਇਹ ਸਟੋਰੀ ਦਾ ਇੰਡੀਪੈਂਡੈਂਟ ਲੰਡਨ ਨੇ ਛਾਪੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਇਹਦਾ ਅੰਜਾਮ ਕੀ ਹੋਏਗਾ, ਔਰ ਇਸ ਕਿਸਮ ਦੀਆਂ ਸਪੀਚਿਸ ਦੀ ਬਦੌਲਤ ਮੁਸਲਮਾਨਾਂ ਦੀਆਂ ਲਿੰਚਿਸ ਹੋਈਆਂ, ਹਮਲੇ ਹੋਏ ਉਹਨਾਂ ਦੇ ਉੱਤੇ। ਔਰ ਉਹਨੇ ਕਿਹਾ ਵੀ 200 ਮਿਲੀਅਨ ਆਬਾਦੀ ਵਾਲੇ ਜਿਹੜੇ ਲੋਕ ਨੇ, ਥਰਡ ਲਾਰਜੈਸਟ ਪਾਪੂਲੇਸ਼ਨ ਦੁਨੀਆ 'ਚ ਮੁਸਲਮਾਨਾਂ ਦੀ ਹੈ, ਉਹਨਾਂ ਦੇ ਖਿਲਾਫ ਇਸ ਕਿਸਮ ਦੀ ਨਫ਼ਰਤ ਔਰ ਭੜਕਾਊ ਭਾਸ਼ਣ, ਬਿਲਕੁਲ ਝੂਠੇ ਪਾਰਟ। ਔਰ ਇਸੇ ਤਰ੍ਹਾਂ ਈਸਾਈਆਂ ਦੇ ਖਿਲਾਫ ਵੀ, ਦੂਸਰੀਆਂ ਮਾਈਨੋਰਟੀਜ਼ ਦੇ ਖਿਲਾਫ ਵੀ। ਹਾਲਾਂ ਸਿੱਖਾਂ ਦਾ ਇਹਦੇ 'ਚ ਮੈਂਸ਼ਨ ਨਹੀਂ ਹੈ, ਪਰ ਉਦੋਂ ਇਹ ਸੀ ਜਦੋਂ ਉਹਨੇ ਕਿਹਾ ਕਿ ਖੁਸਕੇ ਮਾਰਾ। ਇਹ ਜ਼ਾਹਰ ਹੈ ਕਿ ਉਹ ਲਾਹੌਰ 'ਚ ਹੋਏ ਪਰਮਜੀਤ ਸਿੰਘ ਪੰਜਵਾੜ ਦਾ ਮਰਡਰ ਜਾਂ ਹਰਦੀਪ ਸਿੰਘ ਨਿੱਜਰ ਦਾ ਉਹ ਪ੍ਰਾਈਡ ਲੈ ਰਿਹਾ ਸੀ। ਫਿਰ ਉਹਨਾਂ ਨੇ ਇਸ ਰਿਪੋਰਟ 'ਚ ਕਿਹਾ ਕਿ ਵੀ ਰੈਗੂਲਰਲੀ ਮੋਦੀ ਨੇ ਹਿੰਦੂਆਂ ਦੇ ਅੰਦਰ ਇਹ ਝੂਠੇ ਭਾਸ਼ਣਾਂ ਰਾਹੀਂ ਇਹ ਫੀਅਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਜੇ ਜਿਹੜੇ ਨੇ ਹਿੰਦੂ ਇਕੱਠੇ ਨਾ ਹੋਏ ਤਾਂ ਉਹਨਾਂ ਦੇ ਧਾਰਮਿਕ ਥਾਂ, ਉਹਨਾਂ ਦੀ ਦੌਲਤ, ਉਹਨਾਂ ਦੀ ਜ਼ਮੀਨ, ਉਹਨਾਂ ਦੀਆਂ ਔਰਤਾਂ ਲੜਕੀਆਂ ਦੀ ਜਿਹੜਾ ਮਹਿਫੂਜ਼ ਹੋਣਾ ਇਹ ਨਹੀਂ ਹੋਏਗਾ। ਇਹ ਮੁਸਲਮਾਨਾਂ ਤੋਂ ਉਹਨਾਂ ਨੂੰ ਖਤਰਾ ਹੈ। ਜੇ ਆਪੋਜੀਸ਼ਨ ਪਾਵਰ ਦੇ ਵਿੱਚ ਆਈ ਤੇ ਇਹ ਹੋਏਗਾ। ਫਿਰ ਉਹਨਾਂ ਨੇ ਮੋਦੀ ਦੀ ਮਈ 2024 ਦੀ ਜਿਹੜੀ ਸਪੀਚ ਉਹਨੇ ਕੀਤੀ, ਉਸ ਦੇ ਉੱਤੇ ਤਾਂ ਉਹਨਾਂ ਨੇ ਕਿਹਾ ਵੀ ਉਹਨੇ ਇਹ ਕਿਹਾ ਵੀ ਜੇ ਆਪੋਜੀਸ਼ਨ ਕਾਂਗਰਸ ਦੀ ਕਮਾਂਡ ਥੱਲੇ ਪਾਵਰ 'ਚ ਆਈ ਤੇ ਇਹ ਤੁਹਾਡਾ ਸਾਰੀ ਦੌਲਤ ਘਰਾਂ 'ਚੋਂ ਖੋਹ ਲੈਣਗੇ, ਤੁਹਾਡਾ ਸੋਨਾ ਖੋਹ ਲੈਣਗੇ, ਮੰਗਲ ਸੂਤਰ ਵੀ ਖੋਹ ਲੈਣਗੇ, ਔਰ ਮੁਸਲਮਾਨਾਂ ਦੇ ਵਿੱਚ ਇਹ ਸਾਰੇ ਨੂੰ ਵੰਡ ਦੇਣਗੇ। ਫਿਰ ਉਹਨਾਂ ਨੇ ਕਿਹਾ ਵੀ ਉਹਨੇ ਆਪਣੀਆਂ ਸਪੀਚਾਂ 'ਚ ਮੁਸਲਮਾਨਾਂ ਨੂੰ ਘੁਸਪੈਠੀਏ ਕਿਹਾ, ਇਹ ਵੀ ਕਿਹਾ ਵੀ ਇਹ ਜ਼ਿਆਦਾ ਨਿਆਣੇ ਜੰਮਣ ਵਾਲੇ ਨੇ ਬਾਕੀਆਂ ਨਾਲੋਂ, ਔਰ ਇਸ ਤਰ੍ਹਾਂ ਹਿੰਦੂ ਜਿਹੜੇ ਨੇ ਉਹ ਮਾਈਨੋਰਟੀਜ਼ ਹੋ ਜਾਣਗੇ ਆਉਣ ਵਾਲੇ ਪੀਰੀਅਡ 'ਚ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਟੇਕ ਸਟਾਕ ਆਫ the gold mothers and daughters India have and will distribute their wealth, ਮੈਂ ਆਲਰੇਡੀ ਮੈਂਸ਼ਨ ਕੀਤਾ ਹੈ। ਫਿਰ ਉਹਨਾਂ ਨੇ ਇਸ ਨੂੰ ਉਹਦੀ 14 ਮਈ ਦੀ ਸਪੀਚ ਨੂੰ ਕੋਟ ਕੀਤਾ ਹੈ ਜਿਹੜੀ ਉਹਨੇ ਝਾਰਖੰਡ ਦੇ ਵਿੱਚ ਕੀਤੀ, ਜਿੱਥੇ ਉਹਨੇ ਕਿਹਾ ਕਿ ਜੀ ਸਾਡੇ ਦੇਵਤਿਆਂ ਦੇ ਬੁੱਤ ਮੁਸਲਮਾਨਾਂ ਵੱਲੋਂ ਤੋੜੇ ਜਾ ਰਹੇ ਨੇ, ਔਰ ਇਹ ਜਿਹੜੇ ਘੁਸਪੈਠੀਏ ਨੇ ਇਹਨਾਂ ਨੇ ਸਾਡੀਆਂ ਮਾਵਾਂ ਧੀਆਂ ਦੀ ਸੁਰੱਖਿਆ ਨੂੰ ਵੀ ਖਤਰੇ 'ਚ ਪਾ ਦਿੱਤਾ ਹੈ। ਫਿਰ 7 ਮਈ ਦੀ ਸਪੀਚ ਦੇ ਵਿੱਚ ਉਹਨੇ ਅਗੇਨ ਕਿਹਾ ਕਿ ਇਹ ਜੇ ਕਾਂਗਰਸ ਦੇ ਕੋਲ ਆਇਆ, ਇਹ ਸਪੋਰਟਸ ਦੇ ਵਿੱਚ ਵੀ ਜਿਹੜਾ ਉਹ ਮੁਸਲਮਾਨਾਂ ਨੂੰ ਭਰ ਦੇਣਗੇ, ਜਿਵੇਂ ਕ੍ਰਿਕਟ, ਇੰਡੀਅਨ ਕ੍ਰਿਕਟ ਟੀਮ ਜਿਹੜੀ ਹੈ ਉਹ ਵੀ ਇਹ ਧਰਮ ਦੇ ਆਧਾਰ ਦੇ ਉੱਤੇ ਖੜੀ ਕਰਨਗੇ। ਸੋ ਇਹ ਹੇਟ ਸਪੀਚ ਦੇ ਹਵਾਲੇ ਦਿੰਦਿਆਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੇ ਦੁਨੀਆ ਦੇ ਪੋਲੀਟੀਸ਼ੀਅਨ ਨੇ ਕਈ ਵਾਰ ਮਾਈਨੋਰਟੀਜ਼ ਨੂੰ ਸਕੇਪਗੋਟ ਜਾਂ ਬਲੀ ਦੇ ਬੱਕਰੇ ਬਣਾਉਂਦੇ ਨੇ, ਪਰ ਮੋਦੀ ਨੇ ਸਾਰੇ ਝੂਠ ਦੇ ਔਰ ਨਫ਼ਰਤ ਦੀਆਂ ਜਿਹੜੀਆਂ ਹੱਦਾਂ ਨੇ ਉਹ ਟੱਪ ਦਿੱਤੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਇੱਥੇ ਮੋਦੀ ਆ ਕੇ ਅਮਰੀਕਾ 'ਚ ਜਦੋਂ ਉਹਨੂੰ ਸਵਾਲ ਪੁੱਛਿਆ ਜਾਂਦਾ, ਜਿਹੜਾ ਵਾਲ ਸਟਰੀਟ ਜਰਨਲ ਦੀ ਪੱਤਰਕਾਰ ਨੇ ਪੁੱਛਿਆ ਸੀ, ਕਹਿੰਦਾ ਇੱਥੇ ਤਾਂ ਆ ਕੇ ਉਹ ਕਹਿੰਦਾ ਕਿ ਇੰਡੀਆ ਜਿਹੜਾ ਉਹ ਮਦਰ ਆਫ ਡੈਮੋਕ੍ਰੇਸੀ ਹੈ, ਪਰ ਮਦਰ ਆਫ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਉਹਦੇ 'ਚ ਤਾਂ
ਕਿਸੇ ਨਾਲ ਵਿਤਕਰੇ ਦੀ ਕੋਈ ਥਾਂ ਨਹੀਂ ਹੁੰਦੀ, ਪਰ ਆਪਣੇ ਉਹ ਚੋਣ ਕੈਂਪੇਨ ਦੇ ਵਿੱਚ ਉਹ ਝੂਠੀਆਂ ਭੜਕਾਊ ਸਪੀਚਸ ਦੇ ਨਾਲ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪੈਦਾ ਕਰਦਾ ਹੈ। ਔਰ ਇਹ ਸਾਰੇ ਦਾ ਹੀ ਨਤੀਜਾ ਹੈ ਕਿ ਭਾਈ ਇਹ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਉਹਦੇ ਕਨਸੀਕੁਐਂਸਿਸ ਨੇ, ਔਰ ਕਨਸੀਕੁਐਂਸਿਸ ਇਹ ਨੇ ਕਿ ਮਾਈਨੋਰਟੀਜ਼ ਦੇ ਉੱਤੇ ਹਮਲੇ ਹੋਏ ਨੇ, ਲੋਕ ਮਾਰੇ ਗਏ ਨੇ, ਘਰਾਂ ਨੂੰ ਬੁਲਡੋਜ਼ ਕੀਤਾ ਗਿਆ। ਔਰ ਅਸੀਂ ਉਹਨਾਂ ਨੇ ਹਿਊਮਨ ਰਾਈਟ ਵਾਚ ਨੇ ਕਿਹਾ ਵੀ ਇੰਡੀਅਨ ਗਵਰਨਮੈਂਟ ਨੂੰ ਅਸੀਂ ਇਹ ਅਪੀਲ ਕਰਦੇ ਕਿ ਰਿਲੀਜੀਅਸ ਮਾਈਨੋਰਟੀਜ਼ ਨੂੰ, ਜਿਹਦੇ 'ਚ ਉਹਨਾਂ ਨੇ ਮੁਸਲਮਾਨਾਂ, ਈਸਾਈਆਂ, ਸਿੱਖਾਂ ਦਾ ਜ਼ਿਕਰ ਕੀਤਾ, ਪ੍ਰੋਟੈਕਟ ਕੀਤਾ ਜਾਏ। ਔਰ ਜਿਹੜੇ ਇਸ ਕਿਸਮ ਦੇ ਹੇਟ ਸਪੀਚ ਕਰਦੇ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਹਾਲਾਂਕਿ ਚਲੋ ਹਿਊਮਨ ਰਾਈਟ ਵਾਚ ਨੇ ਆਪਣਾ ਫਰਜ਼ ਅਦਾ ਕੀਤਾ, ਪਰ ਗੱਲ ਇਹ ਹੈ ਕਿ ਭਾਈ ਜਵਾਬਦੇਹ ਕਿਹਨੇ ਬਣਾਉਣਾ ਹੈ? ਉਹਨਾਂ ਦਾ ਸੁਪਰੀਮ ਕੋਰਟ, ਉਹਨਾਂ ਦਾ ਮੀਡੀਆ, ਉਹਨਾਂ ਦਾ ਸਾਰੇ ਹੀ ਤੰਤਰ ਜਿਹੜੇ ਨੇ ਉਹਨਾਂ ਨੂੰ ਇਹ ਹਿੰਦੂਤਵੀ ਰਨ ਕਰਦੇ ਨੇ। ਔਰ ਇੰਨੀਆਂ ਹੇਟ ਸਪੀਚਸ ਦੇ ਬਾਵਜੂਦ ਇੱਕ ਵਾਰ ਵੀ ਇਲੈਕਸ਼ਨ ਕਮਿਸ਼ਨ ਜਿਹੜਾ ਸੀ ਉਹਨੇ ਮੋਦੀ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਂ ਕੋਈ ਵਾਰਨਿੰਗ ਤੱਕ ਵੀ ਨਹੀਂ ਦਿੱਤੀ, ਕਿਉਂਕਿ ਅਲਟੀਮੇਟਲੀ ਪਾਵਰ ਜਿਹੜੀ ਹੈ ਉਹ ਤਾਂ ਨਾਗਪੁਰ 'ਚ ਹੈ। ਔਰ ਨਾਗਪੁਰ ਜਿਹੜਾ ਹਿੰਦੂਤਵਾ ਦਾ ਸੈਂਟਰ ਹੈ, ਇਹ ਉਹਨਾਂ ਦੀ ਨੀਤੀ ਹੈ, ਹਿੰਦੀ ਹਿੰਦੁਸਤਾਨ। ਔਰ ਉਹਨਾਂ ਨੇ ਮਾਈਨੋਰਟੀਜ਼ ਦੇ ਨਾਲ ਅਜੇ ਇਸ ਤੋਂ ਵੀ ਬਦਤਰ, ਜਿਸ ਨੂੰ ਡਾਕਟਰ ਸਟੈਨ ਗ੍ਰੇਮ ਜਿਨ੍ਹਾਂ ਨੇ ਜੈਨੋਸਾਈਡ ਦੀਆਂ 10 ਸਟੇਜਿਸ ਦਿੱਤੀਆਂ ਹੋਈਆਂ ਨੇ, ਜਿਹਨੂੰ UN ਨੇ ਅਪਰੂਵ ਕੀਤਾ ਹੋਇਆ, ਉਹਨਾਂ ਨੇ ਤਾਂ ਕਿਹਾ ਕਿ ਭਾਈ ਇਹ ਜਿਹੜਾ ਥ੍ਰੈਸ਼ਹੋਲਡ ਦੇ ਉੱਤੇ ਭਾਰਤ ਖੜਾ ਹੈ ਇੱਕ ਜੈਨੋਸਾਈਡ ਕਰਨ ਦੇ ਲਈ ਵੱਡੇ ਪੈਮਾਨੇ ਤੇ ਮੁਸਲਮਾਨਾਂ ਦੇ ਖਿਲਾਫ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ, ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। व्यूअर्स, वेलकम बैक टू प्रोग्राम। सो व्यूअर्स, गलबात करन जा रहे हैं कि भारत सरकार ने साबका विदेश सकत्तर विनय मोहन क्वातड़ा ਨੂੰ ਅਮਰੀਕਾ ਵਿੱਚ ਆਪਣਾ ਐਂਬੈਸਡਰ ਬਣਾ ਕੇ ਭੇਜਿਆ ਹੈ ਔਰ 6 ਫॉर ਜਸਟਿਸ ਵੱਲੋਂ ਅਮਰੀਕਨ ਸਟੇਟ ਡਿਪਾਰਟਮੈਂਟ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਐਂਬੈਸਡਰ ਵਿਨय मोहन क्वातड़ा ਨੇ ਅਮਰੀਕਾ ਵਿੱਚ
ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੋ ਇਸ ਤਰ੍ਹਾਂ ਉਸਨੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ। ਸੋ ਮੰਗ ਕੀਤੀ ਗਈ ਹੈ ਕਿ ਅਮਰੀਕਾ ਵੱਲੋਂ ਵਿਨਿਕ ਵਾਤੜਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਭਾਰਤ ਦਾ ਲੰਬਾ ਵਕਤ ਐਂਬੈਸਡਰ ਅਮਰੀਕਾ ਦੇ ਵਿੱਚ ਤਨਮਨਜੀਤ ਸੰਧੂ, ਜਿਸ ਨੇ ਕੋਈ ਕਸਰ ਨਹੀਂ ਛੱਡੀ, ਉਸ ਦੇ ਦੌਰ ਦੇ ਵਿੱਚ ਹੀ ਤਰਨਜੀਤ ਸਿੰਘ ਸੰਧੂ, ਜਿਸ ਦੇ ਦੌਰ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਅਮਰੀਕਾ ਦੀ ਧਰਤੀ ਤੇ ਅਟੈਂਪਟ ਹੋਇਆ, ਜਿਸ ਦੇ ਪੀਰੀਅਡ ਦੇ ਵਿੱਚ ਸਿੱਖਾਂ ਨੂੰ ਜਿਹੜੇ ਈਵਨ FBI ਨੇ ਘੱਟੋ ਘੱਟ 1 ਦਰਜਨ ਦੇ ਕਰੀਬ ਸਿੱਖ ਐਕਟਿਵਿਸਟ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਿਸ ਸੰਧੂ ਨੇ ਕੋਈ ਕਸਰ ਨਹੀਂ ਛੱਡੀ ਕਿ ਭਾਈ ਇੱਥੇ ਸਿੱਖਾਂ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਘੁਸਪੈਠ ਕਰਨ ਦੀ, ਗੁਰਦੁਆਰਾ ਕਮੇਟੀਆਂ ਤੱਕ ਪਹੁੰਚ ਕਰਕੇ ਉਹ ਯਕੀਨੀ ਬਣਾਉਂਦਾ ਸੀ ਕਿ ਉਸ ਨੂੰ ਜਿਹੜਾ ਸੱਦਿਆ ਜਾਏ। ਹਾਲਾਂਕਿ ਇੱਥੇ ਵੀ ਜਦੋਂ ਅਸੀਂ ਹਿਕਸਵਿਲ ਗੁਰਦੁਆਰੇ 'ਚ ਵੀ ਜਦੋਂ ਕਿ ਉਹਦੀ ਆਲਮੋਸਟ ਟਰਮ ਮੁੱਕਣ ਵਾਲੀ ਸੀ, ਉਹ ਆਇਆ। ਇਹ ਇੱਕ ਹਿੰਮਤ ਦੀ ਗੱਲ ਸੀ ਕਿ ਭਾਈ ਹਿੰਮਤ ਸਿੰਘ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਇਕੱਲਿਆਂ ਨਹੀਂ, ਬਾਅਦ ਦੇ ਵਿੱਚ 2-3 ਸਿੰਘਾਂ ਨੇ ਹੋਰ ਵੀ ਉਹਨਾਂ ਨੂੰ ਜੁਆਇਨ ਕੀਤਾ, ਪਰ ਉਹਨਾਂ ਨੇ ਉੱਥੋਂ ਉਹਨੂੰ ਭੱਜਣ ਤੋਂ ਮਜਬੂਰ ਕੀਤਾ। ਇਹ ਉਹਨੂੰ ਲਾਸਟ ਵੈਲਕਮ ਸੀ ਇੱਥੋਂ ਦੇ ਖਾਲਿਸਤਾਨੀ ਭਰਾਵਾਂ ਵੱਲੋਂ। ਫਿਰ ਕਿਸ ਹੱਦ ਤੱਕ ਉਹਨੇ ਸਰਵ ਕੀਤਾ, ਇੱਕ ਤੋਂ ਬਾਅਦ ਇੱਕ ਐਕਸਟੈਂਸ਼ਨ ਉਹਨੂੰ ਦਿੰਦੇ ਗਏ, ਕਿਉਂਕਿ ਉਹਨਾਂ ਨੂੰ ਇੱਕ ਪੱਗ ਵਾਲਾ ਇਸ ਕਿਸਮ ਦੇ ਰੋਲ ਵਾਲਾ ਚਾਹੀਦਾ ਸੀ ਜਿਹੜਾ ਕਿ ਅਮਰੀਕਾ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾ ਸਕੇ, ਵੱਧ ਤੋਂ ਵੱਧ ਘੁਸਪੈਠ ਕਰ ਸਕੇ। ਔਰ ਜਿਉਂ ਹੀ ਉਹ ਵਾਪਸ ਗਿਆ, ਉਹਨੂੰ ਇਨਾਮ ਦੇ ਤੌਰ ਦੇ ਉੱਤੇ ਜਿਹੜਾ BJP ਨੇ ਅੰਮ੍ਰਿਤਸਰ ਪਾਰਲੀਮਾਨੀ ਹਲਕੇ ਤੋਂ ਆਪਣਾ ਉਮੀਦਵਾਰ ਵੀ ਬਣਾਇਆ। ਔਰ ਬੇਸ਼ੱਕ BJP ਦੇ ਪੰਜਾਬ ਦੇ ਵਿੱਚ ਖਾਤਾ ਹੀ ਨਹੀਂ ਖੁੱਲ੍ਹਿਆ, ਲੇਕਿਨ ਅਸੀਂ ਵੀ ਔਰ ਬਾਕੀ ਜਿਹੜੇ ਕੰਸਰਨ ਸਿੱਖ ਸੀ, ਇਸ ਗੱਲ ਨੂੰ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹਾਰਿਆ ਵੀ ਬੜੀ ਬੁਰੀ ਤਰ੍ਹਾਂ, ਔਰ ਨੰਬਰ 3 ਤੇ ਗਿਆ, ਸ਼ਾਇਦ ਜ਼ਮਾਨਤ ਵੀ ਜ਼ਬਤ ਹੋਈ। ਉਦੋਂ ਦਾ ਉਹਦੀ ਆਵਾਜ਼ ਬੂਝ ਨਹੀਂ ਸੁਣੀ ਹੈ, ਲੇਕਿਨ ਮਤਲਬ ਉਹਨੇ ਆਪਣੇ ਦਾਦੇ ਦੀ ਬਿਸ਼ਨ ਸਿੰਘ ਸਮੁੰਦਰੀ ਦੀ ਵਿਰਾਸਤ ਨੂੰ ਵੀ, ਜਿਹੜਾ ਇੱਕ ਬਹੁਤ ਵੱਡਾ ਅਕਾਲੀ ਲੀਡਰ ਸੀ ਔਰ ਪੰਥ ਦੇ ਲਈ ਬਹੁਤ ਵੱਡੀ ਉਹਨਾਂ ਦੀ ਸੇਵਾ ਹੈ, ਉਹਨਾਂ ਦੇ ਨਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਾਂ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ, ਪਿਓ ਬਿਸ਼ਨ ਸਿੰਘ ਸਮੁੰਦਰੀ, ਉਹਦਾ ਨਾਂ ਵੀ ਵਰਤਿਆ, ਪਰ ਜ਼ਿਆਦਾ ਉਹ ਗੁਰੂ ਨਾਨਕ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਸੀ, ਪਰ ਤੇਜਾ ਸਿੰਘ ਸਮੁੰਦਰੀ। ਔਰ ਉੱਥੇ ਜਾ ਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਲਿਖਣ ਲੱਗ ਗਿਆ, ਜਿਹੜਾ ਇਹਨੂੰ ਪਹਿਲਾਂ ਕਦੇ ਨਹੀਂ ਸੀ। ਹੁਣ ਤੇਜਾ ਸਿੰਘ ਨੇ ਤਾਂ ਆਪਣੇ ਨਾਂ ਨਾਲ ਸੰਧੂ ਨਹੀਂ ਸੀ ਲਿਖਿਆ। ਸਮੁੰਦਰੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ, ਜਿੱਥੇ ਕਿ ਉਹ ਰਹਿੰਦੇ ਸੀ ਲਹਿੰਦੇ ਪੰਜਾਬ ਦੇ ਵਿੱਚ। ਲੇਕਿਨ ਸਾਰੇ ਹਰਬੇ ਵਰਤ ਕੇ ਅੰਮ੍ਰਿਤਸਰ ਵਾਲੇ ਵੀ ਸਿੱਖਾਂ ਨੇ ਚੰਗੀ ਤਰ੍ਹਾਂ ਪਛਾਣ ਲਿਆ ਕਿ ਬਈ ਇਹ ਤਾਂ ਮੋਦੀਆਂ ਦਾ ਦਲਾਲ ਹੈ। ਹੁਣ ਜਦੋਂ ਵੀ ਤੁਸੀਂ ਇੱਕ ਇਸ ਕਿਸਮ ਦੇ ਇਨਸਾਈਡਰ ਜਿਹਨੇ ਸਿੱਖਾਂ, ਕਿਉਂਕਿ ਸਭ ਤੋਂ ਵੱਡੀ ਥ੍ਰੈਟ ਉਹਨਾਂ ਦੇ ਲਈ ਇਸ ਵੇਲੇ ਡਾਇਸਪੋਰਾ ਸਿੱਖ ਨੇ, ਜਿਹੜੇ ਖਾਲਿਸਤਾਨ ਦੇ ਲਈ ਵਚਨਬੱਧਤਾ ਤੋਂ ਵੀ ਅੱਗੇ ਜਾ ਕੇ ਹੁਣ ਫਾਈਨਲ ਇਨ ਐਕਸ਼ਨ ਨੇ। ਔਰ ਜ਼ਾਹਰ ਹੈ ਕਿ ਉਹਦੀ ਥਾਂ ਤੇ ਫਿਰ ਉਹਨੂੰ ਹੀ ਲਿਆਉਣਗੇ ਜਿਹੜਾ ਉਹਦੇ ਵਰਗਾ ਹੀ ਖੜਪਾ ਸੱਪ ਹੋਏ, ਰਾਦਰ ਉਹਦੇ ਨਾਲੋਂ ਵੀ ਡੇਂਜਰਸ ਹੋਏ। ਔਰ ਇਹ ਉਹਨਾਂ ਨੇ ਜਿਹੜਾ ਵਿਨੇ ਮੋਹਨ ਕਵਾਤੜਾ ਕੱਢਿਆ, ਕਵਾਤੜੇ ਜਿਹੜੇ ਨੇ ਪੰਜਾਬੀ ਹਿੰਦੂ ਖੱਤਰੀ। ਔਰ ਕਿਉਂਕਿ ਮੈਂ ਪਹਿਲੇ ਸੈਗਮੈਂਟ 'ਚ ਅੰਮ੍ਰਿਤਾ ਪ੍ਰੀਤਮ ਦੀ ਗੱਲ ਕੀਤੀ ਹੈ, ਤੇ ਅੰਮ੍ਰਿਤਾ, ਉਹਦਾ ਨਾਮ ਅੰਮ੍ਰਿਤ ਕੌਰ ਸੀ, ਉਹਦੇ ਹਸਬੈਂਡ ਦਾ ਨਾਮ ਪ੍ਰੀਤਮ ਸਿੰਘ ਕਵਾਤੜਾ ਸੀ। ਔਰ ਇਹ ਕਵਾਤੜਾ ਫੈਮਿਲੀ, ਇਹਨਾਂ ਦਾ ਸੀਸਗੰਜ ਦਿੱਲੀ ਦੇ ਵਿੱਚ ਦੇ ਅੰਮ੍ਰਿਤਾ ਪ੍ਰੀਤਮ ਦੇ ਸਹੁਰਿਆਂ ਦਾ ਬਹੁਤ ਵੱਡਾ ਸਟੋਰ ਸੀ ਸੀਸਗੰਜ ਬਾਜ਼ਾਰ, ਚਾਂਦਨੀ ਚੌਂਕ ਬਾਜ਼ਾਰ ਦੇ ਵਿੱਚ। ਸੋ ਤਾਂ ਮੈਨੂੰ ਪਤਾ ਹੈ ਕਿ ਵੀ ਇਹ ਕਵਾਤੜੇ ਮਿਕਸ ਬਰੀਡ ਹੈ, ਹਿੰਦੂ ਵੀ ਨੇ ਸਿੱਖ ਵੀ ਨੇ। ਪਰ ਜਦੋਂ ਪੰਜਾਬੀ ਹਿੰਦੂ ਆ ਜਾਂਦਾ ਫਿਰ ਇਹ ਗੱਲ ਸਮਝਣ ਵਾਲੀ ਹੈ ਕਿ ਵੀ ਕਿਸ ਹਾਲਾਂ ਜਿਹੜੀ ਹਕੂਮਤ ਦੇ ਵਫਾਦਾਰ ਨੇ, ਉਹ ਜਿਵੇਂ ਸਿੱਖਾਂ ਲਈ ਤਾਂ ਜੋ ਨਫ਼ਰਤ ਹੈ ਹੀ ਹੈ, ਉਹ ਪੰਜਾਬੀ ਹਿੰਦੂਆਂ ਬਾਰੇ ਵੀ ਕੀ ਥਾਟ ਇਨ ਦਾ ਐਂਡ, ਇਹਨਾਂ ਦੇ ਨਾਲ ਕੀ ਵਰਤਾਰਾ ਹੋਏਗਾ, ਉਹ ਬਿਹਾਰੀ ਮੁਸਲਮਾਨਾਂ ਵਾਲਾ ਹੋਏਗਾ, ਜਿਹੜੇ ਨਾ ਬੰਗਾਲੀਆਂ ਦੇ ਬਣੇ ਨਾ ਬਿਹਾਰੀਆਂ ਦੇ ਬਣੇ, ਤੇ ਉਹ ਕਿਵੇਂ ਸਫਰ ਕਰਦੇ ਨੇ। ਕਿਉਂਕਿ ਜਿਵੇਂ ਮੈਂ MS ਰੰਧਾਵਾ ਦਾ ਜ਼ਿਕਰ ਕਰਦਾ ਵੀ ਕੀਤਾ ਕਿ ਉਹਨਾਂ ਨੇ ਮੇਰੀ ਹੱਡ ਬੀਤੀ ਆਪਣੀ ਸਵੈ ਜੀਵਨੀ ਵੀ ਜਿਹੜੀ ਹੈ ਲਿਖੀ ਹੈ, ਔਰ ਉਹਦੇ 'ਚ ਉਹਨਾਂ ਨੇ ਇੱਕ ਹਵਾਲਾ ਦਿੱਤਾ ਕਿ ਵੀ ਹੁਣ ਜਦੋਂ ਆਲਮੋਸਟ ਅਸੀਂ ਜ਼ਿਕਰ ਕੀਤਾ ਹੈ ਵੀ
42,80,755 ਸਿੱਖ ਤੇ ਹਿੰਦੂ ਉਜੜ ਕੇ ਆਏ ਔਰ ਉਹ ਦਿੱਲੀ ਦੇ ਕਮਿਸ਼ਨਰ ਸੀ ਉਸ ਵੇਲੇ। ਦਿੱਲੀ ਅੰਬਾਲਾ ਡਿਵੀਜ਼ਨ ਦੇ ਨਾਲ ਲੱਗਦਾ ਪੰਜਾਬ ਦਾ ਹੀ ਹਿੱਸਾ ਸੀ ਔਰ ਇਹੀ ਕਾਰਨ ਸੀ ਕਿ ਉਸ ਜ਼ਮਾਨੇ 'ਚ ਇਹ ਜਿਹੜਾ ਨਾਅਰਾ ਹੁਣ ਵੀ ਕਈ ਵਾਰ ਜਿਹੜਾ ਸਾਡੇ ਜਲਸਿਆਂ 'ਚ ਵੀ ਲਾਇਆ, ਜਿਹੜਾ ਪ੍ਰੋਟੈਸਟ ਵੀ ਲੱਗਦਾ ਹੈ, ਇਹ ਉਸ ਜ਼ਮਾਨੇ 'ਚ ਮੁਸਲਿਮ ਲੀਗ ਦਾ ਨਾਅਰਾ ਸੀ, ਧੋਤੀ ਟੋਪੀ ਜਮਨਾ ਪਾਰ। ਕਿਉਂਕਿ ਪਾਕਿਸਤਾਨ ਦੀ ਹੱਦ ਉਹ ਦਰਾ ਖੈਬਰ ਤੋਂ ਜਮਨਾ ਤੱਕ, ਕਿਉਂਕਿ ਪੰਜਾਬ ਸੂਬੇ ਦੇ ਤੌਰ ਤੇ ਐਜ਼ ਏ ਪ੍ਰੋਵਿੰਸ 55% ਆਬਾਦੀ ਮੁਸਲਮਾਨਾਂ ਦੀ ਸੀ। ਇਹ ਤਾਂ ਸਿੱਖਾਂ ਦੇ ਜ਼ੋਰ ਦੇਣ ਦੇ ਉੱਤੇ ਹੀ ਪੰਜਾਬ ਦੀ ਡਿਵੀਜ਼ਨ ਹੋਈ, ਇਸ ਲਈ ਬੰਗਾਲ ਦੀ ਡਿਵੀਜ਼ਨ ਵੀ ਹੋਈ। ਔਰ ਜਿਹੜਾ ਇੱਕ ਵਾਕਿਆ ਇਹਨਾਂ ਨੇ MS ਰੰਧਾਵਾ ਨੇ ਆਪਣੀ ਸਵੈ ਜੀਵਨੀ 'ਚ ਲਿਖਿਆ ਹੈ ਕਿ ਆਲਮੋਸਟ ਪੰਜਾਬੀ ਹਿੰਦੂਆਂ ਦਾ ਇੱਕ ਗਰੁੱਪ ਇਕੱਠੇ ਹੋ ਕੇ ਨਹਿਰੂ ਦੇ ਕੋਲ ਗਿਆ ਔਰ ਉਹਨੇ ਨਹਿਰੂ ਨੂੰ ਕਿਹਾ ਕਿ ਜੀ ਸਾਨੂੰ ਦਿੱਲੀ ਤੋਂ 7 ਕਿਲੋਮੀਟਰ ਦੂਰ ਜਿਹੜੀ ਹੈ ਉਹ 500 ਏਕੜ ਜ਼ਮੀਨ ਦੇ ਦਿਓ, ਜਿੱਥੇ ਅਸੀਂ ਇੱਕ ਹਿੰਦੂਆਂ ਦੀ ਬਸਤੀ ਜਿਹੜੇ ਅਸੀਂ ਉੱਥੋਂ ਆਏ ਹਾਂ ਉਹ ਵਸਾਉਣਾ ਚਾਹੁੰਦੇ ਹਾਂ। ਤੇ ਨਹਿਰੂ ਨੇ ਕਿਹਾ ਵੀ 7 ਕਿਲੋਮੀਟਰ ਦੂਰ ਨਹੀਂ, 700 ਕਿਲੋਮੀਟਰ ਦੂਰ। ਹੁਣ ਇਹ ਉਸ ਪੀਰੀਅਡ 'ਚ ਜਿਵੇਂ ਜੇ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਉਹਨਾਂ ਨੇ ਕਿਹਾ, ਤੇ ਜਿਹੜੇ ਪੰਜਾਬੀ ਹਿੰਦੂ ਆਏ ਜਾਂ ਦੂਜਾ ਨਹਿਰੂ ਤਾਂ ਔਰ ਇੱਕ ਸਟੇਜ, ਕਿਉਂਕਿ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਉਹ ਲਾਹੌਰ ਰਹਿ ਗਿਆ। ਔਰ ਈਵਨ ਇੱਕ ਸਟੇਜ ਤੇ ਜਿਹੜਾ ਉਸ ਵੇਲੇ ਦਾ ਪੰਜਾਬ ਦਾ ਚੀਫ ਮਿਨਿਸਟਰ ਸੀ ਭੀਮ ਸੈਨ ਸੱਚਰ, ਉਹਨੇ ਨਹਿਰੂ ਨੂੰ ਸੁਜੈਸਟ ਕੀਤਾ ਕਿ ਜੀ ਦਿੱਲੀ ਨੂੰ ਹੀ ਨਾ ਪੰਜਾਬ ਦੀ ਵੀ ਰਾਜਧਾਨੀ, ਤਾਂ ਉਹਨੇ ਕਿਹਾ ਵੀ ਇਹ ਮੂੰਹੋਂ ਦੁਬਾਰਾ ਨਾ ਕੱਢੀਏ ਲਫ਼ਜ਼। ਮਤਲਬ ਇਹ ਹੈ ਵੀ ਇੰਨੀ ਹੁਣ ਉਹ 7 ਕਿਲੋਮੀਟਰ ਦੂਰ 500 ਏਕੜ ਮੰਗਦੇ ਨੇ, ਉਹ ਕਹਿੰਦੇ ਤੁਹਾਨੂੰ 700 ਕਿਲੋ। ਇਹ MS ਰੰਧਾਵਾ ਲਿਖ ਰਿਹਾ, ਕੋਈ ਜਿਹੜਾ ਖਾਲਿਸਤਾਨੀ ਨਹੀਂ ਹੈ, ਜਿਹੜਾ ਈਵਨ ਸਿੱਖੀ ਸਰੂਪ 'ਚ ਵੀ ਨਹੀਂ ਸੀ, ਲੇਕਿਨ ਇੱਕ ਸੱਚ ਦਾ ਸੱਚ ਹੁੰਦਾ ਹੈ। ਔਰ ਮੈਂ ਇਹ ਹੁਣ ਵਿਨੇ ਮੋਹਨ ਕਵਾਤੜਾ ਜੀ ਜਿਹੜੇ ਨੇ, ਇਹ ਨਵੇਂ ਆਏ ਨੇ ਇੱਥੇ ਐਂਬੈਸਡਰ ਦੇ ਤੌਰ ਤੇ, ਉਹਨਾਂ ਨੇ ਆਪਣੇ ਕ੍ਰੀਡੈਂਸ਼ੀਅਲਸ ਅਜੇ ਦੇਣੇ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ, ਲੇਕਿਨ ਇਸ ਦਾ ਕੀ ਇਹ ਫੋਰਨ ਸੈਕਟਰੀ ਸੀ, ਉੱਥੇ ਪ੍ਰੈਸ ਕਾਨਫਰੰਸਿਸ ਕਰਦਾ ਸੀ। ਔਰ ਇਸ ਸਾਰੇ ਪੀਰੀਅਡ 'ਚ ਵੀ ਜਦੋਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਹੋਇਆ, ਇਹ ਉੱਥੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਬਾਗਚੀ ਜਿਹੜਾ ਹੁਣ ਜਿਸ ਨੂੰ ਜਨੀਵਾ ਦੇ ਵਿੱਚ ਐਂਬੈਸਡਰ ਬਣਾ ਕੇ ਭੇਜਿਆ ਹਿਊਮਨ ਰਾਈਟਸ ਦਾ, ਜਿਹੜੀ ਇਹ ਰਾਜਧਾਨੀ ਹੈ। ਔਰ ਇਹਨੂੰ ਵਿਨੇ ਮੋਹਨ ਕਵਾਤੜਾ ਨੂੰ, ਕਿਉਂਕਿ ਇਹ ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ, ਆਲਰੇਡੀ ਟ੍ਰਾਂਸਨੈਸ਼ਨਲ ਰਿਪਰੈਸ਼ਨ 'ਚ ਨੇ ਰੋਲ ਅਦਾ ਕੀਤਾ ਹੋਇਆ ਉਸ ਕ੍ਰਾਈਮ ਦੇ ਵਿੱਚ, ਔਰ ਠੀਕ ਨਬਜ਼ ਪਕੜਦੇ ਆ ਕਿਉਂਕਿ ਅਜੇ ਇਹਦੇ ਕ੍ਰੀਡੈਂਸ਼ੀਅਲਸ ਐਕਸੈਪਟ ਕੀਤੇ ਜਾਣੇ ਨੇ ਅਮਰੀਕਾ ਵੱਲੋਂ, ਉਹਨੇ ਬਾਈਡਨ ਨੂੰ ਦੇਣਾ ਹੁੰਦਾ ਔਰ ਬਿਜ਼ੀ ਚੱਲ ਰਿਹਾ ਕੰਮ। ਸਿੱਖਸ ਫਾਰ ਜਸਟਿਸ ਨੇ ਡਾਇਰੈਕਟਰ ਐਂਬੈਸਡਰ ਰੈਬੇਕਾ ਈ ਗੋਨਜ਼ਾਲਸ, ਜਿਹੜੀ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੈ ਉਹ ਐਂਬੈਸਡਰ ਦਾ ਰੁਤਬਾ ਰੱਖਦੀ ਹੈ, ਉਸ ਨੂੰ ਇੱਕ ਓਪਨ ਜਿਹੜੀ ਹੈ ਕੰਪਲੇਂਟ ਇਹਦੇ ਖਿਲਾਫ ਵਿਨੇ ਮੋਹਨ ਕਵਾਤੜਾ ਦੇ ਲਿਖੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਵਾਤੜ ਹੈ ਇਹ ਕੰਪਲੀਸੇਟ ਹੈ ਮਰਡਰ ਫॉर ਹਾਇਰ ਪਲਾਟ, ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ ਦੇ ਥੱਲੇ ਸਾਹਮਣੇ ਆਈ ਔਰ ਇਹਦੇ ਥੱਲੇ, ਔਰ ਇਹ ਬੜਾ ਫੈਕਟਸ ਦੇ ਨਾਲ ਲੈਸ ਚਿੱਠੀ ਹੈ। ਗੁਰਪਤਵੰਤ ਸਿੰਘ ਪੰਨੂ ਕੌਂਸਲਰ ਜਿਹੜੇ ਉਹਨਾਂ ਦਾ ਜਨਰਲ ਕੌਂਸਲ ਟੂ SFJ ਉਹਨਾਂ ਦਾ ਆਫੀਸ਼ੀਅਲ ਡੈਜ਼ਿਗਨੇਸ਼ਨ ਹੈ। ਔਰ ਉਹਨਾਂ ਨੇ ਐਂਬੈਸਡਰ ਰੈਬੇਕਾ ਈ ਗੋਨਜ਼ਾਲਸ ਡਾਇਰੈਕਟਰ ਆਫਿਸ ਆਫ ਫੋਰਨ ਮਿਸ਼ਨਸ US ਡਿਪਾਰਟਮੈਂਟ ਆਫ ਸਟੇਟ ਉਹਨੂੰ ਐਡਰੈਸ ਕਰਦਿਆਂ ਲਿਖੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਸਿੱਖ ਐਡਵੋਕੇਸੀ ਗਰੁੱਪ ਹੈ ਜਿਹੜੇ ਪੰਜਾਬ ਜਿਹੜਾ ਭਾਰਤ ਦੇ ਕਬਜ਼ੇ 'ਚ ਹੈ ਉਹਦੇ ਸਿੱਖਾਂ ਦੀ ਆਜ਼ਾਦੀ ਦੇ ਲਈ ਅਸੀਂ ਯਤਨਸ਼ੀਲ ਹੈ। ਅਸੀਂ ਇਹ ਤੁਹਾਨੂੰ ਲਿਖ ਰਹੇ ਹਾਂ ਕਿ ਜਿਹੜਾ ਹੁਣੇ ਹੀ ਇੰਡੀਆ ਨੇ ਆਪਣਾ ਅਪਾਇੰਟ ਕੀਤਾ ਐਂਬੈਸਡਰ ਅਮਰੀਕਾ ਦੇ ਵਿੱਚ ਵਿਨੇ ਮੋਹਨ ਕਵਾਤੜਾ, ਇਹ ਜਿਹੜਾ ਇਹ ਸਿਰਫ ਕੰਪਲੀਸਿਟੀ ਨਹੀਂ ਹੈਗਾ, ਲੇਕਿਨ ਇਹਨੇ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਦੇ ਥੱਲੇ ਸਿੱਖਾਂ ਤੇ ਹਮਲੇ ਕੈਨੇਡਾ ਅਮਰੀਕਾ 'ਚ ਹੋਏ ਜਾਂ ਹੋਣੇ ਨੇ ਜਾਂ ਹੋਣ ਜਾ ਰਹੇ ਸੀ, ਉਸ ਦਾ ਆਰਕੀਟੈਕਟ ਹੈ, ਯਾਨੀ ਇਹਨੇ ਮਾਸਟਰਮਾਈਂਡ ਕੀਤਾ ਹੋਇਆ ਇਹ ਅਮਰੀਕਾ ਕੈਨੇਡਾ UK ਆਸਟ੍ਰੇਲੀਆ ਦੇ ਵਿੱਚ, ਜਿਹੜੇ ਕਿ ਪੀਸਫੁਲੀ ਜਿਹੜੇ ਸਿੱਖ ਖਾਲਿਸਤਾਨ ਦੀ ਮੰਗ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਂਬੈਸਡਰ ਬਣਨ ਤੋਂ ਪਹਿਲਾਂ ਇਹ ਸੈਕਟਰੀ ਸੀ ਕਵਾਤੜਾ, ਸੈਕਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਈ 2022 ਤੋਂ ਜੁਲਾਈ 2024 ਤੱਕ। ਸੋ ਇਹ ਉਹੀ ਵਿੰਡੋ ਹੈ 2 ਸਾਲ ਦੇ ਪੀਰੀਅਡ ਦੀ ਜਦੋਂ ਕਿ ਪਾਕਿਸਤਾਨ ਹੋਏ ਜਾਂ ਬਾਹਰ ਹੋਏ ਸਿੱਖਾਂ ਦੇ ਉੱਤੇ ਇਹ ਜਿਹੜਾ ਟੈਰਰਿਜ਼ਮ ਟ੍ਰਾਂਸਨੈਸ਼ਨਲ ਇਹਨਾਂ ਨੇ ਕੀਤਾ। ਔਰ ਉਹਨਾਂ ਨੇ ਕਿਹਾ ਵੀ ਇਹ ਕਵਾਤੜਾ ਜਿਹੜਾ ਇਹ ਕੀ ਆਰਕੀਟੈਕਟ ਹੈ ਇਸ ਦਾ, ਔਰ ਇਹ ਨਿਊਯਾਰਕ ਬੇਸਡ ਹਿਊਮਨ ਰਾਈਟਸ ਲਾਇਰ ਐਡਵੋਕੇਟ
ਜਿਹੜੇ ਖਾਲਿਸਤਾਨ ਰੈਫਰੈਂਡਮ ਦੇ ਨੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਬਿਹਾਫ ਤੇ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਮਰਡਰ ਫॉर ਹਾਇਰ ਹੋਇਆ ਉਸ ਨੂੰ ਵੀ ਇਹਨਾਂ ਹੀ ਮਾਸਟਰਮਾਈਂਡ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਇਸ ਪਾਲਿਸੀ ਦਾ ਹੀ ਹਿੱਸਾ ਹੈ ਨਿਖਲ ਗੁਪਤਾ ਹੈ ਜਿਹੜਾ ਕਿ ਇਸ ਵੇਲੇ ਜਿਹਨੂੰ ਚੈੱਕ ਰਿਪਬਲਿਕ ਤੋਂ ਲਿਆਂਦਾ ਹੈ ਔਰ ਸਾਊਦਰਨ ਡਿਸਟ੍ਰਿਕਟ ਨਿਊਯਾਰਕ ਦੇ ਵਿੱਚ ਜਿਸ ਦੇ ਉੱਤੇ ਚਾਰਜ ਆਫ ਕੰਸਪੀਰੇਸੀ ਐਂਡ ਮਰਡਰ ਫॉर ਹਾਇਰ ਇਹ ਜਿਹੜੇ ਨੇ ਮੁਕੱਦਮੇ ਚੱਲ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਜੂਨ 2023 ਦੇ ਵਿੱਚ ਕੈਨੇਡੀਅਨ ਸਿਟੀਜ਼ਨ ਔਰ ਕੈਨੇਡਾ 'ਚ ਖਾਲਿਸਤਾਨ ਰੈਫਰੈਂਡਮ ਦੇ ਝੰਡਾ ਬਰਦਾਰ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਬਾਹਰ ਅਸੈਸੀਨੇਸ਼ਨ ਹੋਈ। ਇਹ ਵੀ ਅੰਡਰ ਦਾ ਪਾਲਿਸੀ ਆਫ ਵਾਇਲੈਂਟ ਟ੍ਰਾਂਸਨੈਸ਼ਨਲ ਰੈਪਰੇਸ਼ਨ ਜਿਸ ਨੂੰ ਮਿਸਟਰ ਕੁਆਤੜਾ ਨੇ ਸੈਕਟਰੀ ਐਕਸਟਰਨਲ ਅਫੇਅਰਸ ਦੇ ਨਾਤੇ ਮਾਸਟਰਮਾਈਂਡ ਕੀਤਾ ਔਰ ਇਸ ਦਾ ਤੋਂ ਉਹਨਾਂ ਨੇ ਕਲੀਅਰ ਕੀਤਾ ਕਿ ਭਾਈ ਇਹ ਬਿਲਕੁਲ ਅਮਰੀਕਾ ਨੇ ਇਸ ਦੇ ਉੱਤੇ ਬੜੀ ਕਲੀਅਰ ਅਨਇਕਵੀਵੋਕਲ ਸਟੈਂਸ ਲਿਆ ਕਿ ਭਾਈ ਇਹ ਜਿਹੜਾ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਜਿਹੜਾ ਪਾਰਟ ਹੈ ਅਨਐਕਸੈਪਟੇਬਲ ਹੈ। ਪਰ ਇਸ ਦੇ ਵਿੱਚ ਮਿਸਟਰ ਕੁਆਤੜਾ ਡਾਇਰੈਕਟਲੀ ਇਨਵੋਲਵਡ ਹੈ ਔਰ ਇਸ ਤੋਂ ਇਲਾਵਾ ਜਿਹੜੇ ਇਸ ਦੇ ਕ੍ਰਾਈਮ ਨੇ ਜਿਹੜੇ ਸਿੱਖ ਖਾਲਿਸਤਾਨ ਦੇ ਲਈ ਪੀਸਫੁਲੀ ਮੰਗ ਕਰ ਰਹੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਹਰਾਸ ਕੀਤਾ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ, ਇੰਟੀਮੀਡੇਸ਼ਨ ਹੋ ਰਹੀ ਹੈ ਔਰ ਜਿਹੜੇ ਨਾਨ ਸਟੇਟ ਐਕਟਰ ਜਾਂ ਉਹਨਾਂ ਦੇ ਹਾਇਰਡ ਹੁਡਲਮਸ ਨੇ ਉਹਨਾਂ ਦੇ ਰਾਹੀਂ ਜਿਹੜੀ ਕਿ ਕੁਆਤੜਾ ਦੀ ਬਣਾਈ ਹੋਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੀਤੀ ਦਾ ਹਿੱਸਾ ਹੈ ਕਿ ਵੀ ਇਹ ਜਿਹੜਾ ਸਿਰਫ ਇਸ ਨੇ ਖਾਲਿਸਤਾਨ ਬਾਰੇ ਜਿਹੜੇ ਅਮਰੀਕਨ ਸਿੱਖਾਂ ਦੀ ਆਜ਼ਾਦੀ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੇ ਹੱਕ 'ਤੇ ਛਾਪਾ ਨਹੀਂ ਮਾਰਿਆ ਹੋਇਆ ਪਰ ਇਹ ਜਿਹੜੇ ਵਾਇਲੈਂਟ ਕ੍ਰਾਈਮ ਸਿੱਖਾਂ ਦੇ ਖਿਲਾਫ ਬਾਹਰ ਹੋਏ ਨੇ US ਸਿਟੀਜ਼ਨਸ ਦੇ ਉੱਤੇ ਉਹਦੇ ਲਈ ਵੀ ਜ਼ਿੰਮੇਵਾਰ ਹੈ ਔਰ ਇਸ ਲਈ ਜਿਹੜਾ ਇਸ ਦੀ ਐਕ੍ਰੈਡੀਟੇਸ਼ਨ ਹੈ ਇਹ ਵਿਆਨਾ ਕਨਵੈਨਸ਼ਨ ਜਿਹੜੀ ਔਨ ਡਿਪਲੋਮੈਟਿਕ ਰਿਲੇਸ਼ਨਸ ਹੈ ਜਾਂ ਡੋਮੈਸਟਿਕ ਲਾਜ਼ ਨੇ ਜਾਂ ਪਾਲਿਸੀ ਹੈ ਉਹਦੇ ਖਿਲਾਫ ਹੈ ਇਹਨੂੰ ਇੱਥੇ ਐਂਬੈਸਡਰ ਲੱਗਣ ਦੇਣਾ। ਸੋ ਵਿਆਨਾ ਕਨਵੈਨਸ਼ਨ ਉਹਨਾਂ ਨੇ ਕੋਟ ਕੀਤਾ ਹੈ ਕਿ ਵਿਆਨਾ ਕਨਵੈਨਸ਼ਨ ਔਨ ਡਿਪਲੋਮੈਟਿਕ ਰਿਲੇਸ਼ਨ 1961 ਇਹ ਗਵਰਨਸ ਦਾ ਕੰਡਕਟ ਐਂਡ ਵਰਕਿੰਗ ਆਫ ਡਿਪਲੋਮੈਟਸ ਐਂਡ ਫੋਰਨ ਆਫੀਸ਼ੀਅਲਸ ਇਨ ਯੂਨਾਈਟਿਡ ਸਟੇਟਸ। ਉਹਨਾਂ ਦੇ ਆਰਟੀਕਲ 41.1 ਨੂੰ ਕੋਟ ਕੀਤਾ ਗਿਆ ਹੈ ਕਿ ਵਿਆਨਾ ਕਨਵੈਨਸ਼ਨ ਦੇ ਮੁਤਾਬਕ it is the duty of every diplomat to respect the laws and regulations of the receiving state. They also have a duty not to interfere in the internal affairs of the state. ਕਿ ਇਹ ਜਦੋਂ ਆਪਣਾ ਕੋਈ ਡਿਪਲੋਮੈਟ ਮੁਕਰਰ ਹੁੰਦਾ ਹੈ ਤੇ ਇਹ ਉਹ ਵਾਓ ਲੈਂਦਾ ਹੈ ਔਰ ਇਹਦੇ ਨਾਲ ਉਹ ਬਾਉਂਡ ਹੁੰਦਾ ਹੈ। ਪਰ ਉਹਨਾਂ ਨੇ ਕਿਹਾ ਵੀ ਕਿਉਂਕਿ ਆਲਰੇਡੀ ਐਂਬੈਸਡਰ ਕੁਆਤੜਾ ਦੀਆਂ ਜਿਹੜੀਆਂ ਅਮਰੀਕਨ ਸਿਟੀਜ਼ਨਸ ਦੀ ਲਾਈਫ ਔਰ ਲਿਬਰਟੀ ਨੂੰ ਥ੍ਰੈਟ ਕਰਨ ਵਾਲੀਆਂ ਅਮਰੀਕਨ ਸੋਇਲ ਦੇ ਉੱਤੇ ਨੀਤੀਆਂ ਨੇ ਇਹਨੇ ਆਲਰੇਡੀ ਅਮਰੀਕਨ ਸੋਵਰਨਟੀ ਦੀ ਵਾਇਓਲੇਸ਼ਨ ਕੀਤੀ ਹੋਈ ਹੈ। ਵਿਆਨਾ ਕਨਵੈਨਸ਼ਨ ਡਿਪਲੋਮੈਟਿਕ ਰਿਲੇਸ਼ਨਸ 1961 ਇਹਦੀ ਜਿਹੜੀ ਹੈ ਵਾਇਓਲੇਸ਼ਨ ਕੀਤੀ ਹੋਈ ਹੈ। ਇਸੇ ਤਰ੍ਹਾਂ ਆਰਟੀਕਲ 9 ਜਿਹੜਾ ਵਿਆਨਾ ਕਨਵੈਨਸ਼ਨ ਦਾ ਇਹ ਪ੍ਰੋਵਾਈਡ ਕਰਦਾ ਹੈ ਕਿ ਹੋਸਟ ਸਟੇਟ ਜਿਹੜੀ ਹੈ ਕਿਸੇ ਵੀ ਸਟੇਜ ਦੇ ਉੱਤੇ ਨੋਟੀਫਾਈ ਦਾ ਸੈਂਡਿੰਗ ਸਟੇਟ that the head of mission or any member of diplomatic staff of the mission is persona non grata ਕਿ ਵੀ ਇਹ ਵੀ ਇਹਦੇ 'ਚ ਪ੍ਰੋਵੀਜ਼ਨ ਹੈ ਆਰਟੀਕਲ 9 ਵਿਆਨਾ ਕਨਵੈਨਸ਼ਨ ਕਿ ਪਰਸੋਨਾ ਨਾਨ ਗ੍ਰੇਟਾ ਉਹ ਡਿਕਲੇਅਰ ਕਰ ਸਕਦੇ ਵੀ ਇਹਨੂੰ ਬਾਹਰ ਕੱਢੋ ਇਹ ਇੱਥੇ ਜਿਹੜਾ ਇਸ ਦੀ ਥਾਂ ਨਹੀਂ ਹੈ ਕਿਉਂਕਿ ਇਹਨੇ ਵਾਇਲੇਟ ਕੀਤੀ ਹੈ ਵਿਆਨਾ ਕਨਵੈਨਸ਼ਨ ਇਹ ਮੁਲਵਸ ਹੈ ਵਾਇਲੈਂਟ ਐਕਟੀਵਿਟੀ 'ਚ। ਫਿਰ ਉਹਨਾਂ ਨੇ ਕਿਹਾ ਵੀ ਅਰਜ ਯੂਰ ਆਫਿਸ ਟੂ ਟੇਕ ਨੋਟਿਸ ਆਫ ਕ੍ਰਿਮੀਨਲੀ ਕਲਪੇਬਲ ਐਕਟੀਵਿਟੀਜ਼ ਆਫ ਐਂਬੈਸਡਰ ਕੁਆਤੜਾ which violate America's sovereignty. So ਬਿਲਕੁਲ well timed ਇਹ ਕੰਪਲੇਨ ਹੈ ਔਰ ਅਸੀਂ ਇਸ ਦੀ ਮੁਕੰਮਲ ਹਮਾਇਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ।
ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਸਿੱਖਾਂ ਵੱਲੋਂ ਹਾਊਸ ਆਫ ਕਾਮਨਸ ਦੇ ਮੈਂਬਰ ਪਾਰਲੀਮੈਂਟਾਂ ਨੂੰ ਮਹੱਤਵ ਹੁੰਦਿਆਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਟ੍ਰਾਂਸਨੈਸ਼ਨਲ ਪ੍ਰੈਸ਼ਨ ਵਿੱਚ ਸ਼ਮੂਲੀਅਤ ਦੇ ਸਾਹਮਣੇ ਆਉਣ ਤੋਂ ਬਾਅਦ ਕਨਿਕਸ਼ਾ ਹਵਾਈ ਹਾਦਸੇ ਸੰਬੰਧੀ ਦੁਬਾਰਾ ਪੜਤਾਲ ਹੋਣੀ ਚਾਹੀਦੀ ਹੈ। ਕੈਨੇਡੀਅਨ ਸਿੱਖਾਂ ਦਾ ਖਿਆਲ ਹੈ ਕਿ ਇਹ ਕਾਰਵਾਈ ਵੀ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਹੀ ਕੀਤੀ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਵਕਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਵੇਂ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਇੱਕ ਪਟੀਸ਼ਨ ਲਾਂਚ ਕੀਤੀ ਔਰ ਉਹ ਖੁਦ ਦਸਤਖਤ ਕਰਵਾਉਂਦੇ ਮੈਂ ਟੋਰਾਂਟੋ ਵੀ ਔਰ ਸਰੀ 'ਚ ਵੀ ਉਹਨਾਂ ਨੂੰ ਦੇਖਿਆ ਔਰ ਅਪੀਲ ਵੀ ਉਹਨਾਂ ਨੇ ਕੀਤੀ। ਉਹ ਤਾਂ ਸੀ ਕਿ ਨਵੰਬਰ 1984 ਨੂੰ ਫੈਡਰਲ ਲੈਵਲ ਦੇ ਉੱਤੇ ਸਿੱਖ ਜੈਨੋਸਾਈਡ ਐਲਾਨਿਆ ਜਾਏ। ਬਹੁਤ ਵੈਲਕਮ ਮੂਵ ਸੀ। ਮੈਨੂੰ ਨਹੀਂ ਪਤਾ ਵੀ ਕਿੱਥੋਂ ਤੱਕ ਪਹੁੰਚਿਆ, ਪਰ ਇਹ ਉਹਨਾਂ ਦੀ ਪ੍ਰਾਪਤੀ ਹੋਏਗੀ ਜੇ ਇਸ ਪਾਰਲੀਮੈਂਟਰੀ ਟਰਮ ਦੇ ਖਤਮ ਹੋਣ ਤੋਂ ਪਹਿਲਾਂ, ਜਦੋਂ ਕਿ ਦੁਬਾਰਾ ਚੋਣਾਂ ਹੋਣੀਆਂ ਨੇ, ਜੇ ਕੈਨੇਡੀਅਨ ਪਾਰਲੀਮੈਂਟ ਇਸ ਨੂੰ ਪਾਸ ਕਰ ਦਿੰਦੀ ਹੈ ਤੇ ਫਿਰ ਭਾਰਤ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਕਾਊਂਟੇਬਲ, ਜਵਾਬਦੇਹ ਠਹਿਰਾਇਆ ਜਾਏਗਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ। ਜਿਹੜੀ ਖਬਰ ਮੇਰੇ ਸਾਹਮਣੇ ਹੈ, ਔਰ ਪਹਿਲਾਂ ਮੈਨੂੰ ਇਹ ਲੱਗਾ ਵੀ ਜਿਵੇਂ ਇਹ ਪੈਟੀਸ਼ਨ ਜਿਹੜੀ ਦੂਸਰੀ, ਕਿਉਂਕਿ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਕੁਝ ਉੱਥੇ ਕੀਤਾ ਹੈ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ, ਉਸ ਦਾ ਪਰਦਾਫਾਸ਼ ਜਿਹੜਾ ਜਸਟਿਨ ਟਰੂਡੋ ਨੇ ਕੀਤਾ, ਫਿਰ ਅਮਰੀਕਾ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ, ਫਿਰ ਕੈਨੇਡੀਅਨ ਏਜੰਸੀਆਂ ਦਾ ਇਹ ਵੀ ਆਇਆ ਕਿ ਗੁਰਪਤਵੰਤ ਦੇ ਉੱਤੇ ਦੂਸਰੀ ਵਾਰ ਵੀ ਅਟੈਕ ਹੋਣਾ ਸੀ ਕੈਨੇਡਾ 'ਚ, ਜਦੋਂ ਕਿ ਨਵੰਬਰ ਦੇ ਪਹਿਲੇ ਹਫਤੇ ਉਹਨਾਂ ਨੇ ਟੋਰਾਂਟੋ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਸੀ। ਔਰ ਈਵਨ ਇਸ ਪੀਰੀਅਡ ਦੇ ਦੌਰਾਨ ਹੀ ਕੈਨੇਡੀਅਨ ਏਜੰਸੀਆਂ ਵੱਲੋਂ ਮੀਡੀਆ ਨੂੰ ਵੀ ਇਹ ਦੱਸਿਆ ਗਿਆ ਕਿ ਈਵਨ ਰਿਪਦਮਨ ਸਿੰਘ ਮਲਕ, ਜਿਸ ਨੂੰ ਮੇਨ ਕਰੈਕਟਰ ਦੇ ਤੌਰ ਤੇ ਪਹਿਲਾਂ ਏਜੰਸੀਆਂ ਨੇ ਜਿਹੜਾ ਉਹ ਦੋਸ਼ੀ ਦੱਸਿਆ ਸੀ ਕਿ ਜਿਹੜਾ ਕਨਿਸ਼ਕਾ ਟ੍ਰੈਜਡੀ ਜੂਨ 1985 ਦੇ ਵਿੱਚ ਹੁੰਦੀ ਹੈ, ਜਿਸ ਦੇ ਵਿੱਚ ਬੇਗੁਨਾਹ ਜਿਹੜੇ ਨੇ 331 ਮੁਸਾਫਰ ਮਾਰੇ ਜਾਂਦੇ ਨੇ,
ਔਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਹੈ ਉਹ ਇੰਡੀਆ ਦਾ ਵੀਜ਼ਾ ਵੀ ਦੇ ਦਿੱਤਾ ਗਿਆ ਔਰ ਬਾਅਦ 'ਚ ਉਹਦਾ ਮਰਡਰ ਵੀ ਹੋਇਆ ਔਰ ਕੈਨੇਡੀਅਨ ਏਜੰਸੀਆਂ ਦਾ ਇਹ ਸੀ ਕਿ ਵੀ ਇਸ ਦੇ ਪਿੱਛੇ ਵੀ ਜਿਹੜਾ ਹੈ ਉਹ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ। ਸਾਡੀ ਕੰਸਿਸਟੈਂਟ ਪੋਜੀਸ਼ਨ ਇਸ ਸਾਰੇ ਪੀਰੀਅਡ ਦੇ ਵਿੱਚ ਰਹੀ ਹੈ ਕਿ ਜਿਹੜਾ ਕਨਿਸ਼ਕਾ ਕਾਂਡ ਹੈ ਇਹ ਭਾਰਤੀ ਏਜੰਸੀਆਂ ਨੇ ਮਾਸਟਰਮਾਈਂਡ ਕੀਤਾ ਹੈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਸਿੱਖਾਂ ਦੇ ਲਈ ਹਮਦਰਦੀ ਗਲੋਬਲੀ ਸੀ ਉਹਨੂੰ ਸਾਬੋਤਾਜ ਕਰਨ ਦੇ ਲਈ ਔਰ ਕਾਫੀ ਉਹ ਸਫਲ ਵੀ ਹੋਏ। ਆਲਮੋਸਟ ਇੱਕ ਸਿੰਗਲ ਇਸ ਐਕਸ਼ਨ ਦੇ ਨਾਲ ਸਾਰੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤੀ ਗਈ ਔਰ ਬੇਸ਼ੱਕ ਐਕਵਿਟ ਕਰ ਦਿੱਤਾ ਜਿਹੜੇ ਉਹਨਾਂ ਨੇ ਦੋਸ਼ੀ ਬਣਾਏ ਸੀ ਜਾਂ, ਲੇਕਿਨ ਆਲਰੇਡੀ ਉਹ ਟਰਾਇਲ ਜਾਂ ਦੂਜਾ ਤੁਸੀਂ ਅੱਜ ਵੀ ਗੂਗਲ ਕਰਦੇ ਹੋ ਜਾਂ ਦੂਜਾ ਉਹ ਸਿੱਖਾਂ ਦੇ ਖਾਤੇ 'ਚ ਹੀ ਪਾਇਆ ਜਾਂਦਾ ਹੈ। ਇਸ ਲੈਵਲ ਦੇ ਉੱਤੇ ਈਵਨ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਨੂੰ ਵੀ ਇੰਡੀਅਨ ਏਜੰਸੀਆਂ ਨੇ ਮੈਨੀਪੂਲੇਟ ਕੀਤਾ ਔਰ ਜਦੋਂ ਹੁਣ ਕੈਨੇਡਾ ਖੁੱਲ੍ਹ ਕੇ ਇਹ ਐਡਮਿਟ ਕਰਨ ਲੱਗ ਗਿਆ ਔਰ ਸ਼ਾਇਦ ਪਤਾ ਉਦੋਂ ਵੀ ਉਹਨਾਂ ਨੂੰ ਲੱਗ ਗਿਆ ਸੀ ਕਿ ਕੈਨੇਡਾ ਦੀ RCMP ਨੂੰ ਕਿਵੇਂ ਡਿਊਪ ਕੀਤਾ ਇੰਡੀਅਨ ਏਜੰਸੀਆਂ ਨੇ। ਇਹੀ ਹੈ ਵੀ ਉਹਨਾਂ ਨੇ ਕੁਝ ਆਡੀਓ ਟੇਪਸ ਵੀ ਉਸ ਕੇਸ ਦੀਆਂ ਡਿਸਟਰੋਏ ਕੀਤੀਆਂ। ਪਰ ਜਦੋਂ ਇਹ ਸਾਹਮਣੇ ਆਇਆ ਤਾਂ ਸਾਨੂੰ ਸੀ ਕਿ ਵੀ ਹੁਣ ਇਹ ਵਕਤ ਹੈ ਕਿ ਇਹ ਕਨਿਸ਼ਕਾ ਕਾਂਡ ਦੀ ਵੀ ਓਪਨ ਇਨਕੁਆਇਰੀ ਖੋਲ੍ਹੀ ਜਾਏ ਔਰ ਇਹ ਸਾਹਮਣੇ ਆਏਗਾ ਕਿ ਭਾਈ ਇਹ ਭਾਰਤੀ ਖੁਫੀਆ ਏਜੰਸੀਆਂ ਦਾ ਹੀ ਇਸ ਦੇ ਵਿੱਚ ਹੱਥ ਹੈ। ਹੁਣ ਇੱਕ ਪਾਸੇ ਮੇਰੇ ਸਾਹਮਣੇ ਉਹ ਪੈਟੀਸ਼ਨ ਪਈ ਹੈ ਜਿਸ 'ਚ ਬੇਸ਼ੱਕ ਉਸ ਦੀ ਬੈਕ ਸਾਈਡ ਦੇ ਉੱਤੇ ਸੁਖ ਧਾਲੀਵਾਲ, ਸਰੀ ਨਿਊਟਨ ਤੋਂ ਜਿਹੜੇ ਲਿਬਰਲ ਕਾਕਸ ਨੇ ਉਹਨਾਂ ਦੀ ਪਿਕਚਰ ਔਰ ਉਹਨਾਂ ਦੇ ਹਵਾਲੇ ਨਾਲ ਹੀ ਮੈਂ ਖਬਰ ਨੂੰ ਸਮਝਿਆ ਕਿ ਸ਼ਾਇਦ ਸੁਖ ਧਾਲੀਵਾਲ ਉਹਨਾਂ ਨੇ ਇਨੀਸ਼ੀਏਟ ਕੀਤੀ ਹੈ। ਲੇਕਿਨ ਮੈਂ ਜਦੋਂ ਹੁਣ ਅੰਦਰ ਇਹ ਪੈਟੀਸ਼ਨ ਦੇਖਦਾ ਤੇ ਇਨੀਸ਼ੀਏਟਡ ਬਾਈ ਗੁਰਪ੍ਰੀਤ ਸਿੰਘ ਫਰੋਮ ਡੈਲਟਾ ਬ੍ਰਿਟਿਸ਼ ਕੋਲੰਬੀਆ। ਇਹ ਗੁਰਪ੍ਰੀਤ ਸਿੰਘ ਦੇਸੀ ਰੈਡੀਕਲ ਜਿਹੜਾ ਨਿਊਜ਼ਪੇਪਰ ਹੈ ਉਸ ਨੂੰ ਐਡਿਟ ਕਰਦੇ ਨੇ, ਉਹਦੇ ਐਡੀਟਰ ਨੇ ਔਰ ਇਹ ਵੈਦਰ ਉਹਨਾਂ ਵੱਲੋਂ ਹੈ ਜਾਂ ਸੁਖ ਧਾਲੀਵਾਲ ਵੱਲੋਂ ਹੈ ਕਿਉਂਕਿ ਹੁਣ ਜਦੋਂ ਤੱਕ ਮੈਂ ਇਹ ਪ੍ਰਿੰਟ ਆਊਟ ਕੱਢ ਲਿਆ ਜਾਂ ਆਲਰੇਡੀ ਅਸੀਂ ਇਸ ਨੂੰ ਸੋ ਇਸ ਬਾਰੇ ਮੈਂ ਨਹੀਂ ਹੈ ਪਰ ਇਹ ਆਲਰੇਡੀ ਪੈਟੀਸ਼ਨ ਆਨਲਾਈਨ ਹੈ ਔਰ ਇਹ ਇਸ ਦੇ ਉੱਤੇ ਪੈਟੀਸ਼ਨ ਟੂ ਦਾ ਹਾਊਸ ਆਫ ਕਾਮਨਸ ਹੈ ਔਰ ਅਸੀਂ ਇਸ ਦੀ ਮੁਕੰਮਲ ਹਮਾਇਤ ਕਰਦੇ ਹਾਂ ਔਰ ਇਸ ਦੇ ਉੱਤੇ ਆਪਣੇ ਵਿਊਅਰਸ ਨੂੰ ਵੀ ਕਹਿੰਦੇ ਹਾਂ ਕਿ ਭਾਈ ਉਹ ਇਸ ਦੇ ਉੱਤੇ ਆਨਲਾਈਨ ਜਾ ਕੇ ਦਸਤਖਤ ਕਰਨ ਔਰ ਇਸ ਪੈਟੀਸ਼ਨ ਦੇ ਵਿੱਚ ਕਿਹਾ ਗਿਆ ਵੇਅਰ ਐਜ਼ ਕਿਉਂਕਿ ਤੁਸੀਂ ਜਦੋਂ ਲੋਕਾਂ ਤੋਂ ਦਸਤਖਤ ਮੰਗਦੇ ਹੋ ਤੁਸੀਂ ਦੱਸਦੇ ਹੋ ਕਿ ਤੁਹਾਡੀ ਮੰਗ ਕੀ ਹੈ ਔਰ ਇਹ ਹੈ ਕਿ ਵੇਅਰ ਐਜ਼ ਦਾ ਏਅਰ ਇੰਡੀਆ ਬੋmbing of June 23, 1985 that left 331 people dead was the worst tragedy in the history of aviation terror before 9/11 ਕਿ 9/11 ਤੋਂ ਪਹਿਲਾਂ ਸਭ ਤੋਂ ਵੱਧਤਰ ਜਿਹੜਾ ਦਹਿਸ਼ਤਗਰਦ ਦੇ ਹਮਲਾ ਸੀ 23 ਜੂਨ 1985 ਦਾ ਜਿਹੜਾ ਕਨਿਸ਼ਕਾ ਕਾਂਡ ਏਅਰ ਇੰਡੀਆ ਬੋmbing ਜਿਹਦੇ 'ਚ 331 ਜਿਹੜੇ ਬੇਗੁਨਾਹ ਲੋਕ ਮਾਰੇ ਗਏ ਸੀ ਔਰ ਫਿਰ ਹੈ ਦਾ ਵਿਕਟਮਸ ਫੈਮਿਲੀਜ਼ ਕੰਟੀਨਿਊ ਟੂ ਵੇਟ ਫॉर ਜਸਟਿਸ ਐਂਡ ਕਲੋਜ਼ਰ ਕਿ ਇੰਨੇ ਵਰੇ ਜਿਹੜੇ ਨੇ 39 ਵਰੇ ਬੀਤਣ ਬਾਅਦ ਵੀ ਜਿਹੜੇ ਉਸ ਦੇ ਪੀੜਤ ਸੀ ਉਹਨਾਂ ਦੇ ਪਰਿਵਾਰਜਨ ਨੂੰ ਇੰਤਜ਼ਾਰ ਕਰ ਰਹੇ ਨੇ ਵੀ ਇਨਸਾਫ ਮਿਲੇ ਔਰ ਇਹ ਜਿਹੜਾ ਉਹ ਕੇਸ ਕਲੋਜ਼ ਹੋਏ ਉਹਨਾਂ ਦੇ ਮਨਾਂ ਦੇ ਵਿੱਚ ਵੀ। The Sikhs in Canada widely believe that this was the handiwork of a foreign intelligence to discredit their political activism and undermine their advocacy work for human rights in India. ਕਿ ਸਿੱਖ ਕੈਨੇਡਾ ਦੇ ਵਿੱਚ ਯਕੀਨ ਕਰਦੇ ਨੇ ਕਿ ਇਹ ਵਿਦੇਸ਼ੀ ਖੁਫੀਆ ਏਜੰਸੀ ਦਾ ਕਾਰਾ ਸੀ ਤਾਂ ਕਿ ਜਿਹੜੀ ਉਹਨਾਂ ਦੀਆਂ ਸਿਆਸੀ ਗਤੀਵਿਧੀਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਏ ਔਰ ਜਿਹੜਾ ਉਹ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਦੇ ਸਬੰਧ ਦੇ ਵਿੱਚ ਕੰਮ ਕਰਦੇ ਨੇ ਉਸ ਨੂੰ ਸਾਬੋਤਾਜ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਦਾ ਰੀਸੈਂਟ ਡਿਵੈਲਪਮੈਂਟਸ ਵਿਦਨ ਦਾ ਸਿੱਖ ਕਮਿਊਨਿਟੀ ਇਨ ਬ੍ਰਿਟਿਸ਼ ਕੋਲੰਬੀਆ ਗਿਵ ਕ੍ਰੀਡੈਂਸ ਟੂ ਦਿਸ ਪਰਸੈਪਸ਼ਨ ਕਿ ਜੋ ਹੁਣ ਸਾਹਮਣੇ ਹੋਇਆ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ ਜ਼ਾਹਰ ਹੈ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਦੂਸਰੀਆਂ ਖੁਫੀਆ ਏਜੰਸੀਆਂ ਦੀ ਐਕਟੀਵਿਟੀ ਉਸ ਚੋਂ ਜਿਹੜਾ ਸਿੱਖਾਂ ਦਾ ਇਹ ਇਲਜ਼ਾਮ ਸੀ ਪਹਿਲਾਂ ਜਾਂ ਉਹਨਾਂ ਦਾ ਫੀਅਰ ਸੀ ਉਸ ਨੂੰ ਹੋਰ ਵੀ ਬਲ ਮਿਲਦਾ ਕਿ ਇਵੇਂ ਹੋ ਸਕਦਾ ਕਿਉਂਕਿ ਦਾ ਕੈਨੇਡੀਅਨ ਗਵਰਨਮੈਂਟ ਇਜ਼ ਲੁਕਿੰਗ ਇਨਟੂ ਗਰੋਇੰਗ ਫੋਰਨ ਇੰਟਰਫੇਰੈਂਸ ਇਨ ਇਟਸ ਪੋਲੀਟੀਕਲ ਅਫੇਅਰਸ ਉਹ ਸਿਆਸੀ ਮਾਮਲਿਆਂ 'ਚ ਫੋਰਨ ਇੰਟਰਫੇਰੈਂਸ ਨੂੰ ਦੇਖ ਰਹੇ ਨੇ। The Sikhs are living under fear since the murder of Surrey Delta Gurdwara President Hardeep Singh Nijjar in June 2023 ਕਿ ਖੌਫ ਦੇ ਵਿੱਚ ਸਿੱਖ ਜੀ ਰਹੇ ਨੇ ਜਦੋਂ ਦਾ ਸਰੀ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਜੂਨ 2023 ਦੇ ਵਿੱਚ ਉਹਨਾਂ ਦਾ ਮਰਡਰ ਹੋਇਆ
On September 18, 2023, the Prime Minister of Canada stated that there are credible allegations of a link between agents of Government of India and the killing of Hardeep Singh Nijjar ਕਿ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਮੰਨਿਆ ਕਿ ਭਾਈ ਇਸ ਗੱਲ ਦੇ ਬਹੁਤ ਸਬੂਤ ਨੇ ਕ੍ਰੈਡੀਬਲ ਸਤਿਕਾਰਤ ਕਿ ਗਵਰਨਮੈਂਟ ਆਫ ਇੰਡੀਆ ਦੇ ਏਜੰਟ ਜਿਹੜੇ ਨੇ ਇਸ ਕਤਲ ਦੇ ਪਿੱਛੇ ਨੇ ਸੋ ਵੇਅਰ ਐਜ਼ ਦੇ ਥੱਲੇ ਕਹਿ ਕੇ ਫਿਰ ਉਹਨਾਂ ਨੇ ਕਿਹਾ ਵੀ ਦਾ ਅੰਡਰਸਾਈਨਡ ਸਿਟੀਜ਼ਨਸ ਐਂਡ ਪਰਮਾਨੈਂਟ ਰੈਜ਼ੀਡੈਂਟਸ ਆਫ ਕੈਨੇਡਾ ਸੋ ਜ਼ਾਹਰ ਹੈ ਵੀ ਇਸ ਪਟੀਸ਼ਨ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਹੀ ਸਾਈਨ ਕਰਨ ਬਾਕੀਆਂ ਦੇ ਲਈ ਨਹੀਂ ਹੈ ਅਸੀਂ ਵੀ ਦਾ ਅੰਡਰਸਾਈਨਡ ਸਿਟੀਜ਼ਨਸ ਐਂਡ ਪਰਮਾਨੈਂਟ ਰੈਜ਼ੀਡੈਂਟਸ ਆਫ ਕੈਨੇਡਾ ਕਾਲ ਅਪਨ ਦਾ ਗਵਰਨਮੈਂਟ ਆਫ ਕੈਨੇਡਾ ਟੂ ਆਰਡਰ ਅ ਫਰੈਸ਼ ਇਨਕੁਆਇਰੀ into the Air India episode to determine whether any foreign intelligence was involved in the crime. ਇਹ ਸਿੰਪਲ ਮੰਗ ਹੈ ਕਿ ਭਾਈ ਦੀ ਫਰੈਸ਼ ਇਨਕੁਆਇਰੀ ਕੀਤੀ ਜਾਏ ਤਾਂ ਕਿ ਪਤਾ ਲੱਗੇ ਕਿ ਭਾਈ ਕੋਈ ਫੋਰਨ ਏਜੰਸੀ ਜਿਹੜੀ ਹੈ ਵਿਦੇਸ਼ੀ ਤਾਕਤ ਹੈ ਇਸ ਦੇ ਪਿੱਛੇ ਨਹੀਂ ਹੈ ਅਸੀਂ ਸਮਝਦੇ ਹਾਂ ਔਰ ਖਾਸ ਤੌਰ ਤੇ ਆਪਣੇ ਕੈਨੇਡੀਅਨ ਭਰਾਵਾਂ ਭੈਣਾਂ ਨੂੰ ਇਹ ਦਰਖਾਸਤ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਇਸ ਪਟੀਸ਼ਨ ਤੇ ਦਸਤਖਤ ਕਰਨ ਬਿਲਕੁਲ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਐਂਜਲਸ LA। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਐਨਵਰ ਸੈਕਸ਼ਨ ਵਿੱਚ ਆਪਣੇ ਜਿਹੜੇ ਵਿਊਅਰ ਜਿਹੜੇ ਹੈਗੇ ਨੇ ਬਹੁਤ ਹੀ ਪਿਆਰੇ ਸ਼ਾਇਰ ਜਿਹੜੇ ਅੰਗਰੇਜ਼ੀ ਦੇ ਸ਼ੇਰਬਾਜ਼ ਸਿੰਘ ਢਿਲੋਰਾਂ ਦੀ ਆਪਾਂ ਜਿਹੜੀ ਨਜ਼ਮ ਹੈ ਅੰਗਰੇਜ਼ੀ ਦੀ ਉਹ ਜਿਹੜੀ ਆਪਾਂ ਸ਼ੇਅਰ ਕਰਨ ਜਾ ਰਹੇ ਆਪਣੇ ਵਿਊਅਰਸ ਨਾਲ ਚੇਨਸ ਆਫ ਆਪਰੈਸ਼ਨ ਵਿੰਗਸ ਆਫ ਲਿਬਰਟੀ ਯਾਨੀ ਕਿ ਗੁਲਾਮੀ ਦੇ ਸੰਗਲ ਆਜ਼ਾਦੀ ਦੇ ਖੰਭ ਇਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਨੂੰ ਐਂਟਰਟੇਨ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਅਸੀਂ ਜ਼ਿਕਰ ਕੀਤਾ ਹੈ ਕਿ ਕਿਵੇਂ ਇਹ ਦਿਨ ਜਿਹੜੇ ਚੱਲ ਰਹੇ ਨੇ ਅਗਸਤ ਮਹੀਨੇ ਦੇ ਇਹ ਉਜਾੜਾ ਸੀ ਬਹੁਤ ਵੱਡੇ ਪੈਮਾਨੇ ਤੇ ਦੋਵਾਂ ਪੰਜਾਬਾਂ ਦੀ ਬਰਬਾਦੀ ਔਰ ਲਗਭਗ 43,53,477 ਹਿੰਦੂ ਔਰ ਸਿੱਖ ਉਜੜ ਕੇ ਉਧਰੋਂ ਆਏ ਲਹਿੰਦੇ ਪੰਜਾਬ ਚੋਂ ਜਾਂ ਈਵਨ ਕੋਇਟਾ ਬਲੂਚਿਸਤਾਨ ਪਿਸ਼ਾਵਰ ਇਹ ਸਾਰੀ ਬੈਲਟ ਚੋਂ ਔਰ ਇਸੇ ਤਰ੍ਹਾਂ 42,86,755 ਉਹਦੇ 'ਚ ਸਿਰਫ ਸਮਾਲ ਪਾਕਟ ਮਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਉਧਰ ਗਏ 1 ਕਰੋੜ ਤੋਂ ਜ਼ਿਆਦਾ ਜਿਹੜੇ ਨੇ ਲਗਭਗ 1.5 ਕਰੋੜ ਲੋਕ ਬਿਲਕੁਲ ਉਜੜੇ ਔਰ 10 ਲੱਖ ਦੇ ਕਰੀਬ ਮੌਤਾਂ ਹੋਈਆਂ 1 ਲੱਖ ਦੇ ਕਰੀਬ ਬੱਚੀਆਂ ਔਰਤਾਂ ਉਧਾੜੀਆਂ ਗਈਆਂ ਇੰਨੀ ਵੱਡੀ ਟ੍ਰੈਜਡੀ ਜਿਹੜੀ ਮਨੁੱਖੀ ਇਤਿਹਾਸ ਦੀ ਇਕੱਲੀ ਮਾਸ ਮਾਈਗ੍ਰੇਸ਼ਨ ਹੀ ਨਹੀਂ ਔਰ ਵਿਦਨ ਡੇਜ਼ ਜਿਹੜੇ ਸਦੀਆਂ ਤੋਂ ਰਹਿੰਦੇ ਲੋਕ ਸੀ ਉਹ ਕਿਵੇਂ ਦੁਸ਼ਮਣ ਬਣੇ ਪਰ ਇਸ ਸਭ ਚੋਂ ਹਿੰਦੂਆਂ ਨੂੰ 1000 ਸਾਲ ਦੀ ਗੁਲਾਮੀ ਦੇ ਬਾਅਦ ਭਾਰਤ ਮੁਲਕ ਮਿਲਿਆ ਪਾਕਿਸਤਾਨ ਦੇ ਲੋਕਾਂ ਦੇ ਲਈ ਪਾਕਿਸਤਾਨ ਮੁਸਲਮਾਨਾਂ ਦੇ ਲਈ ਬਣਿਆ ਪਰ ਅਸੀਂ ਉਜੜ ਕੇ ਵੀ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆਏ 10 ਅਕਤੂਬਰ 1947 ਨੂੰ ਵਿਦਨ ਫਿਊ ਵੀਕਸ ਸਿੱਖਾਂ ਨੂੰ ਜ਼ਰਾਇਮ ਪੀਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਉਹ ਸਰਕੂਲਰ ਜਾਰੀ ਹੋਇਆ ਜ਼ੁਲਮ ਦੀ ਕਹਾਣੀ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ 37 ਵਰਿਆਂ ਬਾਅਦ 47 ਤੋਂ ਜੂਨ ਦੇ ਪਹਿਲੇ ਹਫਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਜਾਂਦੀ ਹੈ ਸੋ ਸਾਡੇ ਲਈ ਜਦੋਂ ਅਸੀਂ ਇਹ ਦਿਨ ਆਉਂਦੇ ਨੇ ਅਗਸਤ ਦਾ ਮਹੀਨਾ ਹੋਏ ਜਾਂ 26 ਜਨਵਰੀ ਹੋਏ ਸਾਡੇ ਲਈ ਤਾਂ ਇਹ ਧੋਖਾ ਦਿਵਸ ਕਾਲਾ ਦਿਵਸ ਇਹ ਨੈਰੇਟਿਵ ਤਾਂ ਹੁਣ ਪਿੱਛੇ ਰਹਿ ਗਿਆ ਅਸੀਂ ਤਾਂ ਸਾਡੀ ਆਜ਼ਾਦੀ ਦੀ ਸਿੱਖ ਤੜਪ ਔਰ ਐਫਰਟ
ਕੱਲਾ ਸਿੱਖ ਜਾਂ ਤੜਪ ਆਪਣੇ ਆਪ ਦੇ ਵਿੱਚ ਕਾਫੀ ਨਹੀਂ ਹੁੰਦੀ, ਉਸ ਦੇ ਲਈ ਕੁਝ ਕਰਨਾ ਬਣਦਾ। ਔਰ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਯਾਦ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ, ਸਾਡੇ ਸਾਹਮਣੇ ਜਿੱਥੇ ਇਹਨਾਂ 40 ਵਰਿਆਂ ਦੇ ਉਹ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਸ਼ਹੀਦ ਸਿੰਘ ਸਿੰਘਣੀਆਂ ਨੇ, ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮੱਤਾ ਹੋਏ, ਸ਼ਾਨ ਮੱਤਾ ਹੋਏ। ਉੱਥੇ ਅਸੀਂ ਉਹਨਾਂ ਸਿੰਘਾਂ ਨੂੰ ਕਰੰਟਲੀ ਜਿਹੜੇ ਭਾਰਤ ਦੇ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਕ੍ਰਾਈਮ ਦੇ ਸ਼ਿਕਾਰ ਹੋਏ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਇਹ ਸਾਰਿਆਂ ਨੂੰ, ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਔਰ ਇਸੇ ਕੌਂਟੈਕਸਟ ਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਸਰ ਸ਼ੇਰਬਾਜ਼ ਸਿੰਘ ਢਿੱਲੋਂ, ਜਿਹੜੇ ਬਹੁਤ ਕ੍ਰੀਏਟਿਵ ਸ਼ਾਇਰ ਨੇ, ਫੋਕਸਡ ਨੇ ਕਰੰਟ ਸਟਰਗਲ ਦੇ ਉੱਤੇ ਵੀ, ਲੇਕਿਨ ਉਹਨਾਂ ਦੀ ਜਿਹੜੀ ਸੋਚ ਉਡਾਰੀ ਹੈ ਉਹ ਇਤਿਹਾਸ ਨੂੰ ਵੀ ਉਸ ਦੇ ਵਿੱਚ ਲਿਆਂਦੇ ਨੇ, ਬੀਤੇ ਨੂੰ ਵੀ। ਔਰ ਪ੍ਰੈਕਟੀਕਲੀ ਅਸੀਂ ਕਿਵੇਂ ਗੁਲਾਮੀ ਦੇ ਸੰਗਲ ਕੱਟਣੇ ਨੇ ਔਰ ਆਜ਼ਾਦੀ ਦੇ ਖੰਭ ਅਸੀਂ ਇਕੱਲੇ ਮੰਗਦੇ ਹੀ ਨਹੀਂ ਹੈ, ਜਿਹਨੂੰ ਸਿੱਖਦੇ ਕਹਿੰਦੇ ਅਸੀਂ ਸਿਰਫ ਡਿਜ਼ਾਇਰ ਹੀ ਨਹੀਂ ਕਰਦੇ, ਇਸ ਦੇ ਲਈ ਅਸੀਂ ਯਤਨਸ਼ੀਲ ਵੀ ਹੋਣਾ। ਤਾਂ ਉਹਨਾਂ ਨੇ ਆਪਣੀ ਨਜ਼ਮ ਦਾ ਉਨਵਾਨ ਜਿਹੜਾ ਸਿਰਲੇਖ ਚੇਨਸ ਆਫ ਆਪਰੈਸ਼ਨ ਵਿੰਗਸ ਆਫ ਲਿਬਰਟੀ ਦਿੱਤਾ ਹੈ। In chains of oppression we wither away, like flowers without sunlight we fade each day. Slavery's dark shadow looms, a constant fear, a life without choices, a future unclear. ਕਿ ਜਦੋਂ ਜ਼ੁਲਮ ਦੇ ਸੰਗਲ ਪੈ ਜਾਂਦੇ ਨੇ, ਕਿਉਂਕਿ ਜ਼ੁਲਮ ਜਦੋਂ ਤੁਸੀਂ ਬੋਲ ਨਹੀਂ ਸਕਦੇ ਜਾਂ ਤੁਹਾਡੀ ਐਕਸਪ੍ਰੈਸ਼ਨ ਦੇ ਉੱਤੇ ਵੀ ਪਾਬੰਦੀ ਹੁੰਦੀ ਹੈ, ਇਹੀ ਸੰਗਲ ਹੁੰਦੇ ਨੇ। ਕੋਈ ਜ਼ਰੂਰੀ ਨਹੀਂ ਹੈ, ਉਹ ਵੀ ਨੇ ਜਿਨ੍ਹਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ, ਹੱਥਕੜੀਆਂ ਲਾਈਆਂ ਨੇ, ਲੇਕਿਨ ਜਦੋਂ ਇੱਕ ਜ਼ੁਲਮ ਦੀ ਹਨੇਰੀ ਚਲਾਈ ਜਾਂਦੀ ਹੈ ਤੇ ਆਵਾਜ਼ ਖਿੱਚ ਲਈ ਜਾਂਦੀ ਹੈ, ਆਵਾਜ਼ ਚੁੱਪ ਕਰਾ ਦਿੱਤੀ ਜਾਂਦੀ ਹੈ। ਇਨ ਚੇਨਸ ਆਫ ਆਪਰੈਸ਼ਨ ਵੀ ਵਿਦਰ ਅਵੇ, ਅਸੀਂ ਵਿਦਰ ਅਵੇ ਹੁੰਦੇ ਆ। ਇਵੇਂ ਹੀ ਜੇ ਸਨਲਾਈਟ ਨਾ ਮਿਲੇ ਤੇ ਜਿਹੜੇ ਫੁੱਲ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਖਿੜਦੇ ਨੇ ਉਹ ਮੁਰਝਾ ਜਾਂਦੇ ਨੇ। ਉਸੇ ਤਰ੍ਹਾਂ ਜੇ ਅਸੀਂ ਆਪਣੇ ਆਪ ਨੂੰ ਆਜ਼ਾਦਾਨਾ ਅੰਦਾਜ਼ ਦੇ ਵਿੱਚ ਨਾ ਵਿਚਰੀਏ ਤੇ ਅਸੀਂ ਵੀ ਉਸ ਗੁਲਾਮੀ ਨੂੰ ਹੀ ਹੰਡਾਉਂਦੇ ਤੁਰ ਜਾਂਦੇ ਹਾਂ। ਸਲੇਵਰੀਜ਼ ਡਾਰਕ ਸ਼ੈਡੋ ਲੂਮਸ ਏ ਕੌਨਸਟੈਂਟ ਫੀਅਰ, ਹਨੇਰੀ ਜਿਹੜੀ ਇਹ ਗੁਲਾਮੀ ਦਾ ਹਨੇਰ ਹੈ, ਇਹ ਤੁਹਾਨੂੰ ਉਸ ਗੁਲਾਮੀ ਦੇ ਹਨੇਰੇ ਦੇ ਵਿੱਚ ਜੀਣ ਤੇ ਮਜਬੂਰ ਕਰਦਾ ਜੇ ਤੁਸੀਂ ਲਗਾਤਾਰਤਾ ਨਾਲ ਡਰ ਦੇ ਵਿੱਚ ਜੀ ਰਹੇ ਹੁੰਦੇ। ਕੌਨਸਟੈਂਟ ਫੀਅਰ, ਇਹ ਲਾਈਫ ਵਿਦਾਊਟ ਚੋਇਸਿਸ, ਇਹ ਫਿਊਚਰ ਅਨਕਲੀਅਰ, ਕਿ ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈ। ਤੁਸੀਂ ਤਾਂ ਉਹ ਜਿਵੇਂ ਖੋਪੇ ਬੰਨੇ ਹੁੰਦੇ ਨੇ ਬੌਲ ਦੇ ਉੱਤੇ, ਕੋਲੂ ਦੇ ਬੈਲ ਦੇ, ਉਹ ਉਵੇਂ ਹੀ ਘੁੰਮ ਰਿਹਾ ਹੁੰਦਾ, ਕੋਈ ਚੋਇਸ ਨਹੀਂ ਹੈ ਕਿਉਂਕਿ ਤੁਹਾਡੀ ਕਮਾਨ ਕਿਸੇ ਹੋਰ ਦੇ ਕੋਲ ਹੈ। But then comes freedom, a radiant light, a warm embrace that banishes the dark of night. With liberty's wings we soar to great heights. Our hearts sing with joy, our spirits take flight. ਆਜ਼ਾਦੀ। ਬਟ ਦੈਨ ਕਮਸ ਫਰੀडम, ਇਹ ਰੇਡੀਐਂਟ ਲਾਈਟ ਜਿਹੜੀ ਤੁਹਾਨੂੰ ਰੋਸ਼ਨਾ ਦਿੰਦੀ ਹੈ। ਆਜ਼ਾਦੀ ਉਹ ਚੀਜ਼ ਹੈ, ਉਹ ਗਰਮ ਗਲਵੱਕੜੀ ਹੈ, ਉਹ ਨਿੱਘ ਦੇਣ ਵਾਲੀ ਗਲਵੱਕੜੀ ਹੈ ਜਿਹੜੀ ਰਾਤ ਦੇ ਹਨੇਰੇ ਨੂੰ ਪਾਸੇ ਕਰਕੇ ਸਵੇਰ ਦੇ ਚਾਨਣ ਵਾਂਗੇ ਵਾਰਮ ਐਮਬਰੇਸ ਦੈਟ ਬੈਨਿਸ਼ਿਜ਼ ਦਾ ਡਾਰਕ ਆਫ ਨਾਈਟ, ਜ਼ੁਲਮ ਦੀ ਕਾਲੀ ਬੋਲੀ ਹਨੇਰੀ ਨੂੰ ਪਾਸੇ ਕਰਕੇ ਇੱਕ ਜਿਹੜੀ ਹੈ ਉਹ ਖਿੜੀ ਸਵੇਰ ਜਿਹੜੀ ਹੈ ਉਹ ਤੁਹਾਨੂੰ ਮਹਿਸੂਸ ਕਰਵਾਉਂਦੀ ਹੈ। ਜਦੋਂ ਆਜ਼ਾਦੀ ਦੇ ਖੰਭ ਲੱਗਦੇ ਨੇ, ਵਿਦ ਲਿਬਰਟੀਜ਼ ਵਿੰਗਸ ਵੀ ਸੋਰ ਟੂ ਗ੍ਰੇਟ ਹਾਈਟਸ, ਅਸੀਂ ਫਿਰ ਜਦੋਂ ਬਾਜ਼ ਨੂੰ ਪੁੱਛੋ ਕਿ ਅਸਮਾਨ ਦੀ ਉਚਾਈ ਕਿੰਨੀ, ਉਹ ਤਾਂ ਉੱਚੇ ਤੋਂ ਉੱਚਾ ਜਾਣਾ ਚਾਹੁੰਦਾ ਕਿਉਂਕਿ ਉਹਦੇ ਕੋਲ ਵਿੰਗ ਨੇ, ਉਹ ਜਿਹੜਾ ਉਸ ਆਜ਼ਾਦ ਫਿਜ਼ਾ ਦੇ ਵਿੱਚ ਤਾਰੀਆਂ ਲਾਣਾ ਕਹਿੰਦੇ। ਤਾਰੀ ਸਿਰਫ ਪਾਣੀ 'ਚ ਨਹੀਂ ਲਾਈ ਜਾਂਦੀ, ਵਿੰਗਸ ਦੇ ਨਾਲ ਤੁਸੀਂ ਅਸਮਾਨਾਂ ਦੇ ਵਿੱਚ ਲਾਉਂਦੇ ਹੋ। ਆਵਰ ਹਾਰਟ ਸਿੰਗ ਵਿਦ ਜੋਏ, ਆਵਰ ਸਪਿਰਿਟਸ ਟੇਕ ਫਲਾਈਟ, ਦਿਲ ਦੇ ਅੰਦਰ ਚਾਹ ਭਰਿਆ ਹੁੰਦਾ, ਰੂਹ ਤੁਹਾਡੀ ਅਸਮਾਨਾਂ ਤੇ ਹੁੰਦੀ ਹੈ। ਬਟ ਦੈਨ ਕਮਸ ਫਰੀडम, ਏ ਰੇਡੀਐਂਟ ਲਾਈਟ, ਏ ਵਾਰਮ ਐਮਬਰੇਸ ਦੈਟ ਬੈਨਿਸ਼ਿਜ਼ the dark of night. With liberty's wings we soar to great heights. Our hearts sing with joy,
our spirits take flight. Independence is a gift, a treasure so rare, a chance to forge our own paths, to show we care for ourselves, our dreams, our hopes, our desires, to live, to love, to laugh, to reach for the fires. ਹੁਣ ਇਹ ਆਜ਼ਾਦੀ ਦੇ ਗੁਣ ਬਿਆਨੇ ਨੇ ਕਿ ਆਜ਼ਾਦੀ ਇੱਕ ਤੋਹਫਾ ਹੈ। ਇੰਡੀਪੈਂਡੈਂਸ ਇਜ਼ ਅ ਗਿਫਟ, ਇਟ ਟ੍ਰੈਸ਼ਰ ਸੋ ਰੇਅਰ, ਉਹ ਖਜ਼ਾਨਾ ਜਿਹੜਾ ਦੁਰਲਭ ਹੈ, ਰੇਅਰ ਹੈ। ਕਿਉਂ? ਇਹ ਚਾਂਸ ਟੂ ਫੋਰਜ ਆਵਰ ਓਨ ਪਾਥਸ, ਕਿ ਆਜ਼ਾਦੀ ਦੇ ਨਾਲ ਜਦੋਂ ਤੁਹਾਡੇ ਕੋਲ ਆਜ਼ਾਦੀ ਹੁੰਦੀ ਹੈ ਤੁਸੀਂ ਆਪਣਾ ਰਾਹ ਤਲਾਸ਼ਦੇ ਹੋ ਤੇ ਫਿਰ ਉਸ ਨੂੰ ਤਰਾਸ਼ਦੇ ਵੀ ਹੋ। ਟੂ ਸ਼ੋ ਵੀ ਕੇਅਰ ਫॉर ਆਵਰਸੈਲਵਸ, ਕਿਉਂਕਿ ਇਹ ਆਜ਼ਾਦੀ ਦੇ ਨਾਲ ਹੀ ਤੁਸੀਂ ਆਪਣੇ ਸੁਪਨਿਆਂ ਨੂੰ, ਆਪਣੀਆਂ ਆਸਾਂ ਨੂੰ, ਆਪਣੀਆਂ ਇੱਛਾਵਾਂ ਨੂੰ ਜਿਹੜਾ ਉਹ ਪ੍ਰੈਕਟੀਕਲ ਰੂਪ ਦੇ ਸਕਦੇ ਹੋ, ਤਾਂ ਕਿ ਤੁਸੀਂ ਪਿਆਰ ਕਰੋ, ਤੁਸੀਂ ਜੀਓ, ਤੁਸੀਂ ਹੱਸ ਸਕੋ, ਤੁਸੀਂ ਜਿਹੜਾ ਉਹ ਔਖੇ ਤੋਂ ਔਖੇ ਕੰਮ ਨੂੰ ਵੀ ਹੱਥ ਪਾ ਸਕੋ। ਇੰਡੀਪੈਂਡੈਂਸ ਇਜ਼ ਅ ਗਿਫਟ, ਏ ਟ੍ਰੈਸ਼ਰ ਸੋ ਰੇਅਰ, a chance to forge our own paths, to show we care for ourselves, our dreams, our hopes, our desires, to live, to love, to laugh, to reach for the fires. So let us choose wisely with hearts full of cheer, embracing freedom's call year after year, for in its warm light we find our true strength, a life of purpose where love and joy length. ਔਰ ਇਹ ਇੰਨੀ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਹ ਪੜ੍ਹ ਰਹੇ ਹਾਂ ਇੰਨਾ ਐਪਰੋਪਰੀਏਟ ਟਾਈਮ ਹੈ, ਕਿਉਂਕਿ ਅਸੀਂ ਆਜ਼ਾਦੀ ਦੇ ਲਈ ਸਿੱਖ ਰਹੇ ਹਾਂ, ਆਜ਼ਾਦੀ ਲਈ ਸੰਘਰਸ਼ੀਲ ਹੈ। ਉਜਾੜੇ ਦੀ ਗੱਲ ਅਸੀਂ ਕੀਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਆਓ, let us choose wisely with hearts full of cheer, embracing freedom's call year after, ਆਓ ਚਾਹ ਭਰੇ ਦਿਲਾਂ ਦੇ ਨਾਲ ਅਸੀਂ ਆਜ਼ਾਦੀ ਦੀ ਇਸ ਸੱਦ ਨੂੰ ਆਪਣੇ ਗਲ ਨਾਲ ਲਾਈਏ, ਹਰ ਸਾਲ ਬਾ ਸਾਲ ਉਸ ਨੂੰ ਦੁਹਰਾਈਏ, ਕਿਉਂਕਿ ਇਸ ਦੇ ਨਿੱਘ ਦੇ ਵਿੱਚ ਹੀ ਸਾਨੂੰ ਸੱਚੀ ਜਿਹੜੀ ਹੈ ਉਹ ਤਾਕਤ ਮਿਲਦੀ ਹੈ, ਜਿਸ 'ਚੋਂ ਜ਼ਿੰਦਗੀ ਦਾ ਮਕਸਦ ਸਾਹਮਣੇ ਆਉਂਦਾ ਹੈ ਔਰ ਸਾਨੂੰ ਪਤਾ ਲੱਗਦਾ ਹੈ ਕਿ ਵੀ ਪਿਆਰ ਔਰ ਆਨੰਦ ਇਸ ਦੀ ਕੋਈ ਸੀਮਾ ਨਹੀਂ ਹੈ। Let us shun the chains of slavery's might and walk in freedom's glow with all our might, for when we are free we are truly alive, with every breath our spirits thrive. Let us shun the chains of slavery's might, ਆਓ ਇਹ ਗੁਲਾਮੀ ਦੇ ਸੰਗਲ ਕੱਟੀਏ ਔਰ ਆਜ਼ਾਦੀ ਦੀ ਰੋਸ਼ਨੀ ਦੇ ਵਿੱਚ ਆਪਣੀ ਸਾਰੀ ਤਾਕਤ ਦੇ ਨਾਲ, ਜਿਵੇਂ ਉਹ ਕਬੂਤਰਾਂ ਦੀ ਕਹਾਣੀ ਹੈ ਕਿ ਕਿਵੇਂ ਉਹ ਸ਼ਿਕਾਰੀ ਦੇ ਜਾਲ ਨੂੰ ਹੀ ਲੈ ਕੇ ਉੱਡ ਗਏ ਸੀ ਤਾਕਤ ਦੇ ਨਾਲ, ਇਹ ਹੈ ਕਿ ਆਪਣੀ ਮਾਈਟ ਦੇ ਨਾਲ ਉਸ ਅਸੀਂ ਆਜ਼ਾਦੀ ਨੂੰ ਹਾਸਲ ਕਰੀਏ, ਕਿਉਂਕਿ ਜਦੋਂ ਅਸੀਂ ਆਜ਼ਾਦ ਹੋਵਾਂਗੇ ਉਦੋਂ ਹੀ ਸਮਝੋ ਤੁਹਾਡੇ 'ਚ ਜ਼ਿੰਦਗੀ ਰੁਮਕਦੀ ਹੈ। ਬਿਨਾਂ ਆਜ਼ਾਦੀ ਤੋਂ ਗੁਲਾਮੀ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਹਰ ਸਾਹ ਦੇ ਨਾਲ ਫਿਰ ਸਾਡੀ ਜਿਹੜੀ ਰੂਹ ਹੈ ਉਹ 10ਵੇਂ 7ਵੇਂ ਅਸਮਾਨ ਨੂੰ ਛੂਹਦੀ ਹੈ। Let us shun the chains of slavery's might and walk in freedom's glow with all our might, for when we are free we are truly alive, with every breath our spirits thrive. Last paragraph hai, choose freedom dear hearts with intelligence true, and let its radiant light forever shine through. Choose freedom dear hearts with intelligence true, and let its radiant light forever shine through. कि आओ प्यारियो, चूज फ्रीडम, गुलामी और आज़ादी चो गुलामी दे संगल कट्टण दा ऐद करिए। चूज फ्रीडम डियर हार्ट्स विद इंटैलीजेंस ट्रू, सचमुच जागरूकता दे विच इस फैसले नूं लईए। एंड लैट इट्स रेडिएंट लाइट फॉर एवर शाइन दो, शाइन थ्रू, कि फिर जदों असीं तैया कर लांगे, इस गल दा ऐद कर लांगे, फिर आज़ादी की जिहड़ी रेडिएंट रोशनी है चार चफेरे पसरी हुई, वो हमेशा दे लई जिहड़ी है एक हकीकत बनेगी। सो शेरबाज सिंह ढिल्लों जी का बहुत बहुत शुक्रिया जी। तुहाडा डॉक्टर साहब बहुत बहुत शुक्रिया। सो हुण आपां अपने रिव्यूअर्स मैसेज ने वो लैन जा रहे हैं। हमेशा इस तरह मैं लास्ट मैसेज तो शुरू करांगी।
ਰਸ਼ਦ ਮੁਨੱਵਰ ਜਿਹੜਾ 1947 ਦੇ ਵਿੱਚ ਜਿਹੜਾ ਗਾਹ ਕਹਿ ਲਓ ਜਾਂ ਕਾਲੇ ਦਿਨ ਕਹਿ ਲਓ ਜਾਂ ਉਜਾੜਾ ਕਹਿ ਲਓ, ਉਸ ਦੇ ਬਾਬਤ ਉਹਨਾਂ ਲਿਖਿਆ ਕਿ before 1947 Sikh and Muslim were living together like real brothers and sisters. It was a great tragedy when Punjab was divided by Britisher government. ਮੁਨੱਵਰ ਜੀ ਰਸ਼ਦ ਮੁਨੱਵਰ ਜੀ ਤੁਸੀਂ ਬਿਲਕੁਲ ਠੀਕ ਕਿਹਾ, ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਸਹਿ ਗੁਲਾਮ ਹੁੰਦੇ ਹੋ ਉਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ। ਇਸ ਦੇ ਉੱਤੇ ਹੁਣ ਬਹੁਤ ਕੁਝ ਲਿਖਿਆ ਜਾ ਰਿਹਾ, ਬਹੁਤ ਲੰਬਾ ਵਕਤ ਦੋਵੇਂ ਪਾਸਿਓਂ ਹੀ ਚੁੱਪੀ ਸੀ ਕਿ ਇੰਨੀ ਵੱਡੀ ਟ੍ਰੈਜਡੀ ਹਿਸਟਰੀ ਦੀ 1.5 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ ਹੋਏ, 10 ਲੱਖ ਤੋਂ ਜ਼ਿਆਦਾ ਮਾਰੇ ਗਏ ਇਸ ਲੈਵਲ ਦੇ ਉੱਤੇ, ਔਰ ਪੰਜਾਬ ਨੂੰ ਤਬਾਹ ਬਰਬਾਦ ਕਰਨ ਦੀ ਲਾਈਨ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਈ ਸਦੀਆਂ ਤੋਂ ਜਿਹੜੇ ਉਸ ਖਿੱਤੇ ਦੇ ਵਿੱਚ ਜਿਹੜੇ ਨੇ, ਜਦੋਂ ਠੀਕ ਹੈ ਹਕੂਮਤਾਂ ਆਉਂਦੀਆਂ ਨੇ ਜਾਂਦੀਆਂ ਨੇ, ਹਮਲਾਵਰ ਵੀ ਆਏ, ਸਾਰਿਆਂ ਨੂੰ ਹੀ ਲੁੱਟ ਖਸੁੱਟ ਦਾ ਵੀ ਸ਼ਿਕਾਰ ਹੁੰਦੇ ਸੀ, ਪਰ ਉਹ ਸਪਿਰਿਟ ਜਿਹੜੀ ਸੀ ਉਹ ਟੁਗੈਦਰਨੈਸ ਦੀ ਸੀ। ਸੋ ਬਹੁਤ ਬਹੁਤ ਸ਼ੁਕਰੀਆ। ਫਿਰ ਕਹਿੰਦੇ ਨੇ ਕਿ Sikhs should also have an independent country like other religions of the world. ਜੈ ਖਾਲਿਸਤਾਨ। ਬਹੁਤ ਸ਼ੁਕਰੀਆ। ਔਰ ਅੱਜ ਜਦੋਂ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੈਂ ਮੁਬਾਰਕਬਾਦ ਭੇਜੀ ਤਾਂ ਉਹਨਾਂ ਨੇ ਬਹੁਤਿਆਂ ਨੇ ਇਹੀ ਕਿਹਾ ਕਿ ਇਨਸ਼ਾਅੱਲਾ ਬਹੁਤ ਜਲਦੀ ਤੁਹਾਡੀ ਆਜ਼ਾਦੀ ਦੇ ਜਸ਼ਨ ਤੇ ਸਾਡੀ ਆਜ਼ਾਦੀ ਦੇ ਜਸ਼ਨ ਅਸੀਂ ਇਕੱਠੇ ਮਨਾਈਏ। ਹਾਂਜੀ, ਫਿਰ ਕਹਿੰਦੇ ਨੇ our grandparents used to tell us that their many close relatives were killed on their way while migrating from Delhi to Pakistan, but it was Hindu conspiracy which led to bloodshed in Punjab. ਬਿਲਕੁਲ ਠੀਕ। और फिर मोहम्मद अंजम जी कहते डॉक्टर साहब even Jinnah Sahib went to Patiala ask Raja to join but he refused to join Pakistan. ਤੁਸੀਂ ਮੁਹੰਮਦ ਅੰਜਮ ਜੀ ਠੀਕ ਕਹਿ ਰਹੇ ਹੋ, ਕਿਉਂਕਿ ਇਸ ਦਾ ਹਵਾਲਾ ਵੀ ਸਰ ਕਪੂਰ ਸਿੰਘ ਹੋਰਾਂ ਨੇ ਦਿੱਤਾ ਹੈ ਕਿ ਕਿਵੇਂ ਉਹਨਾਂ ਨੇ ਯਾਦਵਿੰਦਰ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ, ਅੱਡ ਸਕੀਮਸ ਵੀ ਡਿਸਕਸ ਕੀਤੀਆਂ, ਪਰ ਉਹ ਬਿਲਕੁਲ ਉਹ ਵੀ ਨਹਿਰੂ ਦੇ ਢਹਿ ਚੜਿਆ ਹੋਇਆ ਸੀ। ਜਿਵੇਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਇਹ ਸਾਰੇ ਹੀ ਜਿਹੜੇ ਨੇ ਇਹ ਨਹਿਰੂ ਔਰ ਗਾਂਧੀ ਦੇ ਜਿਹੜੇ ਨੇ ਢਹਿ ਚੜੇ ਹੋਏ ਸੀ ਜੀ। ਔਰ ਸੋਹਨ ਮਹਿਲ ਜੀ ਮੇਰੇ ਖਿਆਲ ਹੈ ਰਣਜੀਤ ਸਿੰਘ ਜੀ ਸਾਨੂੰ ਪੁੱਛ ਰਹੇ ਸੀ ਕਿ ਜਿਹੜਾ ਤੁਹਾਡਾ ਪ੍ਰੋਗਰਾਮ ਜਿਹੜਾ ਤੁਸੀਂ ਰੇਡੀਓ ਦੇ ਵਿੱਚ ਤੁਹਾਡੀ ਸਪੀਚ ਹੁੰਦੀ ਹੈ ਜਾਂ ਤੁਹਾਡਾ ਪ੍ਰੋਗਰਾਮ ਹੁੰਦਾ ਕਦੋਂ ਸ਼ੁਰੂ ਹੁੰਦਾ। ਉਹਨਾਂ ਨੇ ਦੱਸਿਆ ਕਿ ਜਿਹੜਾ ਆਈ ਥਿੰਕ ਸਟੇਸ਼ਨ ਰੇਡੀਓ ਦਾ ਹੈ 1320 ਤੇ 6 ਤੋਂ 7 ਵਜੇ ਤੱਕ ਬੁੱਧਵਾਰ ਨੂੰ ਹੁੰਦਾ ਸ਼ਾਮ ਨੂੰ। ਸੋ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਇਸ ਪ੍ਰੋਗਰਾਮ ਚ ਪਿਛਲੇ ਆਲਮੋਸਟ 27 ਸਾਲ ਤੋਂ ਰੈਗੂਲਰਲੀ ਬੁੱਧਵਾਰ ਦਾ ਪ੍ਰੋਗਰਾਮ ਸਾਡੇ ਨਾਲ ਹੀ ਗੁਫ਼ਤਗੂ ਹੁੰਦੀ ਹੈ। ਵੈਰੀ ਨਾਈਸ। ਰਸ਼ਦ ਮੁਨੱਵਰ ਫਿਰ ਕਹਿੰਦੇ if Sikhs living in India they may post after changing their name if they are afraid of agencies. ਨਹੀਂ ਤੁਸੀਂ ਠੀਕ ਕਹਿ ਰਹੇ ਹੋ, ਅਸੀਂ ਵੀ ਇਹੀ ਰਿਕਮੈਂਡ ਕਰਾਂਗੇ ਕਿ ਚਲੋ ਬਹੁਤ ਚੰਗੀ ਗੱਲ ਹੈ ਜਿਹੜੇ ਸਾਡੇ ਵੀਰ ਭੈਣਾਂ ਭਾਰਤ ਤੋਂ ਆਪਣੇ ਹਾਲਾਂ ਉੱਥੇ ਬੈਨ ਹੈ ਸਾਡੇ ਚੈਨਲ ਨੂੰ ਕੀਤਾ, ਔਰ ਜਿਵੇਂ ਅਸੀਂ ਰੈਗੂਲਰਲੀ ਬੇਨਤੀ ਵੀ ਕਰਦੇ ਹਾਂ ਕਿ ਵੀ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਕਿਉਂਕਿ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਪਾਬੰਦੀ ਲਾਈ ਹੋਈ, ਈਵਨ ਬਾਹਰਲੇ ਮੁਲਕਾਂ 'ਚ ਵੀ ਫਾਇਰ ਵਾਲ ਲਾਈ ਹੋਈ ਹੈ। ਔਰ ਫਾਇਰ ਵਾਲ ਨੂੰ ਭੰਨਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਜਿੰਨੇ ਮੈਕਸਿਮਮ ਸ਼ੇਅਰ ਹੋਣ, ਮੈਕਸਿਮਮ ਕਮੈਂਟ ਹੋਣ, ਮੈਕਸਿਮਮ ਲਾਈਕਸ ਹੋਣ ਤੇ ਇਵੈਂਚੁਅਲੀ ਉਹ ਫਿਰ ਇਨਇਫੈਕਟਿਵ ਹੋਣਾ ਸ਼ੁਰੂ ਹੋ ਜਾਂਦੀ ਹੈ ਜੀ। ਹਰਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਰਸ਼ਦ ਮੁਨੱਵਰ ਜੀ ਕਹਿੰਦੇ ਨੇ ਜੈ ਖਾਲਿਸਤਾਨ ਜੈ ਪੰਜਾਬ ਵਾਲਿਸਤਾਨ ਤਾਂ ਸਿੱਖ ਵਿਲ ਨਾਟ ਫੋਰਗੇਟ 1984। ਔਰ ਟੋਚਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਡਾਕਟਰ ਸਾਹਿਬ ਜੀ ਐਂਡ ਮਿਸ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਣੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵੀਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਅਵਤਾਰ ਸਿੰਘ ਜੀ ਵੀ ਇਸੇ ਤਰ੍ਹਾਂ। ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ ਡਾਕਟਰ ਸਾਹਿਬ ਆਈ ਥਿੰਕ 6 lost 13 August 1947 day because we understand then our independent day was 13 August। ਦੇਖੋ ਕਾਸ਼ ਇਵੇਂ ਹੁੰਦਾ, ਪਰ ਕਿਉਂਕਿ ਉਹ ਤਾਂ ਹੁਣ ਮਿਸਡ ਓਪਰਚੁਨਿਟੀ ਹੈ ਹਿਸਟਰੀ ਦੀ। ਹੁਣ ਤਾਂ ਸਾਡੀ ਇੰਡੀਪੈਂਡੈਂਸ ਜਿਸ ਦਿਨ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਸਾਈ ਪਰਚਮ ਲਹਿਰਾਵਾਂਗੇ ਉਹੀ ਸਾਡਾ ਇੰਡੀਪੈਂਡੈਂਸ ਡੇ ਹੋਏਗਾ। ਬਿਲਕੁਲ। ਨਿਹੰਗ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ
ਕਾਉਂਟੀ ਆਫ ਲਾਇਰਸ ਵੀ ਕਹਿ ਸਕਦੇ ਆ। ਹਾਂਜੀ, ਹੈ ਹੀ ਝੂਠਸਤਾਨ ਹੈ ਜੀ ਇਹ। ਹਾਂਜੀ। ਬੇਈਮਾਨਾਂ ਦਾ, ਝੂਠਿਆਂ ਦਾ, ਫਰਾਡੀਆਂ ਦਾ ਮੁਲਕ। ਬਲਵਿੰਦਰ ਸਿੰਘ ਜੀ ਫਤਿਹ, ਰਣਜੀਤ ਸਿੰਘ ਖਾਲਸਾ ਜ਼ਿੰਦਾਬਾਦ, ਰਣਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਦਲਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨੀਲਮ ਕੌਰ ਜੀ TV 84 ਦੀ ਸਾਰੀ ਟੀਮ ਅਤੇ ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਜਸਕੀਰਤ ਸਿੰਘ, ਅਮਰਜੀਤ ਸੈਣੀ, ਕੁਲਦੀਪ ਕੌਰ ਜੀ, ਰਾਜਬੀਰ ਸੰਧੂ ਜੀ, ਇਹ ਕਹਿੰਦੇ ਡਾਕਟਰ ਸਾਹਿਬ ਜੀ ਧਾਲੀਵਾਲ ਸੰਧੂ ਨੂੰ ਸਿੱਧੂ ਬਣਾ ਦਿੰਦੇ ਸਿੱਧੂ ਡਾਕਟਰ ਸਾਹਿਬ ਜੀ ਧਾਲੀਵਾਲ ਦੇ ਪ੍ਰੋਗਰਾਮ ਤੇ ਜ਼ਰੂਰ ਆਵਿਓ, ਇੱਕ ਦਿਨ ਆਵੇ ਜ਼ਰੂਰ। ਹਾਂਜੀ। ਸੋ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਔਰ ਹਾਂਜੀ ਰਿਸ਼ੀ ਭਾਰਤਵਾਜ ਜੀ ਨੂੰ ਤੁਸੀਂ ਜਵਾਬ ਹਾਂਜੀ, ਰਿਸ਼ੀ ਭਾਰਤਵਾਜ ਜੀ ਸਾਡੇ ਸਪੈਸ਼ਲ ਗੈਸਟ ਹੁੰਦੇ ਨੇ। ਹਾਂਜੀ। ਉਹਨਾਂ ਨੇ ਦੋ ਨੁਕਤੇ ਉਠਾਏ। ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਕਿ ਇਕਬਾਲ ਵਾਜ਼ ਏ complex person. He praised Ilmuddin, promoted Islamism, etc. On the other hand, he was huge admirer of the Upanishads, Gita and Lord Rama. Jinnah was also a confused person. ਰਿਸ਼ੀ ਭਾਰਤਵਾਜ ਜੀ, ਅਸੀਂ ਆਲਰੇਡੀ ਗੱਲ ਕੀਤੀ ਕਿ ਇਹ ਤੁਹਾਡੀ ਖੋਜ ਦਾ ਵਿਸ਼ਾ ਹੈ ਕਿ ਜਿਸ ਇਲਾਮਾ ਇਕਬਾਲ ਨੇ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी, ਇਹ ਗੁਲਿਸਤਾਨ ਹਮਾਰਾ, ਜਿਨ੍ਹਾਂ ਦਾ ਇਹ ਫੇਤ ਸੀ ਔਰ ਸਚਾਈ ਦੇ ਨਾਲ ਸੀ, ਉਹ ਕਿਵੇਂ ਇਸ ਹੱਦ ਤੱਕ ਪਹੁੰਚੇ ਕਿ ਸ਼ਰਮ ਸੀ ਆਤੀ ਹੈ ਮੁਝਕੋ, ਇਸਕੋ ਵਤਨ ਕਹਤੇ ਹੋ। ਇਹ ਤੁਹਾਡੀ ਉਹ ਕਨਫਿਊਜ਼ ਨਹੀਂ ਸੀ, ਉਹ ਇਵੋਲਵ ਹੋਏ ਇਵੈਂਚੁਅਲੀ। ਉਹਨਾਂ ਨੇ ਰਿਅਲਾਈਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੇ ਅੰਗਰੇਜ਼ ਚਲੇ ਗਏ ਔਰ ਸਾਡਾ ਮੁਲਕ ਨਾ ਹੋਇਆ ਤਾਂ ਮੁਸਲਮਾਨਾਂ ਦਾ ਹਾਲ ਉਹੀ ਹੋਏਗਾ ਜੋ ਇਨਕੁਇਜ਼ੀਸ਼ਨ ਦੇ ਵਿੱਚ ਸਪੇਨ ਦੇ ਵਿੱਚ ਮੁਸਲਮਾਨਾਂ ਨੇ ਕੀਤਾ ਸੀ, ਜਿਸ ਸਪੇਨ ਦੇ ਉੱਤੇ 600-700 ਸਾਲ ਮੁਸਲਮਾਨਾਂ ਨੇ ਰਾਜ ਕੀਤਾ ਸੀ। ਫਿਰ ਇਸੇ ਤਰ੍ਹਾਂ ਈਵਨ ਉਹਨਾਂ ਨੇ ਜਿਨ੍ਹਾਂ ਨੂੰ ਵੀ ਕਨਫਿਊਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਉਹਨਾਂ ਨੇ ਅਗਸਤ 11 ਨੂੰ ਇਹ ਕਿਹਾ ਔਰ ਫਿਰ ਜਨਵਰੀ 25 ਨੂੰ ਇਹ ਕਿਹਾ। ਇਹੀ ਜਿਨ੍ਹਾਂ ਹਿੰਦੂ ਮੁਸਲਮਾਨ ਲਖਨਊ ਪੈਕਟ ਵੀ ਹੋਇਆ ਸੀ, ਹਿੰਦੂ ਮੁਸਲਮਾਨ ਯੂਨਿਟੀ ਦੇ ਐਂਬੈਸਡਰ ਸਰੋਜਨੀ ਨਾਇਡੂ ਨੇ ਕਿਹਾ ਸੀ ਨਹਿਰੂ ਦਿਨ। ਇਹ ਵੀ ਤੁਹਾਡਾ ਰਿਸਰਚ ਦਾ ਫੀਲਡ ਹੈ ਕਿ ਤੁਸੀਂ ਜਾ ਕੇ ਦੇਖੋ ਕਿ ਇਸ ਲੈਵਲ ਦਾ ਸੈਕੂਲਰ ਬੰਦਾ ਕਿਵੇਂ ਇਸ ਨਤੀਜੇ ਤੇ ਪਹੁੰਚਿਆ ਕਿ ਆਜ਼ਾਦ ਮੁਲਕ ਤੋਂ ਬਿਨਾਂ, ਪਾਕਿਸਤਾਨ ਤੋਂ ਬਿਨਾਂ ਮੁਸਲਮਾਨ ਸੁਰੱਖਿਅਤ ਨਹੀਂ ਹੋਣਗੇ। ਇਹ ਤੁਹਾਡਾ ਉਹ ਕਨਫਿਊਜ਼ ਨਹੀਂ ਸੀ। ਉਹਨਾਂ ਨੇ ਫਾਈਨਲੀ ਉਹਨਾਂ ਨੇ ਹਰ ਐਫਰਟ ਕੀਤਾ ਕਿ ਤੁਹਾਡੇ ਨਾਲ ਉਹ ਬਰਾਬਰ ਦੇ ਸ਼ਹਿਰੀਆਂ ਵਾਂਗ ਰਹਿ ਸਕਣ, ਪਰ ਤੁਹਾਡੇ ਅੰਦਰਲਾ ਜਿਹੜਾ ਤੁਹਾਡੀ ਲੀਡਰਸ਼ਿਪ ਦੇ ਅੰਦਰਲਾ ਜੋ ਚੱਲ ਰਿਹਾ ਸੀ ਉਹਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ। ਅਵਤਾਰ ਸਿੰਘ ਜੀ ਦੇ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ ਖਾਲਸਤਾਨ, ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ। ਆਲਰੇਡੀ ਕਰ ਰਹੇ ਨੇ ਔਰ ਇਸ ਤੋਂ ਵੀ ਬਦਤਰ ਜਿਹੜਾ ਉਹ ਸਿਚੁਏਸ਼ਨ ਬਣਾਉਣਗੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ ਔਰ ਇਸ ਤਰ੍ਹਾਂ ਪਰਮਿੰਦਰ ਜੀ, ਧਰਮ ਸਿੰਘ ਜੀ, ਸੋਨਮਾਲ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ। ਸੋਨਮਾਲ ਜੀ ਤਾਂ ਸਭ ਤੋਂ ਪਹਿਲਾਂ ਆਉਣ ਵਾਲਿਆਂ ਚੋਂ ਹੁੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।